ਇਹ ਤੇ ਜਿੱਦਣ ਘਰ ਖਾਣ ਨੂੰ ਕੁਛ ਨਾ ਭਰਜਾਈ ਕਿਤੇ ਕਿਤੇ ਪੋਡਕਾਸਟ ਕਰ ਰਹਾ ਬੱਚੇ ਭੁੱਖੇ ਮਰਨ ਡਏ ਤੁਹਾਡੀ ਮਿਹਰਬਾਨੀ प्रोग्राम था 11 बजे वाले दिन हो कि नादरीन यहाँ पे पॉडकास्ट खत्म हो गई है, हमने दोनों लाशें रिकवर कर ली। भी फिक्का जा मैं कर ला। अस्सलाम वालेकुम नादरीन, हम आपके साथ बात कर रहे थे और नादरीन बात ये है कि ਜਾਂ ਇਹ ਵੀ ਹੋ ਸਕਦਾ ਨਾ ਗੈਸਟ ਬੈਠਾ ਹੋਵੇ ਉਹਦੇ ਸਾਹਮਣੇ ਲਿਆ ਕੇ ਸਭ ਤੋਂ ਛੋਟਾ ਮੁੰਡਾ ਨਹਾਉਣ ਲੱਗ ਜਾਵੇ ਟੱਪ ਕੇ। अस्सलाम वालेकुम जी नादरीन, सेमी आउटडोर शो में खुश आमदीद है। सेमी आउटडोर का मतलब होता है कि फुल आउटडोर नहीं, पर थोड़ा जा बाहर आके समान समून नजर आ गया है, सेमी आउटडोर आ। ਹਲਕਾ ਫੁਲਕਾ सेमी 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 ਉਹ ਸਮਝਣ ਡਿਆ ਵੀ ਜਿਹੜੀ ਕੰਧ ਨੂੰ ਸੇਮ ਚੜਦੀ ਉਸ ਹਿਸਾਬ नहीं 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 सेमी आउटडोर। ਫਰੀਦ ਸਾਹਿਬ ਅੱਜ ਦਾ ਜਿਹੜਾ ਸਾਡਾ ਸ਼ੋਅ ਆ ਜੀ ਟੀ ਟਾਈਮ ਅਸੀਂ ਬਾਹਰ ਬੈਠੇ ਆ, ਚਾਹ ਦਾ ਕੋਈ ਮਾਹੌਲ ਅਗਰ ਬਣ ਜੇ, ਸਾਡੇ ਕੋਲ ਦੁੱਧ ਨਹੀਂ ਹੈਗਾ, ਬਾਰਿਸ਼ ਸ਼ੁਰੂ ਹੋ ਗਈ ਸੀ ਰਾਤ ਨੂੰ, ਮੈਂ ਇਹਨਾਂ ਨੂੰ ਕਿਹਾ ਵੀ ਸੀ, ਮੈਂ ਕਿਹਾ ਸੀ ਰਾਤ ਨੂੰ ਚੀਜ਼ਾਂ ਅੰਦਰ ਆ ਲਿਓ, ਲੇਕਿਨ ਫੇਰ ਵੀ ਇਹਨਾਂ ਨੇ ਨਹੀਂ ਰੱਖੀਆਂ। ਪਤਾ ਕੀ ਭਾਈ ਨੇ ਕਹਿੰਦੇ ਨੇ ਤੁਹਾਡੇ ਕਿਸਮਤ 'ਚ ਜਿੰਨੇ ਸਾਹ ਲਿਖੇ ਨੇ ਨਾ ਹਾਏ ਉਹ ਤੁਸੀਂ ਪੂਰੇ ਕਰਨੇ ਆ। ਮੈਂ ਹੁਣ ਉਹ ਘੱਟ ਸਾਹ ਲਿਆ ਕਰਨਾ। ਆਦੇ ਇੱਕ ਮਿਸਾਲ ਆ, ਮੈਂ ਇਹਨਾਂ ਨੂੰ ਰਾਤੀ ਕਿਹਾ ਸੀ ਜੀ, ਇੱਕ ਹੋ ਗਿਆ ਕਿ ਚੀਜ਼ਾਂ ਚੂਜ਼ਾਂ ਅੰਦਰ ਰੱਖ ਦੋ, ਬਾਰਿਸ਼ ਦਾ ਕੋਈ ਪਤਾ ਨਹੀਂ ਭਾਜੀ ਹੈਗਾ। ਐਵੇਂ ਇੱਕ ਗੱਲ 'ਚ 4 ਸਾਹ ਲੈ ਲਏ, ਮੇਰੇ 3 ਸਾਹ ਐਕਸਟਰਾ ਗਏ। ਹੁਣ ਸਾਵਾਂ ਦੀ ਬਚਤ ਕਰਨੀ। ਸਾਹਾਂ ਦੀ ਬੱਚਤ ਕਰਨੀ ਹੈ। ਐਸਾ ਨਹੀਂ ਹੁੰਦਾ ਓਏ ਸਾਵਾਂ ਦੀ ਮੈਂ ਬੱਚਤ ਕੀਤੀ। ਲੋਕੀ ਕਿੰਨੇ ਸਸਤੇ ਸਾਹ ਵਿਚਾਰੇ ਹੋ ਗਏ ਨੇ, ਓਏ ਹਾਏ ਕਿੰਨੇ ਸਸਤੇ ਸਾਹ ਵਿਚਾਰੇ ਹੋ ਸਾਹ ਵਿਚਾਰੇ ਹੋ ਗਏ ਨੇ। 1 ਰੁਪਏ ਦੇ 2 ਗੁਬਾਰੇ ਹੋ ਗਏ ਨੇ। ਦੋ ਗੁਬਾਰੇ ਭਾਜੀ ਨੇ ਗੁਬਾਰੇ ਸਾਹ ਨਹੀਂ ਭਰੇਦਾ, ਹਾਂ ਸਹੀ ਗੱਲ। ਇਹ ਸਾਹ ਨੇ ਨਾ। ਕਿੰਨੇ ਸਸਤੇ ਹੋ ਗਏ ਕਿ ਰੁਪਈਏ ਦਾ 2 ਰੁਪਏ ਦਾ 5 ਰੁਪਏ ਦਾ ਗੁਬਾਰਾ, ਤੇ ਕਿੰਨੇ ਸਾਹ ਉਹਦੇ ਅੰਦਰ ਜਾਂਦੇ ਨੇ, ਤੇ ਕਿੰਨੇ ਕੀਮਤੀ ਸਾਹ ਨੇ। ਇਹ ਜਿਹੜਾ ਅੱਲਾ ਨਾ ਕਰੇ ਫਰੀਦ ਖਾਂ ਕੋਈ ਬੰਦਾ ਐਂਡ ਤੇ ਹੋਵੇ ਆਖਰੀ ਸਾਹਾਂ ਤੇ, 10 ਸਾਹਾਂ ਤੋਂ ਬਾਅਦ ਉਹਨੇ ਵਿਚਾਰੇ ਨੇ ਫੌਤ ਹੋ ਜਾਣਾ ਹੋਵੇ, ਤੇ ਉਹਨੇ ਅਗਰ 5-6 ਹਜ਼ਾਰ ਸਾਹ ਦੀ ਬਚਤ ਕੀਤੀ ਹੋਵੇ, ਸਾਹ ਕਿੰਨੇ ਸਾਲ ਹੋਰ ਜੀ ਲੇਗਾ, ਕਿੰਨੀਆਂ ਗੱਲਾਂ ਦੱਸ ਦੇਗਾ ਉਹ। ਏਦਾਂ ਨਹੀਂ ਹੁਣ ਉਹਨੇ ਉਹ ਪਕਾਨੇ ਵਾਲੇ ਸਾਹ ਨਾ ਭਰੇ ਹੁੰਦੇ ਤੇ ਐਂਡ ਤੇ ਉਹਨੇ ਉਹ ਕਿੰਨੇ ਜੀ ਲੈਣਾ ਸੀ। ਏਦਾਂ ਨਹੀਂ ਹੁੰਦਾ ਉਸਤਾਦ ਜੀ, ਜਿਹੜਾ ਸਾਹ ਥੋੜਾ ਕਬਰ ਚ ਆ ਉਹ ਤੁਹਾਨੂੰ ਬਾਹਰ ਆਉਣਾ ਹੀ ਨਹੀਂ। ਉਹ ਯਾਰ ਸਾਵਾਂ ਦਾ ਨਹੀਂ ਸਾਜੀ ਇਹਦੇ ਚ ਕੋਈ ਹਿਸਾਬ ਕਿਤਾਬ ਹੈਗਾ। ਹਾਂ ਕਾਹਦਾ ਸਾਹਾਂ ਦੇ ਦਾਣੇ ਚੱਬੋ, ਫੱਕੇ ਨਾ ਮਾਰੋ। ਹਾਂ ਤਜਮਲ ਕਲੀਮ ਸਾਹਿਬ। ਜਿੰਮਲ ਹਾਂ ਸਿੰਗਲਾ ਡਬਲਾਂ ਕਰੋ। ਸਾਹਾਂ ਦੇ ਦਾਣੇ ਚੱਬੋ, ਫੱਕੇ ਨਾ ਮਾਰੋ। ਉਹਨਾਂ ਨੇ ਇਹੀ ਕਿਹਾ ਵੀ ਐਵੇਂ ਨਹੀਂ ਮੈਂ ਗੱਲ ਗੱਲ ਤੇ ਸਾਹ ਲਈ ਜਾਣਾ। ਲਓ ਜੀ ਉਹ ਵੀ ਹੈ ਨਾ ਸਾਵਾਂ ਦੀ ਹਨੇਰੀ। ਚੱਲੀ ਸਾਹਾਂ ਦੀ ਹਨੇਰੀ, ਹਾਂ 2 ਫੱਕੇ ਭਿੱਜ ਗਏ, ਉੱਡ ਗਏ। ਇਹਨੇ ਸਾਹ ਦੀ ਬਚਤ ਕਰਦੇ ਕਰਦੇ ਦਮਾ ਕਰਾ ਲਿਆ। ਨਹੀਂ ਅਕਸਰ ਤਸਵੀਰਾਂ ਦੇ ਵਿੱਚ ਸਾਹ ਰੋਕ ਕੇ ਖਲੋਈਦਾ, ਉਹ ਬਚਤ ਹੀ ਕਰੀਦੀ। ਜਿੰਨੀਆਂ ਤਸਵੀਰਾਂ ਖਿਚਾਓਗੇ ਤੁਹਾਡੀ ਉਨੀ ਬਚਤ ਹੋਏਗੀ। ਹਾਂ ਸਹੀ ਗੱਲ। ਕਿਦਾਂ ਆ ਤੂੰ ਦੇਖਿਆ ਨਹੀਂ ਆ ਜਿਹੜਾ ਆ ਕਰਦੇ ਇੰਜ ਕਰਕੇ, ਜਿਹੜਾ ਉਹ ਚਾਈਨੀਜ਼ ਯੋਗਾ ਉਹਦੇ ਜਦ ਸਾਹ ਭਰਦੇ ਉਸ ਤੋਂ ਬਾਅਦ ਰੋਕੀ ਰੱਖਦੇ ਆ, ਫਿਰ ਸਮਝ ਆ ਰਹੀ। ਇਹ ਯੋਗਾ ਕਰਨ ਦੇ ਇਹਦੇ ਤੇ ਇੱਕ ਬੰਦਾ ਦਹੀਂ ਰੋੜ ਕੇ। ਅੱਛਾ ਜੀ ਮੇਰੀ ਸੁਣੋ ਗੱਲ, ਯੋਗੇ ਦੇ ਨਾਲ ਅੰਦਰ ਅਟਰੈਕਸ਼ਨ ਜਿਹੜਾ ਉਹ ਸਹੀ ਹੁੰਦਾ ਵਾ। ਹਾਂਜੀ ਇਹ ਰਿਲੈਕਸੇਸ਼ਨ ਮਿਲਦੀ ਆ। ਦੇਖੋ ਤੁਹਾਨੂੰ ਐ ਕਰ ਲੈਣਾ, ਆਪਣੇ ਗੋਡੇ ਤੇ ਕਰਤਾ, ਮੇਰੇ ਗੋਡੇ ਤੇ ਹੀ ਇੰਜ ਸਾਹ ਬਾਹਰ ਕਰਨਾ। ਕਿਤਾ ਜੀ ਦੁਬਾਰਾ ਕਰਿਓ, ਬਸ ਸੌਰੀ ਦੇਖਿਆ ਸੀ। ਨਹੀਂ ਫਰੀ ਸਾਹਿਬ ਸਿੱਧਾ ਆਪਾਂ ਨਹੀਂ ਤੂੰ ਤੇ ਇੰਜ ਕੀਤਾ, ਅੱਲਾ ਮਾਫੀ। ਇੰਜ ਆ ਦੇ ਸਿੱਧੀ ਇੱਧਰ ਥੱਲੇ ਨੂੰ, ਐ ਸਿੱਧੀ ਹੋਵੇ ਸਿੱਧੀ। ਐ ਆ ਹੁਣ ਪੋਜ ਸਨੇ ਨੱਕਣਾ ਸਟਾਪ, ਇੱਧਰ ਦੇ ਹੁਣ। ਨਹੀਂ ਨਾਰਮਲ ਨਹੀਂ ਭਾਈ ਆਵਾਂ ਇੰਨੀਆਂ ਖੋਲ ਲਈ। ਹਮੇਸ਼ਾ ਸਾਹ ਨੱਕ ਥਾਣੀ ਲਵੋ, ਕੱਢੋ ਮੂੰਹ ਥਾਣੀ। ਐਕਸਰਸਾਈਜ਼ ਕਰਦੇ ਆ ਵੀ, ਐਕਸਰਸਾਈਜ਼ ਤੁਸੀਂ ਨਾਲ ਨਹੀਂ ਕਰਦੇ ਹੋ ਨਾ, ਮਤਲਬ ਤੁਸੀਂ ਲੱਗੇ ਹੋ ਇੰਜ ਨਹੀਂ ਕਰਨਾ। ਹਾਂ ਇਹ ਸਹੀ ਕਹਿੰਦਾ। ਐ ਇਹਦਾ ਤੁਹਾਡਾ ਸਟੈਨਮਾ ਵੱਧਦਾ ਵਾ। ਹਾਂ ਸਟੈਨਮਾ ਸਕੋਪ। ਹਾਂ ਭਾਜੀ ਸਟੈਨਮਾ ਸਟੈਮਿਨਾ ਜੀ ਉਹ ਵੱਧਦਾ ਵਾ। ਨਾਜ਼ਰੀਨ ਮੇਰਾ ਮੋਬਾਈਲ ਠੀਕ ਹੋ ਗਿਆ। ਇਸ ਮੋਬਾਈਲ ਦੀ ਇੱਕ ਹਿਸਟਰੀ ਆ, ਰੀਡ ਕਰ ਦੋ। ਇਹ ਕਾਲੂ ਨੂੰ ਮੈਂ ਝੂਠਾ ਵਾਅਦਾ ਕੀਤਾ ਸੀ ਦੇਣ ਦਾ, ਪਰ ਹੁਣ ਮੈਂ ਮੁੱਕਰ ਗਿਆ। ਹਾਂਜੀ ਕਾਲੂ ਫਰੀਦ ਖਾਨ ਇਹ ਮੋਬਾਈਲ ਮੈਂ 2-2.5 ਘੰਟੇ ਲਾ ਕੇ ਪੂਰਾ ਕਚਹਿਰੀ ਬਾਜ਼ਾਰ ਫਿਰ ਕੇ ਤੇ ਲੱਭਿਆ ਸੀ। ਓਹ ਯਾਨੀ ਇਹ ਮਾਡਲ ਹਾਲਾਂਕਿ ਨਾਰਮਲ 5-6 ਹਜ਼ਾਰ ਰੁਪਏ ਦਾ ਵਾ, ਲੇਕਿਨ ਉਦੋਂ ਮੈਨੂੰ ਇਹਦੀ ਬਹੁਤ ਲੋੜ ਸੀ।
ਹੁਣ ਨਹੀਂ ਅੜੀਗੀ, ਲੇਕਿਨ ਹੁਣ ਇਹਦੀ ਵਜ੍ਹਾ ਤੋਂ ਮੈਂ ਉਹ ਲੋੜ ਵਾਲੇ ਕੰਮ ਸ਼ੁਰੂ ਕਰ ਦੇਣੇ। ਆਓ ਯਾਨੀ ਇਹਦੇ ਹੁਣ ਕੰਪੈਟੀਬਲ ਕੰਮ ਚਾਹੀਦਾ ਵਾ। ਹਾਂ ਸਹੀ ਗੱਲ। ਦੇ ਨਾ ਹੁਣ ਮੇਰੇ ਕੋਲ ਐਸਾ ਇੱਕ ਮਿਸਾਲ ਆ, ਕੋਈ ਸੈਟਅਪ ਨਹੀਂ, ਤੈਨੂੰ ਇਹਦੀ ਬਹੁਤ ਲੋੜ ਆ, ਮੈਂ ਸਹੀ ਕਹਿ ਰਿਹਾ। ਉਹਦੀ ਵਜ੍ਹਾ ਕੀ? ਤੈਨੂੰ ਵੀ ਨਹੀਂ ਲੋੜ, ਤੈਨੂੰ ਵੀ ਨਹੀਂ ਲੋੜ, ਮੈਨੂੰ ਵੀ ਇਸ ਟਾਈਮ ਨਹੀਂ ਲੋੜ, ਇਹਨੂੰ ਬਹੁਤ ਲੋੜ ਆ। ਕਿਉਂਕਿ ਇਹ ਮੋਬਾਈਲ ਆ ਜਿਹਦੇ 'ਚ ਤੁਸੀਂ ਤੁਹਾਡਾ ਜਿੰਨਾ ਵੀ ਪ੍ਰਾਈਵੇਟ ਡਾਟਾ ਨਾ, ਵਟਸਐਪ, ਚੈਟ, ਨੰਬਰ, ਮੈਸੇਜਿੰਗ, ਕਿਸੇ ਨਾਲ ਗੱਲਬਾਤ, ਨਿਜ਼ਾਮੇ ਹਸਤੀ, ਸ਼ਮਸੁਲ ਕੁੱਦੂਸੁਲ, ਸਮੋਸਾ ਪਕੌੜਾ, ਸਾਰੇ ਇਹਦੇ ਵਿੱਚ 2 ਪਾਸਵਰਡ ਲੱਗਦੇ ਨੇ। ਠੀਕ ਹੈ ਜੀ। ਇੱਕ ਪਾਸਵਰਡ ਹੈਗਾ ਗੈਸਟ ਪਾਸਵਰਡ, ਇੱਕ ਹੈਗਾ ਓਨਰ ਪਾਸਵਰਡ। ਓ ਅੱਜ ਮੇਰੀ ਜੇਨ ਚ ਆਇਆ। ਹੁਣ ਤੁਸੀਂ ਘਰ ਬੈਠੇ ਹੋ, ਤੁਹਾਡੀ ਬੁੱਢੀ ਕਹਿੰਦੀ ਆ ਜਾਂ ਕੋਈ ਵੀ ਕਹਿੰਦਾ, ਭਰਾ, ਪੁੱਤਰ, ਬੇਟੀ, ਕੋਈ ਕਹਿੰਦਾ ਕਿ ਪਾਪਾ ਜੀ ਫੋਨ ਦੇਣਾ, ਜਰਾ ਫੋਨ ਦੇਣਾ। ਤੁਸੀਂ ਫੋਨ ਦੇ ਕੇ ਤੇ ਹੁਣ ਪਾਸਵਰਡ ਕੀ ਤੁਸੀਂ ਕਰਦੇ ਹੋ? ਬੁੱਢੀਆਂ ਨੂੰ ਕਿੱਥੋਂ ਸ਼ੱਕ ਪੈਂਦਾ ਨਾਜ਼ਰੀਨ, ਜਦੋਂ ਉਹ ਕਹਿੰਦੀ ਪਾਸਵਰਡ ਤੁਸੀਂ ਕਹਿੰਦੇ ਕਹਾ ਉਰੇ, ਤੇ ਆਪ ਤੁਸੀਂ ਲਾ ਕੇ ਤੇ ਇੰਜ ਕਰਕੇ ਤੇ ਥੋੜੀ ਦੇਰ ਲਾਉਂਦੇ ਹੋ, ਮੈਸੇਜ ਮੁਸੜ ਡਿਲੀਟ। ਉਹ ਬੇਵਕੂਫ ਨਹੀਂ ਹੁੰਦੀ ਅਗਲੀ, ਹਾਂ ਉਹ ਵੀ ਅਖਲੋਤੀ ਨਹੀਂ ਹੁੰਦੀ ਕਿ ਪਤਾ ਤੇ ਮੈਨੂੰ ਹੈਗਾ ਹੀ ਹੈ ਵੀ ਤੂੰ ਕਿੱਦਾਂ ਦਾ ਵਾ। ਤੇ ਫਿਰ ਤੁਸੀਂ ਫੜਾਉਂਦੇ ਹੋ, ਤੂੰ ਆਪਣਾ ਕੰਮ ਕਰਕੇ ਕਹਿੰਦੀ ਆ ਲੋ, ਮੈਂ ਕਿਹੜਾ ਕੋਈ ਦੇਖਣਾ ਸੀ। ਇਹ ਕਹਿ ਕੇ ਜਾਂਦੀ ਨਾਲ, ਇਹ ਨਾਲ ਕਹਿ ਕੇ ਜਾਂਦੀ ਹੈ, ਸਹੀ ਗੱਲ। ਮੈਂ ਕਿਹੜਾ ਕੁਝ ਦੇਖਣਾ ਸੀ, ਮੈਨੂੰ ਪਤਾ ਵਾ। ਤੇ ਉਹ ਜਿਹੜੀ ਤੁਹਾਡੀ, ਤੁਸੀਂ ਉਦੋਂ ਕੱਚੇ ਜਿਹੇ ਚੰਗੇ ਭਲੇ ਮੁੱਛਾਂ ਵਾਲਾ ਭਾਈ ਬਿਜ਼ਨਸਮੈਨ ਹੁੰਦਾ ਹੈ, ਲੇਕਿਨ ਇਸ ਗੱਲ ਤੋਂ ਬਾਅਦ ਉਹ ਕੱਚਾ ਜਿਹਾ ਹੋ ਜਾਂਦਾ ਵਿਚਾਰਾ, ਫਿੱਕਾ ਜਿਹਾ। ਠੀਕ ਹੈ ਨਾ। ਅਕਸਰ ਇਹ ਵੀ ਕਹਿੰਦੀਆਂ ਵੀ ਮੈਨੂੰ ਪਤਾ, ਮੈਨੂੰ ਪਾਸਵਰਡ ਦਾ ਨਹੀਂ ਪਤਾ। ਆਹੋ, ਨਹੀਂ ਉਹਨੂੰ ਕਹਿਣਾ ਵੀ ਲਕੋਵੋ ਤੇ ਤਦਰਾ ਵੀ ਜੇ ਮੈਨੂੰ ਪਤਾ ਨਾ ਹੋਵੇ। ਪਤਾ ਨਾ ਹੋਵੇ, ਯੈਸ, ਮੈਂ ਤਾਂ ਤੁਹਾਨੂੰ ਮੈਨੂੰ ਸਾਰਾ ਕੁਝ ਹੀ ਪਤਾ। ਸਾਰਾ ਕੁਝ ਹੀ ਪਤਾ। ਤੇ ਨਾਜ਼ਰੀਨ, ਇਹ ਮੋਬਾਈਲ ਤੁਹਾਡੀ ਉਹ ਸ਼ਰਮਿੰਦਗੀ ਬਚਾ ਸਕਦਾ ਵਾ ਕਿ ਤੁਸੀਂ ਉਹਨੂੰ ਕਹੋ ਜਾਨੂ ਆਲਾ ਪਾਸਵਰਡ, ਆਪ ਖੋਲ ਪਾਸਵਰਡ ਸੇਵ ਕਰ ਲਾ। ਹਾਂ ਉਹ ਜਦੋਂ ਉਹ ਪਾਸਵਰਡ ਲਾ ਕੇ ਖੋਲੇਗੀ ਤੇ ਹੋਏਗਾ ਗੈਸਟ ਮੋਡ, ਤੇ ਗੈਸਟ ਮੋਡ 'ਚ ਤੁਸੀਂ ਕਸਟਮਾਈਜ਼ ਕੀਤਾ ਹੋਏਗਾ ਹਰ ਚੀਜ਼ ਨੂੰ। ਸਭ ਤੋਂ ਮਜ਼ੇਦਾਰੀ ਦੀ ਗੱਲ ਉਸਤਾਦ ਜੀ, ਓਹੋ, ਸਾਰਾ ਕੁਝ ਦੱਸੀ ਵੀ ਜਾਣ ਡਏ ਆ। ਗੈਸਟ ਮੋਡ 'ਚ ਤੁਸੀਂ ਕਸਟਮਾਈਜ਼ ਕੀਤਾ ਕਿ ਐਸ ਜਿਹੜਾ ਨੰਬਰ ਤੁਸੀਂ ਗੈਸਟ ਮੋਡ 'ਚ ਬਲੌਕ ਕੀਤਾ ਨਾ, ਉਹ ਉਧਰ ਬਲੌਕ ਨਹੀਂ ਹੋਏਗਾ, ਟੋਟਲ ਕਸਟਮਾਈਜ਼ ਆ। ਸਹੀ। ਦੂਜੀ ਗੱਲ, ਜਿਹੜਾ ਨੰਬਰ ਤੁਸੀਂ ਜਿਹੜਾ ਨੰਬਰ ਕੰਟੈਂਟ ਤੁਸੀਂ ਗੈਸਟ ਮੋਡ 'ਚ ਦਿੱਤਾ, ਉਹਦੇ ਹੀ ਮੈਸੇਜ ਕਾਲਾਂ ਤੁਹਾਨੂੰ ਆਉਣੀਆਂ। ਦੂਜਾ ਕਰਦਾ ਰਵੇ, ਮੈਸੇਜ ਵੀ ਜਾਏਗਾ, ਕਾਲ ਵੀ ਤੁਹਾਨੂੰ ਆਏਗੀ, ਲੇਕਿਨ ਸ਼ੋ ਨਹੀਂ ਹੋਏਗੀ। ਜਿੱਦਾਂ ਹੀ ਤੁਸੀਂ ਓਨਰ ਵਾਲਾ ਪਾਸਵਰਡ ਲਾਓਗੇ, ਟਾ 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 ਅਰਸ਼ਾ ਬਾਹਰ ਆ ਜਾਏਗੀ। ਉਸਤਾਦ ਜੀ ਇਹਦਾ ਮਾਡਲ ਦੱਸੋ ਤੇ ਨਾਲ। ਇਹ ਮਾਡਲ ਇਹ ਤੇ ਮੈਂ 3-4-5 ਸਾਲ ਪਹਿਲੇ ਲਿਆ ਸੀ, ਉਦੋਂ ਲੱਭਿਆ ਸੀ ਬੜੀ ਮੁਸ਼ਕਲ। ਹੁਣ ਹੋ ਸਕਦਾ ਲੱਭ ਜਾਵੇ। ਇਹ ਕੁਛ ਮੋਬਾਈਲਾਂ 'ਚ ਆਇਆ ਸੀ ਨਿਜ਼ਾਮੇ ਹਸਤੀ, ਲੇਕਿਨ ਇਹ ਠੀਕ ਹੋ ਗਿਆ। ਇਹਦਾ ਉੱਪਰਲਾ ਵੀ ਯਾਰ ਬਦਲਾ ਕੇ ਲਿਆ ਯਾਰ। ਇੱਕ ਮੇਰੇ ਲਈ ਵੀ ਲਿਖ ਲਿਓ ਜੀ ਮੋਬਾਈਲ ਇਹ। ਉਸਤਾਦ ਜੀ ਫਿਰ ਆਈਫੋਨ ਜਿਹੜਾ ਇੰਨੇ ਰੁਪਈਏ, ਨਹੀਂ ਹੁਣ ਅੱਜ ਕੱਲ ਮੇਰਾ ਖਿਆਲ ਉਹ ਆ ਗਈ। ਇਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਇਸ ਚੀਜ਼ ਨੂੰ, ਇਹ ਜਿਹੜੀ ਕੈਟਾਗਰੀ ਮੈਂ ਕਹਿ ਰਿਹਾ ਇਹਨੂੰ ਕੁਝ ਕਹਿੰਦੇ ਨੇ, ਉਹ ਆ ਗਿਆ ਮੇਰੇ ਖਿਆਲ। ਉਹਦੇ ਸੌਫਟਵੇਅਰ ਹੀ ਆ ਗਿਆ। ਅਗਰ ਕਿਸੇ ਨੂੰ ਪਤਾ ਤੇ ਦੱਸੋ ਯਾਰ। ਇਹਨੂੰ ਕਹਿੰਦੇ ਕਿ ਦੋ ਪਾਸਵਰਡ ਲੱਗਦੇ ਨੇ, 2 ਡੈਸਕਟਾਪ, ਇੱਕ ਗੈਸਟ, ਇੱਕ ਓਨਰ। ਨਿਜ਼ਾਮੇ ਸੈਮਸੰਗ 'ਚ ਹੈਗਾ, ਲੇਕਿਨ ਉਹ ਇੰਨਾ ਜ਼ਿਆਦਾ ਉਹ ਤੁਹਾਨੂੰ ਐਕਸੈਸ ਨਹੀਂ ਦਿੰਦੇ, ਇੰਨੀ ਜ਼ਿਆਦਾ ਨਹੀਂ ਦਿੰਦੇ ਕਿ ਤੁਸੀਂ ਇੰਨਾ ਕਸਟਮਾਈਜ਼ ਕਰ ਲਓ। ਇਹਦੇ 'ਚ ਉਹ ਨਿਜ਼ਾਮ ਆ। ਉਸਤਾਦ ਜੀ ਅਸਲ 'ਚ ਅਸੀਂ ਤੇ ਖੁੱਲੀ ਕਿਤਾਬ ਹੈਗੇ ਉਸਤਾਦ ਜੀ, ਸਾਨੂੰ ਇਹਨਾਂ ਚੀਜ਼ਾਂ ਦਾ ਉਹ ਤੇਰਾ ਤੇ ਪਤਾ ਹੀ ਹੈ ਸਾਰਿਆਂ ਨੂੰ। ਅੱਛਾ ਜੀ, ਗੱਲ ਇਹ ਆ, ਫਰੀਦ ਸਾਹਿਬ ਜਿਹੜੇ ਨੇ ਨਾ, ਫਰੀਦ ਸਾਹਿਬ ਉਹਨਾਂ ਨੂੰ ਥੋੜਾ ਜਿਹਾ ਹਾਲੇ ਸਿੱਖਣ ਦੀ ਲੋੜ ਆ ਆਪਣੀ ਪੋਡਕਾਸਟ ਕਰਨ ਦੇ। ਇਹਨਾਂ ਨੂੰ ਥੋੜਾ ਜਿਹਾ ਅਸੀਂ ਦੱਸਣਾ ਅੱਜ ਕਿ ਤੁਸੀਂ ਪੋਡਕਾਸਟ ਕਿੱਦਾਂ ਕਰਨੀ ਆ, ਜ਼ਿੰਦਗੀ ਜਿਹੜੀ ਨਾ, ਕਿਉਂਕਿ ਇਹ ਸਾਡਾ ਭਰਾ ਵਾ, ਅਸੀਂ ਚਾਹੁੰਦੇ ਆ ਕਿ ਵੀ ਇਹ ਤਰੱਕੀ ਕਰੇ। ਤੇ ਫਰੀਦ ਸਾਹਿਬ, ਪੋਡਕਾਸਟ ਚੇਂਜ ਕਰੋ। ਦੇਖੋ, ਮੇਰੀ ਜ਼ਿੰਦਗੀ ਦਾ ਅਸੂਲ ਆ ਕਿ ਮੈਂ ਅਗਰ ਹੁਣ ਸਾਰੇ ਜਿਹੜਾ ਕੰਮ ਕਰ ਰਹੇ ਨਾ, ਮੈਂ ਉਹ ਨਹੀਂ ਕਰਨਾ। ਠੀਕ ਆ, ਰੱਜ ਕੇ ਮਰ ਜਾਊਂਗਾ, ਇਹ ਨਹੀਂ ਕਰਨਾ ਕੰਮ। ਰੱਜ ਕੇ ਨਹੀਂ, ਭੁੱਖਾ ਮਰ ਜਾਊਂਗਾ ਕਹੀਦਾ ਵਾ। ਰੱਜ ਕੇ ਮਰਦੇ। ਠੀਕ ਹੋ ਗਿਆ ਕਿ ਮੈਂ ਇਹ ਨਹੀਂ ਕਰਨਾ। ਕਿਉਂ? ਸਾਰੇ ਕਰੀ ਫਿਰਦੇ ਨੇ। ਇਹਨਾਂ ਸਾਰਿਆਂ ਤੋਂ ਪਹਿਲੇ ਆਪਾਂ ਕਰਦੇ ਹੁੰਦੇ ਸੀ ਕੰਮ, ਯਾਦ ਆ? ਇਦਾਂ ਹੀ ਐਵੇਂ ਥੱਲੇ ਨਿਕਲ ਕੇ ਉਹ ਖੋਤਾ ਰੇੜੀ ਬਣ ਗਿਆ, ਉਹ ਫਲਾਣਾ ਬਣ ਗਿਆ, ਉਹਨੂੰ ਉਹ ਬਣਾ ਲਿਆ। ਤੁਹਾਨੂੰ ਮੈਂ ਕਿਹਾ ਸੀ ਉਹ ਚਿੰਗਚੀ ਲੈ ਗਿਆ, ਉਹ 'ਚ ਸਵਾਰੀਆਂ ਬਿਠਾਈਏ, ਕਰਦੇ ਹੁੰਦੇ ਸਾਂ। ਉਸ ਤੋਂ ਬਾਅਦ ਸ਼ੁਰੂ ਹੋ ਗਿਆ, ਮਤਲਬ ਇਹ ਨਹੀਂ ਕਿ ਸਾਡੇ ਮਤਲਬ ਇੱਕ ਚੀਜ਼ ਆ ਨਾ, ਸ਼ੁਰੂ ਹੋ ਕੇ ਸਾਰੇ। ਹੁਣ ਇੰਨੇ ਜ਼ਿਆਦਾ ਹੋ ਗਿਆ, ਹੁਣ ਮੇਰਾ ਦਿਲ ਨਹੀਂ ਕਰਦਾ ਕਿ ਵੀ ਮੈਂ ਇਦਾਂ ਕਰਾਂ, ਜਾਂ ਫਿਰ ਇਦਾਂ ਮੈਂ ਕਰਾਂ ਤੇ ਫਿਰ ਉਹਦੀ ਪ੍ਰੋਡਕਸ਼ਨ ਉਹ ਹਿਸਾਬ ਕਿਤਾਬ ਇਦਾਂ ਦਾ ਹੋਵੇ ਵੀ ਇੱਕ ਫਰੇਮ ਪਤਾ ਲੱਗੇ ਯਾਰ ਕੋਈ ਚੀਜ਼ ਸ਼ੂਟ ਹੋਈ ਆ। ਤੇ ਪੋਡਕਾਸਟ ਵੀ ਹੁਣ ਜਿੰਨੀ ਕੁ ਫੈਲ ਗਈ ਹੈ ਨਾ, ਵੀ ਇੱਕ ਇੱਧਰ ਬੈਠਾ, ਇੱਕ ਇੱਧਰ ਬੈਠਾ, ਵਿੱਚ ਮਾਈਕ ਲੱਗਾ ਤੇ ਡਾਰਕ ਜੀ ਲਾਈਟ ਕੀਤੀ ਤੇ ਉਹ ਵਿੱਚ ਬੜੇ ਮਾਠੇ ਜਿਹੇ ਪੋਡਕਾਸਟਰ ਵੀ ਵਿਚਾਰੇ, ਜਿਨ੍ਹਾਂ ਕੋਲ ਨਹੀਂ ਸੈੱਟ ਦੇ ਪੈਸੇ ਹੈਗੇ, ਲੇਕਿਨ ਉਹ ਆਪਣੇ ਘਰੇ ਹੀ ਪਿੱਛੇ ਬਾਰੀ ਵੀ ਆ ਰਹੀ ਹੈ ਉਹ ਨਹੀਂ। ਪੋਡਕਾਸਟ ਦਾ ਮਤਲਬ ਕੀ ਹੈ ਦੱਸ? ਪੋਡਕਾਸਟ ਕਹਿੰਦੇ ਕਿਹਨੂੰ ਆ? ਪੋਡਕਾਸਟ
ਆਕੜ ਕੇ ਨਾ ਦੱਸ, ਸਿੱਧੀ ਤਰ੍ਹਾਂ ਦੱਸ। ਇੱਕ ਮਿੰਟ ਦੱਸ ਲੈ। ਇਹਦਾ ਮਫਫ ਕੀ ਆ? ਮੈਂ ਕਿਤੇ ਗਸ਼ਕਾ ਆ ਗਿਆ, ਮੈਂ ਕਿਤੇ ਚਲਾ ਗਿਆ ਵਾ। ਹਾਂ ਇਹਦਾ ਮਫਫ ਦੱਸ ਇਹਦਾ। ਹਾਂ। ਮਫਫ ਇਹਦਾ ਕੀ ਆ? ਸੋਚ ਲੈ ਲੋ ਪਰੇਸ਼ਾਨ ਹੋ। ਹਾਂਜੀ, ਪੋਡਕਾਸਟ। ਪੋਡਕਾਸਟ ਆ ਵੀ ਮਤਲਬ ਕਿ ਬਹਿ ਕੇ ਗੱਲਾਂ ਬਾਤਾਂ ਕਰਨੀਆਂ। ਨਹੀਂ, ਸਭ ਝੂਠ ਆ। ਨਹੀਂ, ਪੋਡਕਾਸਟ ਦਾ ਮਤਲਬ ਬਹਿ ਕੇ ਗੱਲਾਂ ਬਾਤਾਂ ਨੇ। ਕੀ ਹੈ ਜੀ ਪੋਡਕਾਸਟ? पॉडकास्ट मतलब कन्वर्सेशन दो बंदे हैं दी किसी एक टॉपिक पे। ये बात कि आपके हालो अहवाल को ਤੇ लेकर ਇਹ ਜ਼ਰੂਰੀ ਆ ਵੀ ਇੱਕ ਕਮਰੇ 'ਚ ਬਹਿ ਕੇ ਦੋ ਕਰਨੀਆਂ? नहीं नहीं नहीं, ਕਿਤੇ ਤੁਸੀਂ ਇੱਥੇ ਬਹਿ ਕੇ ਵੀ ਕਰ ਸਕਦੇ। पार्क से बैठो, जितना ਪਾਰਕ 'ਚ ਬਹਿ मर्जी ਕੇ बैठो। ਬੜੇ ਬੜੇ ਲੋਕ ਆਊਟਡੋਰ ਵੀ ਪੋਡਕਾਸਟ ਕਰਦੇ ਆ। एक बंदे ने स्टार्ट जी माइक ਉਹ ਤੂੰ ਤੇ ਆਪਣੇ ਸਕੇ ਪਿਓ ਪੋਡਕਾਸਟ ਦਾ ਨਹੀਂ ਬਣਿਆ। ਤੂੰ ਕੀ ਪੋਡਕਾਸਟ ਕਰਨੀ ਆ? ਜੇ ਤੂੰ ਇੱਕ ਪੋਡਕਾਸਟ ਦਾ ਨਾ ਤੇ ਮੇਰੀ ਗੱਲ ਨੂੰ ਤੂੰ ਸਮਝੇਗਾ ਹੁਣ। ਨਹੀਂ ਉਹ ਸਾਜੀ ਜਿਹੜੀ ਤੁਸੀਂ ਅੱਛਾ ਪਹਿਲਾਂ ਮੈਨੂੰ ਦੱਸ ਲਓ ਤੁਸੀਂ। ਚੇਂਜ ਮਾਰ ਪੋਡਕਾਸਟ। हाँ ਹਾਂ ਚੇਂਜ ਮਾਰ। ਮਹਿਮਾਨ ਦੇ ਛੁਰੀ ਮਾਰਦੇ ਕਰਾਂ। हाँ कुछ करा लो। ਇੱਕ ਮਿੰਟ ਠਹਿਰ ਜਾ, ਹੁਣ ਮੈਂ ਗੱਲ ਵੀ ਨਾ ਕਰਾਂ ਹੁਣ ਤੂੰ। ਉਸਤਾਦਾਂ ਕੋ ਆਈਡੀਆ ਨਹੀਂ ਲੈਣਾ, ਚੋਏ ਮਾਰਦਾ ਹੁਣ ਉਹਦੇ ਆਈਡੀਆ ਨਹੀਂ ਲੈਣਾ। ਕਰ ਲੈ ਤੂੰ, ਕਰ ਲਈ ਪੋਡਕਾਸਟ। ਆ ਥੱਲੇ ਆ ਗਿਆ ਨਾ ਕੰਮ, ਕਰ ਲੈ ਫਿਰ। ਸਭ ਤੋਂ ਪਹਿਲੇ ਤੇ ਤੂੰ ਕਿਸੇ ਵੀ ਪੋਡਕਾਸਟ ਦੇ ਪਾਰਟ ਨਹੀਂ ਕਰਨੇ। बड़ी गल। ਪਾਰਟ ਨਹੀਂ ਕਰਨੇ। ਜਿੰਨੀ ਮਰਜ਼ੀ ਅੱਛੀ ਗੱਲ ਆ ਉਹਨੂੰ ਇੱਕੋ ਚ ਲਿਆ। 30 ਮਿੰਟ ਦੀ ਬਜਾਏ 40 ਦਾ ਹੋ ਜੇ, 50 ਦਾ। ਜਦੋਂ ਮੈਂ ਵੇਖਣਾ ਸ਼ੁਰੂ ਕਰ ਲਿਆ ਨਾ ਉਦੋਂ ਮੈਂ ਘੰਟੇ ਦਾ ਵੀ ਵੇਖ ਲੂੰ। ਓਕੇ, ਅਗਰ ਤੂੰ 15 ਮਿੰਟ ਬਾਅਦ ਰੋਕ ਦਿੱਤਾ ਤੇ 3 ਦਿਨ ਬਾਅਦ ਤੂੰ ਦੂਜਾ ਪਾਰਟ, ਉਸ ਪਾਰਟ 'ਚ ਭਾਵੇਂ ਪਿਛਲੇ ਨਾਲੋਂ 13 ਨਵੀਆਂ ਗੱਲਾਂ ਹੋਣ, ਮਜ਼ੇਦਾਰ ਹੋਵੇ, ਮੈਂ ਉਹ ਨਹੀਂ ਵੇਖੂੰਗਾ। ਤੂੰ ਦਿਮਾਗ ਦੇ ਲਈ ਤੈਨੂੰ ਵਿਊਜ਼ ਹੀ ਨਹੀਂ ਹੋਣਗੇ। इतना ही होंगे सर। ਤੁਸੀਂ ਨਹੀਂ ਦੇਖਣਾ, ਅਸੀਂ ਨਹੀਂ ਦੇਖਣਾ ਫਿਰ। ਉਹਨੂੰ ਮਜ਼ੀਦ ਉਹਦੇ 'ਚੋਂ ਗੱਲਾਂ ਪਤਾ ਜਿਹੜੀਆਂ ਤਾਂ ਲੱਗਦਾ ਨਾ ਕਿ ਇਹ ਮੈਚ ਲਾਈ ਆ, ਲੇਕਿਨ ਮੇਰੇ ਕੋਲ ਅੱਛੀਆਂ ਗੱਲਾਂ ਨੇ। ਅੱਛੀਆਂ ਦੇ ਨਾਲ ਕਿਹੜੀ ਐਸੀ ਗੱਲ ਆ ਕਿ ਜਦੋਂ ਮੈਂ ਦੇਖ ਰਿਹਾ ਮੈਨੂੰ ਲੱਗਦਾ ਯਾਰ ਇਹ ਬੜੀ ਅੱਛੀ ਗੱਲ ਆ, ਲੇਕਿਨ ਮੇਰੇ ਕੋਲ 10 ਐਸੀਆਂ ਗੱਲਾਂ ਪਈਆਂ ਜਿਨ੍ਹਾਂ 'ਚੋਂ ਇਹਨਾਂ ਤੋਂ ਵੀ ਅੱਛੀ ਆ, ਉਦੋਂ ਮੈਂ ਉਹਨੂੰ ਸਕਿਪ ਕਰਕੇ ਮੈਂ ਉਹ ਲਾ ਦੇਵਾਂ। ਸਮਝ ਆ ਰਹੀ ਗੱਲ? सही गल। ਉਹਦਾ ਡਿਊਰੇਸ਼ਨ ਵਧਾਈ, ਯਾਨੀ ਉਹਦੇ 'ਚੋਂ ਮਜ਼ੀਦ ਥੋੜੀ ਜਿਹੜੀ ਲੋ ਲੈਵਲ ਗੱਲ ਆ, ਜਾਂ ਲੋ ਲੈਵਲ ਮੁਰਾਦ ਕਾਮੇਡੀ ਦੇ ਹਵਾਲੇ ਨਾਲ ਤੈਨੂੰ ਲੱਗ ਰਿਹਾ, ਥੋੜੀ ਨਾਰਮਲ ਗੱਲ ਆ, ਫਿੱਕੀ ਗੱਲ ਆ, ਜਾਂ ਇਹ ਨਾ ਵੀ ਹੋਵੇ ਤੇ ਕੋਈ ਏਡਾ ਫਰਕ ਨਹੀਂ, ਉਹ ਸਾਰੀਆਂ ਕੱਟ ਕੇ ਜਿਹੜਾ ਤੂੰ ਦੂਜੇ ਪਾਰਟ 'ਚੋਂ, ਫਿਰ ਦੂਜੇ ਪਾਰਟ 'ਚੋਂ ਬਿਹਤਰੀਨ ਕੱਢ ਕੇ ਉਹ ਫਿਰ ਉਹਦੇ 'ਚ ਲਾ। ਓਕੇ, ਹਾਂ, ਫਿਰ ਇੱਕ ਪੋਡਕਾਸਟ ਬਣਾ ਪੂਰੀ। ਤਾਜੀ ਇਹ ਭਾਈ ਆਪਣੇ ਆਪ ਨੂੰ ਉਜਾਗਰ ਕਰੀ ਜਾਂਦਾ ਵਾ। ਗੈਸਟ ਚੁੱਪ ਕਰਕੇ ਬੈਠਾ ਹੁੰਦਾ, ਆਪ ਚੀਜ਼ੇ ਕਰਦਾ ਹੁੰਦਾ, ਉਹ ਇੰਨਾ ਚੁੱਪਾ ਕਰੀ ਜਾਂਦਾ ਉਹਨੂੰ। ਆਹੋ ਯਾਨੀ ਇੱਕ ਸ਼ਾਇਰ ਬੁਲਾਇਆ ਨਾ, ਪੂਰੀ ਪੋਡਕਾਸਟ 'ਚ 8 ਸ਼ੇਰ ਉਹਨੇ ਸੁਣਾਏ, 108 ਇਹਨੇ ਸੁਣਾਤੇ। ਇਹ ਕਿਹੜਾ ਐਂਕਰ ਹੁੰਦਾ ਯਾਰ? ਤੂੰ ਸੁਣ ਵਿਚਾਰ ਕੁਝ। ਇਹ ਚੇਂਜ ਹੈ ਥੋੜੀ। ਨਹੀਂ ਮੇਰੀ ਗੱਲ ਸੁਣ, ਐਂਕਰ ਜਿਹੜਾ ਹੁੰਦਾ ਹਮੇਸ਼ਾ ਉਹਨੇ ਅਗਲੇ ਨੂੰ ਬੁਲਾਉਣਾ ਹੁੰਦਾ। ਇਹ ਬਾਤ ਠੀਕ ਆ, ਤੇ ਜੇ ਉੱਥੇ ਕੋਈ ਰੌਲਾ ਬਣ ਜਾਏ ਤਾਂ ਫਿਰ ਉਹਨੇ ਉਸ ਤੋਂ ਬਾਅਦ ਅਗਲੇ ਨੂੰ ਨਹੀਂ ਬੁਲਾਉਣਾ ਹੁੰਦਾ ਕਦੀ। ਉਹ ਫਿਰ ਜਾਣ ਲੱਗਾ ਕਹਿੰਦਾ ਵੀ ਲੈ ਵੀ ਅੱਜ ਤੋਂ ਬਾਅਦ ਹੁਣ ਤੂੰ ਮੈਨੂੰ ਨਹੀਂ ਬੁਲਾਉਣਾ, ਮੈਂ ਤੈਨੂੰ ਨਹੀਂ ਬੁਲਾਉਣਾ। ਤੇਰੀ ਮੇਰੀ ਪੋਡਕਾਸਟ ਆਖਰੀ ਆ। ਆਹੋ, ਅੱਛਾ ਜੀ, ਸੈਕੰਡ ਥਿੰਗ, ਸਭ ਤੋਂ ਪਹਿਲੇ ਜਿਹੜਾ ਘਰੋਂ ਤਿਆਰੀ ਕਰਕੇ ਜਾਣੀ ਆ, ਸਿਰਫ ਮੇਕਅਪ ਕਰਕੇ ਨਹੀਂ, ਹੋਮਵਰਕ ਕਰਕੇ ਕਿ ਮੈਂ ਇਸ ਬੰਦੇ ਦੀ ਜਿਹੜੀ ਪੋਡਕਾਸਟ ਪਹਿਲੇ ਦੇਖੀ, ਇਹਨੂੰ ਲੋਕਾਂ ਨੇ ਸਵਾਲ ਕਰਨਾ ਮੈਂ ਕੀ ਕਰਨਾ, ਮੈਂ ਇਹਦੇ ਕੋਲ ਨਵੀਂ ਚੀਜ਼ ਕੀ ਪੁੱਛਣੀ। ਹਾਂ, ਓਕੇ, ਉਸ ਤੋਂ ਬਾਅਦ ਕੈਟਾਗਰੀਜ਼ ਲਿਖ ਕੇ ਜਾਣੀ ਆ ਕਿ ਮੈਂ ਜੀ 40 ਮਿੰਟ ਦੀ ਪੋਡਕਾਸਟ ਆ ਮੇਰੀ, ਇੱਕ ਸਾਲ ਮੈਨੂੰ 40 ਮਿੰਟ ਚਾਹੀਦੇ ਨੇ, 10-10 ਮਿੰਟ ਦੇ ਮੈਂ 4 ਪਾਰਟ ਕਰਨੇ ਨੇ। ਪਹਿਲੇ 10 ਮਿੰਟ ਮੇਰਾ ਜਿਹੜਾ ਰਾਊਂਡ ਆ ਨਾ, ਮੈਂ ਇਹਨਾਂ ਨੂੰ ਇਹਦੀ ਜ਼ਿੰਦਗੀ ਦੇ ਬਾਰੇ 'ਚ, ਸਿਰਫ ਇਹਦੀ ਜ਼ਿੰਦਗੀ ਦੇ ਬਾਰੇ 'ਚ ਪੁੱਛਣਾ। ਤੂੰ ਬਚਪਨ 'ਚ ਕਿੱਦਾਂ ਦਾ ਸੀ, ਤੂੰ ਕਿੱਦਾਂ ਦਾ ਵੱਡਾ, ਪੜਿਆ ਕਿੱਥੇ, ਅੰਮੀ ਅੱਬੂ ਨਾਲ ਕੀ ਤਲਕ ਸੀ, ਭੈਣ ਭਰਾ ਕਿੰਨੇ, ਇਹਦੀ ਲਾਈਫ ਪੁੱਛਣੀ। 10 ਮਿੰਟ ਬਾਅਦ ਤੂੰ ਨਾਜ਼ਰੀਨ ਕਹਿਣ ਲੈ ਜੀ ਨਾਜ਼ਰੀਨ, ਉਹਦਾ ਇੱਕ ਸੈਗਮੈਂਟ डाला मेरे बचपन के दिन, सिर्फ मैं पर्सनल, ਓਕੇ, ਇਹ ਉਹਨੂੰ ਕੀ ਕਹਿੰਦੇ ਨੇ ਹੋਰ, ਮਾਈ ਸੈਲਫ, ਇਦਾਂ ਦਾ ਕੋਈ ਨਾਂ ਰੱਖ ਲਾ। ਨਾਜ਼ਰੀਨ ਹਮਾਰਾ ਸੈਗਮੈਂਟ ਹੈ ਮਾਈ ਸੈਲਫ, ਠੀਕ ਹੈ, ਠੀਕ ਹੈ, ਮੇਰੀ ਲਾਈਫ, ਮੇਰਾ ਬਚਪਨ, ਇਦਾਂ ਦਾ ਕੋਈ। ਠੀਕ, ਨਾਜ਼ਰੀਨ ਲੈ ਜੀ 10 ਮਿੰਟ ਕਲਾਕ ਲਾ ਲਾ ਅੱਗੇ ਘੜੀ ਕਿ ਜੀ ਜਿੱਥੇ ਵੀ ਗੱਲ ਹੁੰਦੀ ਵਾ ਟਾਈਮ ਹੈ ਓਕੇ, सेगमेंट ਜਨਾਬ ਸਜਾਦ ਜਾਨੀ ਸਾਹਿਬ, ਰਾਣਾ ਜਾਟ ਸਾਹਿਬ, ਮਲੰਗੀ ਸਾਹਿਬ, ਇਹ ਸਾਡਾ ਸੈਗਮੈਂਟ ਪੂਰਾ ਹੋ ਗਿਆ। ਓਕੇ, ਨਾਜ਼ਰੀਨ ਨੈਕਸਟ ਸੈਗਮੈਂਟ ਅਸੀਂ ਦੇਖਦੇ ਹਾਂ ਮੇਰੀ ਜ਼ਿੰਦਗੀ ਮੇਂ ਮੁਸ਼ਕਿਲਾਤ, ਹਾਂ, ਜਾਂ ਮੇਰੀ ਕੋਸ਼ਿਸ਼, ਮੇਰੀ ਕੋਸ਼ਿਸ਼, ਮੇਰਾ ਟਫ ਟਾਈਮ, ਮੇਰੀ ਸਟਰਗਲ। ਤੀਸਰਾ ਲਾ ਲਾ ਕਿ ਮੇਰੀ ਅਰਨਿੰਗ, ਮਤਲਬ ਫਾਈਨੈਂਸ਼ੀਅਲੀ ਹਿਸਾਬ ਨਾਲ, ਠੀਕ ਆ। ਚੌਥਾ ਇਹਦਾ 4 ਲੈਵਲ ਆਦਾ। ਜੇ ਲੋਕੀ ਤੇਰਾ 1 ਮਿੰਟ ਵੀ ਮਿਸ ਕਰ ਦੇਣ ਮੈਨੂੰ ਫੜ ਲਈ। सही बात। ਜਦੋਂ ਇੱਕੋ ਹੀ ਗੱਲ ਲੈ ਕੇ ਤੁਰੀ ਜਾਣਾ ਟੀ ਟਾਈਮ ਵਾਂਗੂ, ਉਦੋਂ ਕਿੱਥੇ ਤੋਂ ਲੋਕਾਂ ਨੇ ਅੱਗੇ ਕਰ ਕਰਕੇ ਵੇਖਣਾ ਵਾ, ਵਾਚ ਟਾਈਮ ਹੀ ਨਹੀਂ ਪੂਰਾ ਹੋਣਾ ਮੁੜ ਕੇ। ਸਾਜੀ ਇਹ ਤੇ ਹੈ। ਇੱਕ ਮਿੰਟ ਹੋਰ ਗੱਲ ਸੁਣ ਲਾ। ਜੇ ਤੂੰ ਲੈਟ ਲਾਉਣਾ ਵਾ ਪੋਡਕਾਸਟ 'ਚ, ਤੈਨੂੰ ਮੈਂ ਦੱਸਾਂਗਾ ਇੱਕ ਬਾਬਾ, ਉਹਦੇ ਕੋਲ ਤੂੰ ਲਾਈਟਾਂ ਲੈ ਕੇ ਜਾਣੀਆਂ ਨੇ ਆਪਣੀਆਂ ਜਿਹੜੀਆਂ ਤੂੰ ਲਾਉਣਾ। ਉਹ 24 ਘੰਟੇ ਵਾਸਤੇ ਲਾਈਟ ਆਪਣੇ ਕੋਲ ਰੱਖੇਗਾ, ਉਹਦੇ ਤੇ ਕੋਈ ਪੜ੍ਹਾਈ ਕਰੇਗਾ ਲਾਈਟਾਂ ਦੇ। ਉਹ ਲਾਈਟਾਂ ਲਿਆ ਕੇ ਤੂੰ ਪੋਡਕਾਸਟ ਕਰ ਲੈਣਾ, ਤੇਰੇ ਵਿਊਜ਼ ਨਹੀਂ ਫੜੇ ਜਾਣੇ। ਹਾਂਜੀ।
ਉਹ ਬਾਬਾ ਕੀ ਕਰਦਾ ਵਾ ਲੈਟਾਂ? ਉਹ ਬਾਬਾ ਲੱਖ ਰੁਪਏ ਲੈਂਦਾ ਇੱਕ ਲਾਈਟ ਦਾ। ਲੈਟ ਪੜ ਕੇ ਦਿੰਦਾ? ਲਾਈਟ ਪੜ ਕੇ ਦਿੰਦਾ। ਲੈਟ ਦੇ ਮਗਰ ਲਿਖਿਆ ਹੁੰਦਾ ਉਹ ਪੜ ਕੇ, ਉਹ ਤਾਂ ਕੋਈ ਵੀ ਪੜ ਲਓ। ਨਹੀਂ ਹਾਂ, ਲਾਈਟ ਦੇ ਉੱਪਰ ਕੋਈ ਦਮ ਕਰਦਾ ਵਾ, ਜਾਦੂ। ਉਹ ਭਾਈ ਵਾਰਡ ਉਹ ਲਾਈਟ ਜਿੱਥੇ ਵੱਜੇਗੀ ਔਰ ਜਿਹੜਾ ਤੁਸੀਂ ਰਿਕਾਰਡ ਕਰੋਗੇ ਪ੍ਰੋਗਰਾਮ ਹਿੱਟ ਆ। ਅੱਛਾ। ਤੇ ਤੇ ਕੋ ਥੋੜੇ ਪੈਸੇ ਆ, ਤੂੰ ਜ਼ੀਰੋ ਦੇ ਬਲਬ ਪੜਾ ਲਿਆ 10-12 3000 ਰੁਪਏ ਲੈਂਦਾ ਜ਼ੀਰੋ ਦੇ ਬਲਬ ਦਾ, 30000 ਰੁਪਏ ਦੇ 10 ਬਲਬ ਪੜਾ ਲਿਆ, ਬਾਕੀ ਲਾਈਟਾਂ ਲਾ ਲਾ। ਲੇਕਿਨ ਜ਼ੀਰੋ ਦਾ ਬਲਬ ਤੂੰ ਇਦਾਂ ਇੱਥੇ ਉਹ ਲਾ ਪਾ ਕੇ ਨਾ, ਉਹ ਜਿਹੜਾ ਮੁਨਾਫਾ ਤੇ ਤੇਰੇ ਮੂੰਹ ਤੇ ਲਾਈਟ ਵੱਜੇ, ਕਿਉਂਕਿ ਉਹ ਜ਼ੀਰੋ ਦੇ ਬਲਬ ਦੀ ਲਾਈਟ ਅਗਰ ਨਹੀਂ ਕਿਤੇ ਵੱਜ ਰਹੀ ਤੇ ਨਹੀਂ, ਅਗਰ ਜ਼ੀਰੋ ਦੇ ਬਲਬ ਦੀ ਲਾਈਟ ਪਿੱਛੇ ਇੱਕ ਗੁਲਦਸਤੇ ਤੇ ਵੱਜ ਰਹੀ, ਗੁਲਦਸਤਾ ਹੀ ਵੇਖੀ ਜਾਣਗੇ ਲੋਕ। ਜ਼ੀਰੋ ਦਾ ਬਲਬ ਲਾ ਕੇ ਪੋਡਕਾਸਟ ਕਰਨ ਦੇ ਮੈਂ ਨਾਲਦਿਆਂ ਨੂੰ ਲਾਈਟ ਆਂਡੀ ਤੇ ਮੈਂ ਉਹਨਾਂ ਨੂੰ ਕਹਾਂ ਅੱਧੇ ਪੈਸੇ ਤੁਸੀਂ ਪਾਓ। ਨਹੀਂ ਤੇ ਇਦਾਂ ਕਰਨਾ, 5 ਲੱਖ ਰੁਪਏ ਲੈਂਦਾ, ਉਹ ਮੀਟਰ ਹੀ ਪੜ ਦਿੰਦਾ ਜਿਹੜਾ ਬਾਹਰ ਲੱਗਾ ਹੁੰਦਾ। ਬਾਹਰਲਾ ਮੀਟਰ ਸਾਰਾ ਮੀਟਰ ਉਸ ਮੀਟਰ ਤੋਂ ਜਿੱਥੇ ਲਾਈਟ ਜਾ ਰਹੀ ਉਹ ਹਿੱਟ 10 ਲੱਖ ਦੇ ਗ੍ਰਿਡ ਨੂੰ ਪੜਾ ਲਈ। ਸਾਜੇ ਇਦਾਂ ਥੋੜੀ ਮੈਂ ਚਾਹੁੰਦਾ ਮੈਂ ਪਤਾ ਤੂੰ ਇਦਾਂ ਕਰਨਾ, ਤੂੰ ਰੁਪਈਆ ਹੋਰ ਖਰਚ 1.25 ਕਰੋੜ ਰੁਪਏ ਲਾ, ਡੈਮ ਪੜਵਾ ਲਾ ਪੂਰਾ। ਮੈਂ ਚਾਹੁੰਦਾ ਮੈਂ ਦੇਖੋ ਸਾਰੀ ਦੁਨੀਆ ਨੇ ਕੀਤਾ, ਮੈਂ ਇਹਦੇ ਚ ਮਸ਼ਹੂਰ ਯਾਨੀ ਪਤਾ ਲੱਗੇ ਕਿ ਵਨ ਓਨਲੀ ਹੋਵਾਂ ਵੀ ਫਰੀਦ ਸਾਬਰੀ ਨਾਲ ਜਿਹਨੇ ਮੈਨੂੰ ਰੋਨਾਲਡੋ ਤੱਕ ਆ ਕੇ ਕਹਿਣ, ਮੈਨੂੰ ਜਿਹੜਾ ਜੈਕੀ ਚਨ ਕਵੇ, ਅਕਸ਼ੇ ਕੁਮਾਰ ਕਵੇ ਮੇਰੇ ਨਾਲ ਪੋਡਕਾਸਟ। ਭੁੱਜੇ ਚਨੇ ਖਾ। ਭੁੱਜੇ ਚਨੇ ਦਾ ਕਿੱਦਾਂ? ਭੁੱਜੇ ਚਨਿਆਂ ਦੀ ਤੈਨੂੰ ਖਸੂਸੀਅਤ ਪਤਾ? ਨਹੀਂ। ਭੁੱਜੇ ਚਨੇ ਘੋੜਾ ਖਾਂਦਾ, ਹਾਂਜੀ, ਤਾਕਤ ਦੇ 8-8 ਸਵਾਰੀਆਂ ਖਿੱਚ ਲੈਂਦਾ। 2 ਦਿਨ ਘੋੜੇ ਨੂੰ ਭੁੱਜੇ ਚਨੇ ਨਾ ਖਵਾ, ਉਹਦੇ ਕੋ ਪੈਰਾਂ ਤੇ ਨਹੀਂ ਖਲੋਤਾ ਜਾਣਾ। ਭੁੱਜੇ ਚਨਿਆਂ ਦੀ ਤਾਕਤ, ਦੇਸੀ ਕਲਮੇ ਦਾ ਸ਼ੋਰਬਾ ਤੇ ਛੋਟੀ ਮੁਰਗੇ ਦੇ ਕਾਲੇ ਚਨੇ, ਇਹਨਾਂ 'ਚ ਇੱਕੋ ਜਿਹੀ ਤਾਕਤ ਹੁੰਦੀ। ਦੇਸੀ ਮੁਰਗੇ ਦਾ ਸ਼ੋਰਬਾ ਤੇ ਭੁੱਜੇ ਚਨੇ, ਹਾਂ, ਤੈਨੂੰ ਪਤਾ ਵਾ ਘੋੜਾ ਖਿੱਚਦਾ, ਘੋੜੇ ਨੂੰ ਨਾ, ਤੈਨੂੰ ਪਤਾ ਘੋੜੇ ਦੇ ਵਿੱਚ ਇੱਕ ਜਾਨਵਰਾਂ 'ਚ ਇੱਕ ਕੁਆਲਿਟੀ ਹੁੰਦੀ ਹੈ। ਘੋੜੇ 'ਚ ਖਾਸ ਕਰ ਤੂੰ ਦੇਖੀ, ਘੋੜੇ ਦੀ ਕਿਸੇ ਵੀ ਸਕਿਨ ਦੇ ਉੱਤੇ ਨਾ ਉਹ ਮੱਖੀ ਰੱਖ ਦੇ, ਉਹ ਮਤਲਬ ਕੋਈ ਐਡਾ ਕੋਈ ਹਸ਼ਰਾਤ ਰੱਖ ਦੇ ਜਿਹੜਾ ਉਹਨੂੰ ਤੁਰੰਤ ਖਾਰਿਸ਼ ਕਰੇ, ਉਹ ਓਨੀ ਏਰੀਆ ਦੀ ਸਕਿਨ ਇੰਜ ਵਾਈਬ੍ਰੇਟ ਕਰੇਗਾ। ਇਹ ਰੱਬ ਨੇ ਖਸੂਸੀਅਤ ਦਿੱਤੀ। ਦੇਖੋ ਹੁਣ ਬੰਦੇ ਦੇ ਇੱਥੇ ਬੈਠੀ, ਬੰਦੇ ਨੇ ਇੰਜ ਕਰ ਲਿਆ, ਇੱਥੇ ਬੈਠੀ ਉਹ ਆ ਕਿਚ ਲੱਗ ਗਿਆ, ਇਹਨੂੰ ਕਹਤਾ ਯਾਰ ਦੇਖੀ ਮੇਰੇ ਕੋਲ ਚੀਜ਼। ਜਾਨਵਰ ਵਿਚਾਰੇ ਕੀ ਕਰਨ, ਉਹਨਾਂ ਦੇ ਕੋਈ ਹਸ਼ਰਾਤ ਜਿਹੜਾ ਬਹਿ ਜਦੋਂ ਉਹਦੇ ਉਹ ਖਾ ਜਾਏਗਾ ਉਹਨਾਂ ਨੂੰ, ਤੂੰ ਕੀ ਕਰਨ? ਉਹਨਾਂ ਨੂੰ ਰੱਬ ਨੇ ਕੁਆਲਿਟੀ ਦਿੱਤੀ ਹੈ, ਉਹ ਆਪਣੇ ਜਿਸ ਮਰਜ਼ੀ ਹਿੱਸੇ ਦੀ ਸਕਿਨ ਨੂੰ ਬੜਰ ਕਰਦੇ ਨੇ ਤੇ ਬੰਦਾ ਉਹ ਉੱਡ ਜਾਂਦਾ। ਹਾਂਜੀ, ਦੇਖਿਆ ਨਹੀਂ ਕਦੀ ਸੋਚ, ਕਦੀ ਮੱਝ ਦੇ ਉੱਤੇ ਕੋਈ ਚੀਜ਼ ਬਿਠਾ ਦੇ, ਉਹਨੇ ਹਿੱਸੇ ਨੂੰ, ਉਹਨੀ ਜਿਲਦ ਨੂੰ, ਸਕਿਨ ਨੂੰ ਇੰਜ ਕਰੇਗੀ। ਮੱਝ ਉਸਤਾਦ ਜੀ ਪੂਛਲ ਵੀ ਘੁਮਾ ਕੇ ਮਾਰ ਦਿੰਦੀ ਕੱਲੀ, ਹਾਂ, ਸੁੰਡ ਘੁਮਾਣ, ਹੱਥ ਸੁੰਡ ਘੁਮਾਉਣ ਦਾ ਪੂਰਾ ਐ। ਨਹੀਂ ਸੁਣ ਨਹੀਂ, ਉਹ ਪਿੱਛੇ ਹੁਣ ਪਿੱਛੇ ਇੱਕ ਜਗ੍ਹਾ ਤੇ ਬੈਠੀ ਹੈ ਜਿੱਦਾਂ। ਨਹੀਂ ਗੱਲ ਕਰਦੇ ਵੀ ਅੱਲਾ ਨੇ ਤਾਕਤ ਦਿੱਤੀ ਆ। ਸਾਡੇ ਪਾਕਿਸਤਾਨ ਦੇ 98 ਬੰਦਿਆਂ ਨੂੰ, ਇੱਥੇ ਦੇ ਪੰਜਾਬ ਦੇ ਜਿਨ੍ਹਾਂ ਨੂੰ ਹਲੇ ਨਹੀਂ ਪਤਾ, ਉਹਨਾਂ ਨੂੰ ਨਹਾਉਣ ਲੱਗਿਆ ਸਿਰਫ ਲੱਕ 'ਚ ਸਾਬਣ ਲਾਉਣ ਲੱਗਿਆਂ ਦੀ ਪ੍ਰੋਬਲਮ ਅੱਜ ਤੱਕ ਕੋਈ ਨਹੀਂ ਖਤਮ ਹੋਈ। 2024 ਆ ਗਿਆ, ਹਾਂ ਦੱਸ, ਸਾਰੇ ਕਿਤੇ ਸਾਬਣ ਲਾ ਲਿਆ, ਨਹਾ ਲਿਆ, ਲੱਕ ਤੱਕ ਹੱਥ ਹੀ ਨਹੀਂ ਜਾਂਦਾ। ਨਹੀਂ ਜਾ ਰਿਹਾ। ਉਹਦੇ ਲਈ ਫਿਰ ਉਹ ਨਵੀਆਂ ਚੀਜ਼ਾਂ ਬਣੀਆਂ ਨੇ, ਬਰਸ਼। ਉਹ ਹੁਣ ਉਹ ਨਹੀਂ, ਹਰ ਕਿਸੇ ਕੋ ਨਹੀਂ ਹੈਗਾ। ਕਈ ਆ ਮਿੱਠਾ ਮੈਨੂੰ ਕਿਦੋਂ ਦੱਸਦਾ, ਮੈਂ ਕਿਹਾ ਮਿੱਠੇ ਤੂੰ ਕਰਦਾ, ਕਹਿੰਦਾ ਉਸਤਾਦ ਜੀ ਮੈਂ ਕੰਧ ਤੇ ਸਾਬਣ ਲਾਉਣਾ, ਮਗਰ ਇਹੀ ਕੀਤਾ। ਅੱਛਾ, ਔਰ ਜੈਨੂਅਨ ਮੈਂ ਇੱਕ ਚਾਈਨੀ ਪ੍ਰੋਡਕਟ ਆਈ ਹੈ ਨਵੀਂ ਚਾਈਨੀਜ਼, ਉਹ ਇੰਜ ਜਾਲੀ ਜੀ ਨਾ, ਉਹ ਕੰਧ ਨਾਲ ਲੱਗੀ ਹੈ, ਤੁਸੀਂ ਉਹ ਜਾ ਕੇ ਉਹਦੇ ਨਾਲ ਕੰਧ ਆਪਣਾ ਇੰਜ ਰਗੜਨਾ। ਨਹੀਂ ਉਹ ਆਪ ਕਰਦੇ। ਇੱਕ ਹੋਰ ਆਇਆ, ਮੈਂ ਰੱਖਿਆ ਅੰਦਰ, ਉਹ ਜਿਹਦਾ ਨਹੀਂ ਹੁੰਦੀ ਸੀ, ਉਂਝ ਟੈਪ ਦਾ ਆਇਆ ਲੰਮਾ, ਦੋਵਾਂ ਸਾਈਡਾਂ ਤੋਂ ਪੈਂਦਾ, ਮੈਂ ਇੰਜ ਕਰਕੇ ਪਿੱਛੋਂ ਇੰਜ ਕਰਕੇ। ਅਸੀਂ ਜਿੱਥੇ ਲੱਕ ਆਉਂਦਾ ਨਾ ਉੱਥੇ ਵਾਸ਼ਰੂਮ ਚੋਂ ਇੱਟ ਕਢਾਈ ਆ, ਹੱਥ ਆਉਂਦਾ, ਉਹ ਹੱਥ ਨਾਲ ਸਾਬਣ ਲਾ ਕੇ ਫੇਰ ਬਾਅਦ ਚ ਜਾਂਦਾ, ਇੱਟ ਕਢਾ ਲਈ ਦੀ ਨਾ, ਉਹਨਾਂ ਹੱਥ ਆਉਂਦਾ, ਬਸ ਠੀਕ ਆ। ਚਨੇ ਦੱਸਣ ਦੇ ਸੀ ਉਹਨੇ ਮਸ਼ਹੂਰ ਹੋਣਾ ਸੀ। ਚਨੇ ਭਾਜੀ, ਰੋਨਾਲਡੋ ਚਨੇ ਖਾਂਦਾ ਹੈ। ਰੋਨਾਲਡੋ ਇੱਕ ਮਿੰਟ ਠਹਿਰ ਜਾ। ਰੋਨਾਲਡੋ ਨੂੰ ਜਦੋਂ ਉਹਨੂੰ ਕਸਮ ਦੇ ਕੇ ਪੁੱਛ ਲਈ, ਜਦੋਂ ਚੈੱਕ ਕਰੇਗਾ ਉਹਦੀ ਜੇਬ ਦੇ ਵਿੱਚ ਇਹਨੇ ਭੁੱਜੇ ਚਨੇ ਲਾਜ਼ਮੀ ਹੋਣਗੇ। ਭੁੱਜੇ ਚਨਿਆਂ ਤੋਂ ਬਗੈਰ ਉਹਦੇ ਕੋਲ ਤੁਰਿਆ ਨਹੀਂ ਜਾਂਦਾ, ਉਹਦੇ ਕੋਈ ਹਿੱਟ ਹੀ ਨਹੀਂ ਵੱਜਦੀ। ਰੋਨਾਲਡੋ, ਹਾਂਜੀ, ਉਹਦਾ ਇੱਕ ਪੂਰਾ ਕਾਲਮ ਛਪਿਆ ਵਾ। ਉਹਨੇ, ਹਾਂਜੀ, ਉਹਨੇ ਕਿਹਾ ਜੀ ਮੈਂ ਇੱਕ ਮੈਚ ਦੇ ਵਿੱਚ ਭੁੱਜੇ ਚਨੇ ਨਹੀਂ ਖਾਦੇ, ਮੇਰੇ ਕੋਲ ਹਿੱਟ ਹੀ ਨਾ ਵੱਜੇ। ਮੈਨੂੰ ਗੋਲ ਮੈਨੂੰ ਫੁੱਟਬਾਲ 2-2 ਨਜ਼ਰ ਆਉਂਦੇ ਸੀ। ਦੋਰੂ ਗੋਰੂ ਮੈਂ ਦੌਰੂ ਵਰੂ ਹੋ ਗਿਆ, ਤਾਕਤ ਹੀ ਨਹੀਂ ਰਹੀ। ਮੈਨੂੰ ਇੰਝ ਲੱਗੇ ਮੈਂ ਬਜ਼ੁਰਗ ਹਾਂ। ਕਹਿੰਦਾ ਯਾਰ ਉਧਰੋਂ ਮੈਚ ਸਿਰੇ ਚੜਿਆ ਸੀ, ਗੋਲ ਚਾਹੀਦਾ ਸੀ ਇੱਕ। ਕਹਿੰਦਾ ਮੈਂ ਰੈਫਰੀ ਨੂੰ ਥੋੜਾ ਜਿਹਾ ਬਹਾਨਾ ਕੀਤਾ, ਮੇਰੀ ਤਬੀਅਤ ਨਹੀਂ ਸਹੀ, ਜ਼ਰਾ 2 ਮਿੰਟ ਸਿਰਫ ਮੈਂ ਜ਼ਰਾ ਕੰਮ ਕਰਨਾ। ਉਹਨੇ ਕੀਤਾ, ਕਹਿੰਦਾ ਮੈਂ ਪੂਰੇ ਹਾਲ ਦੇ ਵਿੱਚ ਇੱਕ ਐਲਾਨ ਕਰਾਇਆ ਕਿ ਵੀ ਕਿਸੇ ਕੋਲ ਭੁੱਜੇ ਚਨੇ ਹੈਗੇ ਨੇ। ਇੱਕ ਬਾਬਾ ਉੱਠਿਆ, ਸਾਫਾ ਲਿਆ, ਉਹਨੇ ਮੁੰਦਰੀਆਂ ਪਾਈਆਂ 5-5। ਅੱਛਾ, ਪੁਰਤਗਾਲ ਦੇ ਮੈਚ ਦੇ ਵਿੱਚ ਉਹ ਉੱਠਿਆ, ਪੁੱਤ ਮੈਂ ਰੋਨਾਲਡੋ, ਮੈਂ ਪੁੱਤ ਮੇਰੇ ਕੋ ਹੈ ਰੋਨਾਲਡੋ। ਉਹਨੇ ਭਾਜੀ ਇੰਜ ਕਰਕੇ ਦਿੱਤੇ ਨੇ, ਉਹਨੇ 2 ਫੱਕੇ ਮਾਰੇ ਨੇ। 2 ਫੱਕੇ ਮਾਰ ਕੇ ਰੋਨਾਲਡੋ ਜਵਾਨ ਦਾ ਬੱਚਾ ਗਿਆ ਵਾ। ਔਰ ਉਹਦੀ ਤੂੰ ਵੀਡੀਓ ਦੇਖੀ ਜਿਹਦੇ ਚ ਇੰਜ ਇੱਕ ਬੰਦੇ ਦੇ ਉੱਤੋਂ ਡਾਈ ਮਾਰ ਕੇ 14-15 ਫੁੱਟ ਦਾ ਜੰਪ ਮਾਰ ਕੇ ਉਹਨੇ ਗੋਲ ਕੀਤਾ, ਸਿਰ ਮਾਰ ਕੇ ਉਹਨੇ ਗੋਲ ਕੀਤਾ, ਉਹਦੀ ਹਿੱਟ। ਔਰ ਉਸ ਮੈਚ ਉਹਨੂੰ ਪਤਾ ਨਹੀਂ ਕਿੰਨੇ ਲੱਖ ਡਾਲਰ ਇਨਾਮ ਮਿਲਿਆ, ਉਹਨੇ ਸਾਰਾ ਬਾਬੇ ਨੂੰ ਦੇ ਦਿੱਤਾ। ਬਾਬਾ ਇਸ ਟਾਈਮ ਅਮਰੀਕਾ 'ਚ ਕੋਠੀਆਂ ਛੁੱਟੀਆਂ ਪਾ ਕੇ ਕਾਰੋਬਾਰ ਕਰ ਰਿਹਾ ਆਪਣਾ। ਉਹਨੇ
ਭੁੱਜੇ ਚਨਿਆਂ ਤੋਂ। ਟੀਵੀ ਤੇ ਮੈਚ ਲੱਗਾ ਰੋਨਾਲਡੋ ਦਾ, ਉੱਥੇ ਕਹਿੰਦਾ ਵੇਖੋ ਹੈਗੇ ਚਣੇ ਭਾਜੀ, ਟੀਵੀ ਤੇ ਤੁਹਾਨੂੰ ਕੀ ਕਹਿਣਾ ਵਾ? ਤੇ ਭਾਜਣ ਪੋਡਕਾਸਟ ਕਰਨ ਵਾਸਤੇ ਸਭ ਤੋਂ ਪਹਿਲੇ ਤੁਹਾਨੂੰ ਜ਼ਰੂਰੀ ਆ ਪੁੱਜੇ ਚ ਨੇ ਨਹੀਂ ਹਾਂ ਭੁੱਜੇ ਚਨੇ, ਤਾਕਤ, ਐਕਟਿਵ ਰਹੇ ਤੂੰ। ਨਾਲੇ ਉਸਤਾਦ ਜੀ ਮਾਜ਼ਰਤ, ਨਾਲੇ ਗੈਸਟ ਨੂੰ ਜਿਹੜਾ ਬੰਦਾ ਇੱਜ਼ਤ ਨਹੀਂ ਨਾ ਦਿੰਦਾ, ਗੈਸਟ ਨੇ ਵਾਸ਼ਿੰਗ ਵੇਅਰ ਪਾਈ ਹੁੰਦੀ, ਆਪ ਉਹਦੇ ਸਾਹਮਣੇ ਲੱਠਾ ਪਾ ਕੇ ਲੱਤ ਲੱਗ ਬੈਠਾ ਹੁੰਦਾ, ਆਹੋ ਵੀ ਗੈਸਟ ਤੇ ਤੂੰ ਲੱਗਣ ਨੇ, ਉਹਨੂੰ ਇੱਜ਼ਤ ਦੇ। ਹਮੇਸ਼ਾ ਗੈਸਟ ਨਾਲੋਂ ਘਟੇ ਲੱਗਣਾ ਵਾ। ਹਾਂ ਵੀ ਉਹ ਵਿਚਾਰੇ ਦਾ ਬੱਤੀ ਵਰਗਾ ਮੂੰਹ ਆ, ਤੂੰ ਆਪ 60 ਕਰੀਮਾਂ ਲਾ ਕੇ ਮਸਾਜ ਕਰਾ ਕੇ ਉਹ ਘਟ ਜਾਂਦਾ ਯਾਰ, ਵੀ ਮੈਂ ਇਹਨੂੰ ਇੰਟਰਵਿਊ ਕੀ ਦੇਵਾਂ, ਹਾਂ, ਉਹ ਸਹੀ ਤੂੰ ਗੱਲ। ਬੁਲਾਇਆ ਵਾ, ਕੋਈ ਇੱਜ਼ਤ ਪਾਣੀ ਜੀ ਕੁਛ ਐਸਾ ਕਿ ਜਿਹੜੀ ਮੈਂ ਕਹਿੰਦਾ ਵਾ ਕਿ ਮੇਰਾ ਵੱਡੇ ਚੈਨਲਾਂ ਤੇ ਵੱਡਾ ਹੀ ਫਰੇਮ ਹੋਵੇ ਕਿ ਜਿਵੇਂ ਮੈਂ ਕਹਿੰਦਾ ਮਸ਼ਹੂਰ ਹੋ ਜਾਵਾਂ ਦੁਨੀਆ ਤੇਰੀ ਪੋਡਕਾਸਟ ਮਤਲਬ ਲੋਕੀ ਯਾਦ ਰੱਖਣ ਯਾਦ ਸਾਰ ਉਹ ਇਦਾਂ ਦਾ ਸੀ। ਤੂੰ ਇੱਕ ਪਿਸਟਲ ਲੈ, ਠੀਕ ਹੈ ਜੀ, ਉਹ ਚ ਗੋਲੀ ਪੂਰੀ ਭਰ ਕੇ ਤੇ ਉਹਦੇ ਚ ਇੱਕ ਗੋਲੀ ਪਾ ਲਾ ਟਰ ਕਰਕੇ, ਉਹ ਜਿਹੜਾ ਬਚ ਗੇਠਾ ਉਹਨੂੰ ਕਹੋ ਜੀ ਇੱਕ ਵਾਰੀ ਤੁਸੀਂ ਮਾਰਨੀ, ਇੱਕ ਵਾਰੀ ਮੈਂ, ਜਿਹੜਾ ਮਰ ਗਿਆ ਲੈ। ਤੇਰੀ ਪੋਡਕਾਸਟ ਮਿਲੀਅਨ ਟ੍ਰਿਲੀਅਨ ਬਿਲੀਅਨ ਚ ਜਾਏਗੀ। ਸਹੀ ਗੱਲ। ਇਹ ਪੋਡਕਾਸਟ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ। ਮੇਰੇ ਨਾਲ ਕਰ ਲੈ, ਨੋ ਇਸ਼ੂ। ਮੇਰਾ ਭਰਾ ਹਿੱਟ ਹੋ ਜਾਵੇ, ਭਾਵੇਂ ਮਰ ਜਾਵੇ, ਲੇਕਿਨ ਹਿੱਟ ਹੋ ਜਾਵੇ, ਕੋਈ ਰੋਲਾ ਨਹੀਂ। ਲੇਕਿਨ ਮੇਰੀ ਇੱਕ ਸ਼ਰਤ ਹੋਏਗੀ, ਮੈਂ ਆਪਣੇ ਮਾਰਨ ਤੋਂ ਪਹਿਲੇ ਥੋੜਾ ਜਿਹਾ ਉਹਨੂੰ ਖੋਲ ਕੇ ਦੇਖਣਾ ਵਾ, ਤੇ ਮੈਂ ਨਹੀਂ ਵੇਖਣਾ। ਤੇ ਜਦੋਂ ਮੈਂ ਤੈਨੂੰ ਫੜਾਉਣਾ ਨਾ, ਉਦੋਂ ਮੈਂ ਬਿਲਕੁਲ ਸੈਕੰਡ ਲਾਸਟ ਤੇ ਰੱਖ ਦੇਣਾ ਉਹਨੂੰ, ਮੈਂ ਕਹਿਣਾ ਲੈ ਫੜ। ਤੇ ਜਦੋਂ ਤੂੰ ਢਾਬਾ ਹੋ ਜਾਣਾ, ਉਸ ਤੋਂ ਬਾਅਦ ਮੈਂ ਕਹਿਣਾ ਨਾਜ਼ਰੀਨ ਹੁਣ ਐਂਕਰ ਹੀ ਮਰ ਗਿਆ, ਮੈਂ ਵੀ ਚੱਲਦਾ, ਹੁਣ ਕੀ ਕਰਨਾ। ਲੈ ਉਹ ਪੋਡਕਾਸਟ ਤੇਰੀ, ਨਹੀਂ ਤੇ ਏਦਾਂ ਕਰ, ਪੋਡਕਾਸਟ ਜਿੱਥੇ ਤੂੰ ਬੈਠਾ ਨਾ, ਉੱਤੇ ਰੱਸਾ ਬੰਨ, ਫਾਂਸੀ ਦਾ ਫੰਦਾ ਪਾ ਲਾ, ਉਹ ਫਾਂਸੀ ਦਾ ਫੰਦਾ ਪਾ ਕੇ ਨਾਲ ਪੋਡਕਾਸਟ ਕਰ, ਸਹੀ ਗੱਲ। ਬਸ ਸੈਗਮੈਂਟ ਮੁੱਕੇ ਤੇ ਟੰਗਿਆ ਜਾਏ। ਨਹੀਂ ਨਾ ਵੀ ਟੰਗਿਆ ਜਾਏ, ਮਸ਼ਹੂਰ ਹੋ ਜਾਏਗਾ ਯਾਰ। ਉਹ ਫਰੀਦ ਸਾਹਿਬ ਨੇ ਕੀ ਕਿਹਨੂੰ ਕੀਤਾ, ਫਾਂਸੀ ਦਾ ਫੰਦਾ ਪਾ ਕੇ ਪੋਡਕਾਸਟ ਕਰ ਰਹੇ। ਜੀ ਇਦਾਂ ਨਹੀਂ, ਉਹ ਯਾਰ ਅਨੋਖੀ ਚੀਜ਼ ਕਰ, ਅਨੋਖੀ। ਇਹ ਚੈਨਲ ਮਸ਼ਹੂਰ ਹੋ ਜਾਵਾਂ, ਲੋਕੀ ਮਤਲਬ ਮੇਰਾ ਵੇਖਣ ਕਿਤੇ ਪੋਡਕਾਸਟ ਸਾਰੇ ਛੱਡ ਦੇਣ ਉਦੋਂ ਜਦੋਂ ਪਤਾ ਲੱਗੇ ਫਰੀਦ ਸਾਬਰੀ ਦਾ ਲਓ ਪੋਡਕਾਸਟ। ਜੀ, ਤੂੰ ਸੀਰੀਅਸ ਪੋਡਕਾਸਟ ਕਰਦੇ ਕਰਦੇ ਸਿਰਫ ਇੱਕ ਜਸਟਰ ਦੇਣਾ ਹੈ ਕਰਕੇ, ਮਤਲਬ ਲਾਈਕ ਐ ਹੁਣ ਤੂੰ ਆ ਗਾਹਕ, ਸੌਰੀ ਗੈਸਟ ਆ, मैं तो कह रहा सर आपने तलीम हासिल की, नहीं करना एटम करनी वे ते हंसना नहीं या कोई इधर आपने तलीम कहाँ से हासिल की सर एटम। वाह। अस्सलाम वालेकुम नाज़रीन, हम आपके साथ बात कर रहे हैं और नाज़रीन बात ये है कि हम इस वक्त मेरे साथ फरीद साबरी हैं, फरीद साहब से हम सवाल करेंगे टैप कर रही है और सीरियस, और तेनू ना पता वे मैं की कर रहा। ओके हाँ कुछ कर नवा ਸਾਜੀ ਇਹਦੇ ਚ ਇਦਾਂ ਹੋਵੇ ਵੀ ਮੈਨੂੰ ਲੋਕ ਨਾ ਵੱਡੇ ਚੈਨਲ ਵਾਲੇ, ਜਿਵੇਂ ਵੱਡੇ ਚੈਨਲ ਵਾਲੇ ਨਾ, ਉਹ ਕਹਿਣ ਕਿ ਭਾਈ ਸਾਡੇ ਇਹ ਪੋਡਕਾਸਟ ਤੁਸੀਂ ਮੈਨੂੰ ਦੇ ਦਿਓ। ਜਦੋਂ ਹਿੱਟ ਹੋ ਗਈ ਪੋਡਕਾਸਟ, ਫੇ ਵੱਡੇ ਚੈਨਲ ਨੂੰ ਦੇ ਦਾਂਗੇ। ਪਾਗਲ ਤੂੰ, ਮਿਹਨਤ ਤੂੰ ਆਪ ਕਰਨੀ। ਸਾਜੀ ਮੈਨੂੰ ਜੈਕੀ ਚੈਨ ਫੋਨ ਕਰੇਗਾ, ਯਾਰ ਮੇਰੇ ਨਾਲ ਪੋਡਕਾਸਟ ਕਰੇਗਾ ਇੱਜ਼ਤ ਦੇਣੀ ਸਿੱਖ। ਕੁਛ ਨਵਾਂ ਕਰ, ਮੇਰੀ ਗੱਲ ਸੁਣ, ਲੰਮੇ ਪੈ ਕੇ ਪੋਡਕਾਸਟ ਕਰ। ਹਾਂ ਤੂੰ ਵੀ ਲੰਮੇ ਪਿਆ, ਉਹ ਵੀ ਲੰਮੇ ਪਿਆ, ਉੱਤੇ ਕੈਮਰਾ ਲੱਗਾ, ਹੈਲਮਟ ਪਾਏ ਹੁਣ, ਹੈਲਮਟ ਜਦੋਂ ਇੰਜ ਕਰਕੇ ਉਹ ਚੁੱਕੇ ਤੇ ਫਿਰ ਉਹਦੇ ਉੱਤੋਂ ਕੈਮਰਾ ਵੱਜੇ ਤੇ ਜੱਫੀ ਪਾਈ ਹੋਵੇ ਤੂੰ ਗੈਸਟ ਨਾ ਕਰਕੇ, ਇੱਥੇ ਉਹਦਾ ਮੂੰਹ ਹੋਵੇ, ਇੱਥੇ ਪੋਡਕਾਸਟ ਕਰਨੀ ਹੈ। ਕੈਸੇ ਆ ਠੀਕ ਹੈ। ਇਹ ਵੀ ਹੋ ਸਕਦਾ ਕੁਛ ਤੇ ਨਵਾਂ ਕਰ, ਭਾਵੇਂ ਪਿਆਰ ਬਾਜ਼ਾਰੀ ਕਰ। ਜਾਂ ਉਸਤਾਦ ਜੀ ਉੱਤੋਂ ਕੈਮਰਾ ਵੱਜੇ ਤੇ ਗੈਸਟ ਇਹ ਸੋਹਣਾ ਗੈਸਟ ਦੀ ਚਾਂਪੀ ਕਰ ਰਹੇ ਹੋ, ਜਾਂ ਗੈਸਟ ਦੀ ਚਾਂਪੀ ਕਰ ਰਹੇ ਹੋ। ਨਹੀਂ ਉੱਤੋਂ ਕੈਮਰਾ ਵੈਸੇ ਵੱਜੇ ਤੇਰੇ ਸਿਰ 'ਚ। ਹਾਂ ਨਹੀਂ ਉਸਤਾਦ ਜੀ ਇਦਾਂ ਨਵਾਂ ਹੋਵੇ ਕੁਛ। ਇਦਾਂ ਨਹੀਂ, ਮੈਂ ਦੱਸਦਾ ਤੈਨੂੰ, ਜਿੱਥੇ ਤੂੰ ਪੋਡਕਾਸਟ ਕਰਨਾ ਨਾ, ਉੱਥੇ ਤੂੰ 12 ਚੋਂ 14 ਬਿੱਲੀਆਂ ਅੰਦਰ ਵੜ ਦੇ, ਟੇਬਲ ਤੇ ਵੀ ਬਿੱਲੀਆਂ, ਉੱਧਰ ਵੀ ਬਿੱਲੀਆਂ ਭੱਜੀਆਂ ਫਿਰਨ, ਤੇ ਨਾਲ 5-7 ਚੂਹੇ ਛੱਡਦੇ ਅੰਦਰ, ਉਹ ਮਗਰ ਅੱਗੇ ਤੇ ਤੂੰ ਸੀਰੀਅਸ ਗੱਲ ਕਰਨੀ। ਤੁਹਾਨੂੰ ਦੋਵਾਂ ਨੂੰ ਇਹ ਨਾ ਪਤਾ ਹੋਵੇ ਕਿ ਇੱਥੇ ਕੀ ਹੋ ਰਿਹਾ। ਗੈਸਟ ਇੰਜ ਕਰਕੇ ਬੈਠਾ ਹੋਵੇ ਪੂਰੀ, ਨਹੀਂ ਬਿਲਕੁਲ ਨਾਰਮਲ ਬੈਠਾ ਹੋਵੇ, ਨਹੀਂ ਤੇ ਉਹ ਤੂੰ ਵੀ ਤੇਰੇ ਇੱਥੇ ਚੂਹਾ ਬੈਠਾ ਹੋਵੇ, ਇੱਧਰ ਬਿੱਲੀ ਬੈਠੀ ਹੋਵੇ ਤੇਰੇ, ਲੇਕਿਨ ਤੂੰ ਸੀਰੀਅਸ ਰਹਿਣਾ। ਮਿਲੀਅਨਾਂ ਵਾਲੀ ਗੱਲ ਜਾਂ ਇਹ ਵੀ ਹੋ ਸਕਦਾ ਨਾ, ਗੈਸਟ ਬੈਠਾ ਹੋਵੇ, ਉਹਦੇ ਸਾਹਮਣੇ ਲਿਆ ਕੇ ਸਭ ਤੋਂ ਛੋਟਾ ਮੁੰਡਾ ਨਹਾਉਣ ਲੱਗ ਜਾਵੇ ਟੱਪ ਕੇ। ਯਾਰ ਆ ਦੇ ਗੈਸਟ ਵੇਖਣਾ ਵੀ ਆ ਕੇ ਹੋ ਗਿਆ। ਸੀਟ ਵਾਲਾ ਵਾਸ਼ਰੂਮ ਹੁੰਦਾ ਨਾ, ਸੀਟ ਵਾਲਾ, ਹਾਂ, ਉਹ 2 ਸੀਟਾਂ ਹੋਣ, ਤੁਸੀਂ ਬੈਠੇ ਹੋ ਅਖਬਾਰ। ਹਾਂ 2 ਕਮੋਡ, ਹਾਂ 2 ਕਮੋਡ ਲਾ, ਕਮੋਡ ਦੇ ਉੱਤੇ ਬਹਿ ਕੇ ਤੂੰ ਉਧਰ ਕਮੋਡ ਤੇ ਬੈਠਾ, ਗੈਸਟ ਉਧਰ ਕਮੋਡ ਤੇ ਬੈਠਾ। ਸਵਾਲ ਕਿੱਦਾਂ ਕਰਕੇ? ਹਾਂਜੀ ਕੀ ਆਪਕਾ ਤਬੀਅਤ ਸਹੀ? ਨਹੀਂ ਉਹ ਸਿਰਫ ਜਸਟ ਬਸ ਸੀਟ ਬੈਠਣਾ ਹੀ ਨਵੀਂ ਗੱਲ। 2 ਕਮੋਡ ਲੱਗੇ ਹੋਏ ਸਾਜੀ ਇਦਾਂ ਦੇ ਕੋਈ ਗੈਸਟ ਆਏਗਾ ਨਹੀਂ ਕਿ ਯਾਰ ਕਹਿਣ ਕਿ ਯਾਰ ਜਿਹੜਾ ਟੈਲੈਂਟ ਨੂੰ ਸਮਝਦਾ ਨਾ, ਨਵੀਂ ਚੀਜ਼ ਨੂੰ, ਉਹ ਜ਼ਰੂਰ ਆਏਗਾ। ਇਫੈਕਟ ਵੀ ਲੱਗਣਗੇ। ਇਦਾਂ ਦੇ ਗੋਰੇ ਕੰਮ ਕਰਦੇ ਨੇ, ਔਰ ਉੱਥੇ ਬੜੇ ਵੱਡੇ ਗੈਸਟ ਆ ਕੇ ਪੈਂਦੇ ਨੇ। ਵਾਸ਼ਰੂਮ ਬਣਿਆ, ਵਾਸ਼ਰੂਮ ਦੇ ਅੰਦਰ 2 ਕਮੋਡ ਲੱਗੇ ਨੇ, ਇਧਰ ਗੈਸਟ ਬੈਠਾ, ਇਧਰ ਉਹ ਬੈਠਾ, ਬਾਕੀ ਕਮੋਡਾਂ ਦੇ ਕਾਮੇਡੀਅਨ ਵੀ ਭਾਲਾ ਇੱਕ ਦੋ ਮਿੱਠੇ ਲੈ ਜੀ ਨਾਲ ਪੋਡਕਾਸਟ ਕੀਤੀ, ਹੱਥ ਧੋਤੇ, ਚਲੋ। ਹਾਂ ਮਿੱਠਾ ਫੋਨ ਨਹੀਂ ਚੁੱਕਦਾ ਮੇਰਾ ਸਾਡੀ ਬਾਤ ਕਿੱਥੇ ਆ ਦੇ ਰਹੀ ਆ। ਨੀਲ ਕਪੂਰ ਸਾਹਿਬ ਦੇ ਮੂੰਹ ਤੇ ਗਲਾਸ ਪਾਣੀ ਦਾ ਪਾਇਆ, ਤੁਹਾਨੂੰ ਪਤਾ? ਹਾਂ
ਉਹ ਮੈਂ ਦੇਖੀ ਜਦੋਂ ਉਹਨਾਂ ਨੇ ਕਿਹਾ ਯਾਰ ਇਹ ਇੰਡਸਟਰੀ ਦਾ ਸਭ ਤੋਂ ਘਟੀਆ डायरेक्टर पता नहीं कौन है, ਉਹ ਕਹਿੰਦਾ अरे सर आप अब कुछ नहीं है, वो गया वो माई नेम इज लखन वाला दौर चला गया अब। ਤੇ ਉਹਨੂੰ ਗੁੱਸਾ ਚੜਦਾ, ਉਹ ਪਾਣੀ ਉਹ ਪਹਿਲੇ ਗਲਾਸ ਉਹਦੇ ਪੈਰ ਤੇ ਡਿੱਗਦਾ ਵਾ, ਅਨਿਲ ਕਪੂਰ ਗੁੱਸੇ ਚ ਰੱਖਦਾ ਨਾ ਤੇ ਉਹਦੇ ਪੈਰ ਤੇ ਡਿੱਗ ਪੈਂਦਾ, ਤੇ ਉਹ ਜਿਹੜਾ ਬੱਚਾ ਹੁੰਦਾ ਨਾ ਉਹ ਫੜ ਕੇ ਉਹਦੇ ਮੂੰਹ ਤੇ ਮਾਰਦਾ। ਉਹ ਕਿਉਂ ਜੀ? ਸੋ ਵੀ ਅਗਰ ਡਾਇਰੈਕਟਰ ਫਿਰ ਡਾਇਰੈਕਟਰ ਹੁੰਦਾ ਉਹ ਕੌਣ ਸੀਗਾ? ਉਹ ਕੋਈ ਹੈ ਸੀ ਕਾਸ਼ਿਫ ਨਾਂ ਦਾ ਮੁੰਡਾ ਉਸਤਾਦ ਜੀ। ਲੇਕਿਨ ਇਹ ਵਾ ਕਿ ਇਦਾਂ ਲੋਕ ਆ ਜਿਵੇਂ ਹੁਣ ਸ਼ਬੀਰ ਜਾਨ ਸਾਹਿਬ ਤੇ ਉਹਨਾਂ ਨੇ ਕਿਹਾ ਜੀ ਉਹ ਹੈ ਫੁੱਲ ਬੂਟੇ ਹੀ ਸਨ, ਉਹਨਾਂ ਇੱਕ ਜੇ ਲਾਈਵ ਸ਼ੋਅ ਸੁੱਟੇ ਤੇ ਉਹ ਗੁੱਸਾ ਕਰ ਗਏ, ਉਹ ਕਹਿੰਦੇ ਜੀ ਨਹੀਂ ਗੁੱਸਾ ਉਹਨਾਂ ਨੇ ਲਾਈਵ ਸੁੱਟਣ ਤੋਂ ਨਹੀਂ ਕੀਤਾ, ਉਹਨਾਂ ਨੇ ਕਿਹਾ ਕਿ ਤੁਸੀਂ ਅਗਰ ਝੂਠ ਬੋਲੋਗੇ ਨਾ ਤੇ ਤੁਹਾਡੇ ਉਹ ਉੱਤੇ ਡਿੱਗੇਗਾ, ਯਾਨੀ ਅਸੀਂ ਤੁਹਾਨੂੰ ਸਵਾਲ ਕਰਾਂਗੇ, ਅਗਰ ਤੁਸੀਂ ਸੱਚ ਬੋਲੋਗੇ ਤੇ ਝੂਠ ਬੋਲੋਗੇ ਤੇ ਡਿੱਗ ਪਏਗਾ। तो उन्होंने कोई पूछा आपके वाइफ से कितना प्यार करते हैं, इस तरह का कोई सवाल पूछा, उन्होंने कहा बहुत करता हूँ, तो उत्तों डिग पे यानी झूठ। ਉਹ ਇੱਥੋਂ ਖਿਜੇ ਸੀ ਕਿ ਯਾਰ ਇਹ ਕੀ ਬਦਤਮੀਜ਼ੀ, ਯਾਨੀ ਕੋਈ ਫੇਕ ਕੰਮ ਕੀਤਾ ਉਹਨਾਂ ਨੇ। ਯਾਰ ਫਰੀਦ ਸਾਹਿਬ ਤੁਸੀਂ ਇਦਾਂ ਕਰੋ, ਟੋਏ ਕੱਢੋ 2, ਇੱਕ ਆਪਣੇ ਲਈ ਇੱਕ ਗੈਸਟ ਲਈ, ਉਸਤਾਦ ਜੀ ਸਿਰਫ ਗਰਦਨਾਂ ਬਾਹਰ ਹੋਣ, ਬਾਕੀ ਵਿੱਚ ਨੱਪੇ ਹੋ। ਹਾਂ ਸਿਰਫ 2 ਧੌਣਾ ਇੰਟਰਵਿਊ ਕਰ ਰਹੀਆਂ ਨੇ। ਸਰ ਆਪਨੇ ਤਲੀਮ ਕਹਾਂ ਸੇ ਹਾਸਿਲ ਕੀ? ਨਵਾਂ ਕੰਮ ਫਰੀਦ ਸਾਹਿਬ ਰੇ। ਹਾਂਜੀ। ਜਾਂ ਦਿਨਾਂ ਚ ਉੱਤੇ ਡਾਕੂਆਂ ਵਾਲਾ ਲਿਬਾਸ ਪਾ ਕੇ ਨਾਲ ਡਕੈਤੀ ਕਰਦਾ ਹੋਵੇ, ਨਾਲ ਪੋਡਕਾਸਟ ਕਰਦਾ ਹੋਵੇ, ਇਹ ਤਾਲਾ ਤੋੜਿਆ, ਹਾਂ ਜਦ ਕੋਲੋਂ ਪੈਦਾ ਹੋਇਆ ਅੱਜ ਸਮਾਨ ਚੁੱਕ ਰਿਹਾ। ਨਹੀਂ ਤੇ ਤੂੰ ਐਮਰਜੈਂਸੀ ਵਾਰਡ ਬਣਾ ਲੈ ਇੱਕ, ਮਰੀਜ਼ ਉਹਦੇ ਗੈਸਟ ਨੂੰ ਲਿਆ, ਉਹਨੂੰ ਫੁੱਲ ਪੱਟੀਆਂ ਪੁੱਟੀਆਂ ਲੱਤਾਂ ਤੇ ਕਰਕੇ ਉਹਨੂੰ ਬੰਨ ਬੁੰਨ ਕੇ ਲੰਮੇ ਪਾ ਲਾ, ਆਪ ਡਾਕਟਰ ਨੂੰ ਖਲੋ ਕੇ ਉੱਤੇ ਉਹੀ ਮਾਈਕ ਹੋਵੇ ਤੇਰਾ ਵੜਾ, ਉਹਦੇ ਨਾਲ ਪੋਡਕਾਸਟ ਕਰ। ਸਰ ਪਹਿਲੀ ਸੱਟ शौक कैसे पड़ा आपको? नहीं वो सिर्फ एक गलबात, ਉਹ ਸਟ੍ਰੈਚਰ ਤੇ ਉਹ ਲੰਮਾ स्ट्रेचर ਤੇ ਲੰਮਾ ਪਿਆ ਹੋਵੇ ਮਰੀਜ਼ ਬਣ ਕੇ ਗੈਟ ਅਪ ਕਰਕੇ, ਜਾਂ ਸਤਾ ਜੀ ਇੱਕ ਹੋਰ ਕੰਮ ਕਰੇ, ਮਨਠਾਰ ਦਾ ਡਰਾਈਵਰ ਬਣ ਜਾਵੇ, ਜਿਹਦੀ ਪੋਡਕਾਸਟ ਨੂੰ ਫਰੰਟ ਤੇ ਬਿਠਾ ਲਵੇ, ਉਹਨੂੰ ਨਾਲ ਪਾ ਲਾ, ਪਿੱਛੇ ਸਵਾਰੀਆਂ ਵੀ ਹੋਣ 72 ਟਾਪੇ ਤੇ ਬੈਠਾ, ਟਾਪੇ ਤੇ ਉਹ ਗੈਸਟ ਬੈਠਾ ਹੋਵੇ। ਓਏ ਹੋਏ ਕਲਰ ਘਾਲ ਵਾਲੀ ਸਾਈਡ ਤੇ ਸਵਾਰੀ ਆਪਣਾ ਬੱਸ ਪਈ ਹੈ ਤੇ ਉੱਥੇ ਰਸਤੇ ਦੇ ਵਿੱਚ ਪੋਡਕਾਸਟ ਹੋ ਰਹੀ ਹੈ ਕਿ ਆਪਨੇ ਆਗਾਜ਼ ਕਹਾਂ ਸੇ ਕੀਆ, ਕਿਉਂਕਿ ਵੇ ਆ ਨਾਲ ਹੀ ਪਿੰਡ ਆ, ਮੈਂ ਇੱਥੇ ਸ਼ੁਰੂ ਇੰਜ ਕਰਕੇ ਕੱਟ ਮਾਰਿਆ। ਅਸਲ ਇਦਾਂ ਦੀਆਂ ਗੱਲਾਂ ਤੋਂ ਨਹੀਂ ਨਾ ਉਹਨੂੰ ਸਮਝ ਨਹੀਂ ਆ। ਨਹੀਂ ਉਸਤਾਦ ਜੀ ਮੈਂ ਚਾਹਨਾ ਕਿ ਜਿਵੇਂ ਮਤਲਬ ਕਿ ਇੱਕ ਵੱਡਾ ਐਂਕਰ ਹੁੰਦਾ ਨਾ, ਮੈਨੂੰ ਉਦਾਂ ਦੀ ਆਮਦ ਸਵਾਲ ਮੈਂ ਵੇਖਿਆ ਜਿੱਥੋਂ ਮੈਂ ਮੁਤਾਸਰ ਹੋਇਆ ਨਾ ਉਸਤਾਦ ਜੀ, ਨਵਾਜ਼ੁਦੀਨ ਸਦੀਕੀ ਸਾਹਿਬ ਦਾ ਪੋਡਕਾਸਟ ਤੋਂ, ਜਿੱਥੋਂ ਮੈਨੂੰ ਲੱਗਿਆ ਕਿ ਯਾਰ ਉਹ ਇੱਕ ਬੀਬੀ ਹੈਗੀ ਹੈ, ਉਹ ਕਰਦੀ ਪੋਡਕਾਸਟ, ਤੇ ਉਹ ਕੀ ਕਰਦੀ, ਉਹ ਜਾਂਦੀ ਅਗਲੇ ਦੇ ਘਰ, ਨਵਾਜ਼ੁਦੀਨ ਸਦੀਕੀ ਸਾਹਿਬ ਦੇ ਘਰ ਚਲੇਗੀ ਤੇ ਉਸਤਾਦ ਜੀ ਬੁੱਕੇ ਲੈ ਤੇ ਨਾਲ ਉਹਨਾਂ ਦੀ ਪਸੰਦ ਦੇ ਖਾਣੇ ਸਾਰਾ ਕੁਝ ਲੈ ਕੇ ਉਹਦੇ ਘਰ ਗਈ, ਵਿਖਾਇਆ ਉਹਨੇ, ਫਿਰ ਉੱਥੇ ਜਾ ਕੇ ਬਹਿ ਗਈ। ਤੂੰ ਜਿਹੜਾ ਹੋਇਆ ਨਾ ਮੁਤਾਸਰ, ਉਹ ਜਿਹੜਾ ਉਹ ਨਾਲ ਲੈ ਕੇ ਗਈ ਨਾ, ਉਹ ਵਿਦਆਊਟ ਖਾਣੇ ਤੋਂ ਹੋਇਆ ਕੱਲਾ। ਤੂੰ ਕਿੱਥੋਂ ਲੈ ਕੇ ਜਾਣੇ ਬੇਟੇ? ਇਹੀ ਤੇ ਮੈਂ ਕਹਿ ਰਿਹਾ, ਜਾਣਾ ਹੁਣ ਲਾਹੌਰ, ਕਿੱਥੇ ਜਾਣਾ ਤੂੰ ਕਰਨ ਪੋਡਕਾਸਟ? ਕਿਹਦੇ ਨਾਲ? ਵਿੱਕੀ ਸਾਹਿਬ ਨਾਲ, ਨਸੀਮ ਵਿੱਕੀ ਸਾਹਿਬ ਨਾਲ। ਹਾਂ ਤੇ ਤੂੰ ਕੀ ਲੈ ਕੇ ਜਾਣਾ? ਤੂੰ ਆਉਣ ਲੱਗਿਆ, ਉਹਨਾਂ ਨੇ ਬਲਕਿ ਤੈਨੂੰ ਮੈਸੇਜ ਕੀਤਾ ਹੋਣਾ ਕਿ ਆ ਜੀ ਫਰੀਦ, ਖਾਣਾ ਛਾਣਾ ਵੀ ਇੱਥੋਂ ਖਾ ਲਈ। ਤਸਵੀਰ ਲੱਗਿਆ ਰਾਤ ਬਾਅਦ ਫਿਰ ਤੂੰ ਮਿਸਾਲ ਨਵਾਜ਼ੁਦੀਨ ਸਦੀਕੀ ਦੀ ਨਾ ਦੇ, ਤੂੰ ਮਜ਼ਰ ਸਦੀਕੀ ਦੀ ਦੇ ਜਿਹੜਾ ਤੇਰੇ ਛੋਟਾ ਵਾ। ਤੂੰ ਤਾਂ ਪੋਡਕਾਸਟ ਕਰਨ ਜਾਂਦੇ ਯਾਰ, 3-4 ਹਜ਼ਾਰ ਦਾ ਲੰਗਰ ਵੀ ਕਰਾਉਣਾ ਵਿੱਕੀ ਸਾਹਿਬ ਜੀ, ਪੋਡਕਾਸਟ ਵੀ ਕਰਾਉਣੀ। ਇਹਦਾ ਉਲਟ ਕਰੇ ਉਸਤਾਦ ਜੀ, ਉਹ ਲੈ ਕੇ ਜਾਂਦੀ ਨਾ, ਇਹ ਲੈ ਕੇ ਆਵੇ, ਉਹਨਾਂ ਦਾ ਗੁਲਦਾਨ ਚੁੱਕ ਲਿਆਵੇ, ਉਹਨਾਂ ਦੀਆਂ ਇਸ ਤਰ੍ਹਾਂ ਕਰ, ਚੋਰੀ ਵਾਲਾ ਤੂੰ ਬਣ ਜਾ। ਤੂੰ ਨਿਜ਼ਾਮ ਉਹ ਕਰ ਲਾ ਵੀ ਪੋਡਕਾਸਟ ਦੇ ਵਿੱਚ ਲੋਕੀ ਕਹਿਣ ਵੀ ਪੋਡਕਾਸਟ ਕਰ ਗਿਆ ਜੇ ਫਰੀਦ। ਉਹ ਇੱਥੇ ਮੇਰਾ ਮੋਬਾਈਲ ਪਿਆ ਸੀ, ਉਹਨੇ ਕਿਹਾ ਭਾਜੀ ਪੋਡਕਾਸਟ ਹੋ ਗਈ। ਬਾਹਰ ਗਲੀ 'ਚ ਬਹਿ ਕੇ ਰੋਣ, ਬਾਅਦ ਫਰੀਦ ਪੋਡਕਾਸਟ ਕਰ ਗਿਆ ਭਾਈ, ਮਰ ਕੇ ਭੁੱਖੇ। ਕੁਛ ਨਹੀਂ ਛੱਡੇ। ਨਹੀਂ ਇੱਜ਼ਤ ਉਸਤਾਦ ਜੀ, ਕਸਟਮਰ ਗਾਹਕ ਨੂੰ ਇੱਜ਼ਤ ਦੇਵੋ, ਕਸਟਮਰ ਨੂੰ ਇੱਜ਼ਤ ਗਾਹਕ ਦਿਓ। ਕੀ ਕਰੇ, ਮੈਂ ਕਿਤੇ ਕਰਿਆਨੇ ਦਾ ਪੋਸਟ ਕਰ ਆਪਣੇ ਗੈਸਟ ਨੂੰ, ਮਤਲਬ ਗੈਸਟ ਨੂੰ, ਹਾਂ ਇਹ ਉਹਨੂੰ ਇਹਦੇ ਸਾਹਮਣੇ ਬੁੱਕੇ ਪੇਸ਼ ਕੀਤਾ ਜਾਵੇ, ਅੱਛੇ ਤਰੀਕੇ ਨਾਲ ਆਨਰ ਦਿੱਤੀ ਜਾਵੇ। ਤੂੰ ਘਟਾਉਣਾ ਹੀ ਬਹੁਤ ਅਗਲੇ ਨੂੰ, ਆਪ ਆਉਣ ਲੱਗਿਆ ਤੂੰ 2-4 ਹਜ਼ਾਰ ਦੇਣਾ ਉਹਨਾਂ ਨੂੰ, ਕੱਖ ਵੀ ਨਹੀਂ, ਕੁਛ ਨਹੀਂ, ਤੇਲ ਵੀ ਪੱਲਿਓਂ ਲਾ ਕੇ ਆਉਂਦੇ ਨੇ। ਹਾਂ ਯਾਮੇ ਤੇ ਜਾਣ ਲੱਗਿਆ ਕੋਈ ਗਿਫਟ ਦੇਣਾ, ਕੱਖ ਵੀ ਨਹੀਂ। ਹੇਟਾਂ ਤੂੰ ਤੈਨੂੰ ਫੜ ਕੋਈ ਨਹੀਂ ਸਕਦਾ। ਤੁਹਾਡੀਆਂ ਮੈਂ ਕਹਿੰਦਾ ਤੂੰ ਵੇਖੀ ਤੇ ਸਹੀ, ਤੂੰ ਏਦਾਂ ਹੀ ਤੂੰ ਰਿਹਾ ਨਾ, ਤੇ ਤੂੰ ਜਿਹਨੂੰ ਵੀ ਫੋਨ ਕਰਨਾ ਨਾ, ਕਿ ਉਹਨੇ ਨਸੇ ਨਹੀਂ ਕਿਤੇ ਨਿਕਲ ਜਾ ਕਰਨਾ ਪਰੇ, ਅੱਧੀ ਜ਼ੁਬਾਨ ਨਾਲ ਉਹਨੇ, ਅੱਧੀ ਜ਼ੁਬਾਨ ਨਾਲ ਉਹਨੇ ਤੈਨੂੰ ਨੰਬਰ ਬਲੌਕ ਕਰ ਦਿਆ ਕਰਨਾ। ਮੈਂ ਬਸ ਹਿੱਟ ਹੋ ਜਾਣਾ ਚਾਹ, ਮੈਂ ਕਹਿੰਦਾ ਵਾ ਸਾਰੇ ਹੀ ਕਹਿਣ ਬਸ ਇਸ ਟਾਈਮ ਪਾਕਿਸਤਾਨ ਜਿਵੇਂ ਉਧਰ ਇਸ ਟਾਈਮ ਕਪਲ ਭਾਜੀ ਹੈ, ਠੀਕ ਹੈ, ਕਪਲ ਭਾਜੀ ਦਾ ਲੈਵਲ ਥੋੜਾ ਨੀਵਾ, ਭਾਵੇਂ ਮਤਲਬ 2 ਪੁਆਇੰਟ ਥੱਲੇ ਹੋਣ, ਮੇਰਾ ਤਾਂ ਉਹਦੇ ਤੋਂ ਇਹ ਮੈਂ ਚਾਹਨਾ ਵਾ ਉਸਤਾਦ ਜੀ ਕੋਈ ਇਦਾਂ ਦਾ ਸੀਨ ਦੱਸੋ। ਇਹ ਚਾਹੁੰਦਾ ਪੈਸਾ ਵੀ ਨਾ ਲੱਗੇ, ਸੱਪ ਵੀ ਮਰ ਜੇ। ਲਓ ਜੀ ਮੇਰੀ ਗੱਲ ਸੁਣੋ ਫਰੀਦ ਸਾਹਿਬ, ਆਪਣੇ ਕਿੰਨੇ ਮੁੰਡੇ ਨੇ ਟੋਟਲ ਇੱਥੇ? ਕਿੰਨੇ ਹੈ ਜੀ? ਤੂੰ 3 ਆ ਬੈਠੇ ਨੇ, ਕਾਲੂ 4, ਬਾਸ 5, ਫੈਸਲ 6 ਆਰਟਿਸਟ ਨੇ। 6 ਪੋਡਕਾਸਟਾਂ ਤੈਨੂੰ ਮੈਂ ਕਰਕੇ ਦਿਆਂਗਾ, ਸਜਾਦ ਨਹੀਂ ਆਫੀਸ਼ੀਅਲ ਦੀ, ਨਹੀਂ ਆਫੀਸ਼ੀਅਲ ਤੇ ਤੁਹਾਡਾ ਮੈਂ ਕਰਾਂਗਾ। 6ਵੀਂ ਤੋਂ ਬਾਅਦ ਇੱਧਰ ਸੁਣ, ਗੱਲ ਸੁਣ ਲੈਣਾ ਮੇਰੀ, 6ਵੀਂ ਤੋਂ ਬਾਅਦ ਮੈਂ ਬਸ
ਅੱਗੋਂ 60 ਤੂੰ ਕਰਨੀਆਂ ਕਮ ਸੇ ਕਮ। ਉਹ ਕਿਤੇ ਉਹ ਜਿੰਨਾ ਨਾਲ ਮਰਜ਼ੀ ਇਹਨਾਂ ਨੇ ਕਰ ਲਈ, ਭਾਵੇਂ ਰਿਪੀਟ ਕਰ ਲਈ। ਨਹੀਂ, ਇਹਨਾਂ ਨਾਲ ਤੇ ਉਸਤਾਦ ਜੀ ਨੇ ਮੈਨੂੰ ਧੁਤਕਾਰਿਆ, ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ। ਮੈਂ ਲੈਵਲ ਨਹੀਂ ਹੈਗਾ ਉੱਥੇ ਮੇਰੇ ਬੱਚਿਆਂ ਦਾ, ਉੱਥੇ ਜਾ ਕੇ ਹਾਏ ਅੱਲਾ ਜ਼ਿੰਦਗੀਆਂ ਕਰੇ, ਅੱਲਾ ਜ਼ਿੰਦਗੀਆਂ ਕਰੇ। ਦੇਖ ਹੁਣ ਮੈਂ ਤੈਨੂੰ ਗੱਲ ਕੀਤੀ ਵੀ ਤੂੰ ਮਤਲਬ ਕੂੜੇ ਵਾਲੇ ਢੇਰ ਤੇ ਬੈਠਾ ਕਰ ਰਿਹਾ ਇੱਕ ਮਿਸਾਲ, ਲੇਕਿਨ ਉਹ ਕੂੜੇ ਵਾਲਾ ਢੇਰ ਨਹੀਂ ਹੋਏਗਾ, ਉਹ ਇੱਕ ਸਕ੍ਰਿਪਟਡ ਸੋਚੀ ਸਮਝੀ ਚੀਜ਼ ਹੋਏਗੀ। ਸਮਝ ਆ ਰਹੀ ਕਿ ਲੋਕਾਂ ਨੂੰ ਪਤਾ ਹੋਏਗਾ ਕਿ ਯਾਰ ਅਗਰ ਇੱਥੇ ਮਿੱਠਾਪੁਰੀਆ ਕੂੜੇ ਦੇ ਢੇਰ ਤੇ ਬੈਠਾ ਭਾਈ ਸਜਾਦ ਜਾਨੀ ਵੀ ਨਾਲ ਬੈਠਾ, ਔਰ ਇਹਨਾਂ ਦਾ ਇੱਕ ਫਾਰਮੈਟ ਆ, ਪੀਕ ਲੈਵਲ ਤੇ ਜਾ ਕੇ ਫਾਰਮੈਟ ਆ ਵੀ ਇੰਜ ਵੀ ਅਸੀਂ ਕਰ ਸਕਦੇ। ਜਿਵੇਂ ਯਾਦ ਹੈ ਕਰੀ ਲੋਟੇ 'ਚ ਮੈਂ ਪਾਣੀ ਪਿਆਇਆ ਸੀ ਸਾਰਿਆਂ ਨੂੰ। ਹਾਂਜੀ ਉਹ ਪਰ ਅਜ਼ੀਮ ਵਿੱਕੀ ਵੀ ਸੀ। ਹਾਂਜੀ ਲੋਟਾ ਸਾਫ਼ ਲੋਟਾ ਲਿਆ ਕੇ ਤੇ ਪਾਣੀ ਨਹੀਂ ਸੀ ਪੀ ਰਿਹਾ ਕੋਈ, ਤੇ ਲੋਕਾਂ ਨੇ ਥੂ ਕਰਤੀ ਸੀ ਵੀ ਯਾਰ ਭਾਵੇਂ ਜੋ ਮਰਜ਼ੀ ਹੈ ਯਾਰ ਇੱਕ ਚੀਜ਼ ਹੋ ਜੂ, ਲੇਕਿਨ ਕਰਤਾ ਭਾਈ ਠੀਕ ਆ। ਕੋਈ ਦੇਖੇਗਾ ਅੱਜ ਤੋਂ 10 ਸਾਲ ਬਾਅਦ ਵੀ ਕਹੇਗਾ ਯਾਰ ਇਹ ਕੀ ਚਵਲ ਮਾਰੀ, ਉਹ ਹੀ ਹਿੱਟ ਹੁੰਦੀ ਸਾਡੀ। ਇਹ ਵੀ ਤਾਰੀਫ ਆ ਕਿ ਆ ਕੀ ਚਵਲ ਮਾਰੀ ਹੈ। ਵਾਹ ਵਾਹ ਵਾਹ, ਸਹੀ ਗੱਲ। ਨਹੀਂ ਉਸਤਾਦ ਜੀ ਇਹ ਗੈਸਟ ਨੂੰ ਇੱਜ਼ਤ ਦੇਵੇ। ਉਹ ਯਾਰ ਗੈਸਟ ਦੀ ਇੱਜ਼ਤ ਆਪ ਲੈ ਲੇਗਾ। ਆਪ ਯਾਰ ਟੁੱਟਾ ਜਿਹਾ ਯਾਮਾ ਰੱਖਿਆ ਇਹਨੇ ਵਾ ਤੇ ਹਰ ਦੂਜੇ ਦਿਨ ਗੈਸਟ ਮੰਗਾਉਣਾ ਵਾ ਤੇ ਕਿੰਨੀਆਂ ਕਿ ਇੱਜ਼ਤਾਂ ਦੇਈ ਜਾਏਗਾ ਗੈਸਟਾਂ ਨੂੰ। ਨਹੀਂ ਵੀਰ ਕੇ ਇਸ ਬੰਦੇ ਨਾਲ ਉਸਤਾਦ ਜੀ ਮੈਂ ਜ਼ਿੰਦਗੀ 'ਚ ਮੈਨੂੰ ਬੜਾ ਦੁੱਖ ਹੋਇਆ ਉਸਤਾਦ ਜੀ ਜਦੋਂ ਮੈਂ ਇਹਨੂੰ ਫੋਨ ਕੀਤਾ। ਅੱਛਾ ਯਾਰ ਹੁਣ ਤੂੰ ਇਹ ਕਿੰਨੀ ਕੁ ਵਾਰੀ ਗੱਲ ਕਰਨੀ, ਬਸ ਕਰ ਯਾਰ। ਜਿਹੜਾ ਜਿਹਨੂੰ ਕੰਮ ਆਉਂਦਾ ਜਿਹੜਾ ਗੱਲ ਕਰਦਾ ਉਹ ਇਧਰ ਰੋਂਦਾ ਨਹੀਂ। ਨਾਲੇ ਮੈਂ ਇੱਕ ਦਾਰੇ ਨਾਲ ਮੁਨਸਲਕ ਹੋਵਾਂ ਉਸਤਾਦ ਜੀ ਮਾਣ ਹੁੰਦਾ ਨਾ ਕੁਛ ਲੋਕਾਂ ਤੇ। ਹਾਂ ਮਾਣ ਤੋੜਿਆ ਇਹਨਾਂ ਨੇ। ਓਏ ਮਾਨ ਤੇ ਬੜਾ ਮੈਂ ਕਿਤੇ ਥੌੜਾ ਮਾਰਤਾ। ਮੈਂ ਇੱਕ ਦਾਰੇ ਨਾਲ ਮੁਨਸਲਕ ਆ, ਇੱਕ ਹੈਡ ਦੇ ਥੱਲੇ ਆ ਮੈਂ। ਉਹ ਭਾਈ ਮੈਂ ਇਸ ਅਦਾਰੇ ਦਾ ਨਾ ਇੱਕ ਮੈਂਬਰ ਆ। ਤੁਸੀਂ ਮੈਨੂੰ ਨਾ ਕਿਸੇ ਵੀ ਸੂਰਤ ਨਾ ਮੈਨੂੰ ਗੇੜਾ ਕਰਾ ਸਕਦੇ ਨਾ ਕਰ ਸਕਦੇ। ਮੈਂ ਅਲਹਮਦੁਲਿਲਾ ਜਿੰਨਾ ਅਦਾਰੇ 'ਚ ਉਹ ਹੱਕ ਰੱਖਦੇ ਨੇ ਨਾ ਮੈਂ ਡਬਲ ਰੱਖਣਾ ਵਾ। ਕਿੱਦਾਂ ਡਬਲ ਰੱਖਣਾ ਤੂੰ? ਕਿੱਦਾਂ ਡਬਲ ਰੱਖਣਾ? ਮਸ਼ੀਨ ਨਹੀਂ ਵੇਚੀ ਮੈਂ ਇੱਥੇ। ਓਏ ਮਸ਼ੀਨ ਨਹੀਂ ਵੇਚੀ, ਇਹ ਹਿਸਾਬ ਨਾਲ ਅਸੀਂ ਏਸੀ ਨਹੀਂ ਲੈ ਕੇ, ਸਾਡਾ ਜ਼ਿਆਦਾ ਹੱਕ ਵਾ। ਕਿਉਂ ਜੀ? ਨਾਲੇ ਉਸਤਾਦ ਜੀ ਗੈਸਟ ਨੂੰ ਇੱਜ਼ਤ ਦਵੇ। ਇਹਨੇ ਟੁੱਟਾ ਜਿਹਾ ਯਾਮਾ ਰੱਖਿਆ ਵਾ, ਮਜਰ ਨੂੰ ਕਹੂਗਾ ਜਾ। ਮੈਨੂੰ ਨਾ ਬੁਲਾਓ, ਮੇਰਾ ਹੁਣ ਦਿਮਾਗ ਤੁਰ ਪਿਆ ਕਿ ਮੈਂ 6 ਪੋਡਕਾਸਟਾਂ ਕਿੱਥੇ ਕਰਨੀਆਂ। ਲੈ ਬਸ ਇਹ ਬੇਸਿਕਲੀ ਔਰ ਮੈਂ ਇਦਾਂ ਦੀਆਂ ਕਰਾਂਗਾ ਕਿ ਭਾਵੇਂ ਜਗ੍ਹਾ ਮਾੜੀ ਆ ਉਹ ਸਕ੍ਰਿਪਟਡ, ਲੇਕਿਨ ਸ਼ੂਟ ਵੇਖੀ ਤੂੰ ਕੈਸਾ ਹੁੰਦਾ। ਉਸਤਾਦ ਜੀ ਉਹ ਠੀਕ ਆ। 6 ਤੋਂ ਬਾਅਦ ਤੇਰੀ 6 ਤੋਂ ਬਾਅਦ 7ਵੀਂ ਉਹੀ ਫਾਰਮੈਟ ਤੂੰ ਲੈ ਕੇ ਫਰੀਦ ਤੁਰ ਪਵੇਂ, ਤੈਨੂੰ ਲੱਖ ਰੁਪਇਆ ਨਾਮ ਦਿਆਂਗਾ ਜਾ। ਉਸਤਾਦ ਜੀ ਮੈਨੂੰ ਪਤਾ ਲੱਗੇਗਾ ਕਿ ਫਰੀਦ ਨੇ ਭਾਜੀ ਉੱਥੇ ਹੀ ਫੜ ਕੇ ਲੈਵਲ ਤੋੜ ਰਿਹਾ, ਫਰੀਦ ਇਸ ਕਾਬਲ ਹੋ ਗਿਆ। ਉਸਤਾਦ ਜੀ ਲੇਕਿਨ ਮਸਲਾ ਹੈ ਕਿ ਇਹ ਤੇ ਹੁਣ ਸਾਡੇ ਆਪਣੇ ਮੁੰਡੇ ਨੇ, ਅਸੀਂ ਤੇ ਕਰ ਲਾਂਗੇ ਜਿਹੜੇ ਆਰਟਿਸਟ ਸਾਡੇ ਨੇ। ਬਾਹਰਲਾ ਆਰਟਿਸਟ ਨਹੀਂ ਐਗਰੀ ਹੁੰਦਾ। ਬਾਹਰਲੇ ਆਰਟਿਸਟ ਲਈ ਆਈਡੀਅਲ ਹੈ। ਹਾਂ ਸੁਣ ਲਓ ਨਾ, 6 ਬੰਦਿਆਂ ਨਾਲ ਮੈਂ ਕਰ ਲਿਆ, 7ਵੇਂ ਤੇ ਤੂੰ ਫਿਰ ਪਹਿਲੇ ਬੰਦੇ ਨਾਲ ਤੂੰ ਸ਼ੁਰੂ ਕਰਨਾ। ਓਕੇ 6 ਤੂੰ ਕਰ ਲਈ ਉਸ ਤੋਂ ਬਾਅਦ, ਲੇਕਿਨ ਜਗ੍ਹਾ ਤੂੰ ਆਪਣੇ ਦਿਮਾਗ ਨਾਲ ਸੋਚਣੀ। ਮੈਂ ਆਪਣੇ ਦਿਮਾਗ ਨਾਲ, ਤੂੰ ਆਪਣੇ ਦਿਮਾਗ ਨਾਲ। ਤੂੰ ਹੁਣੇ ਕਹਿਣਾ ਮੈਂ ਡਬਲ ਹਾਂ, ਤੂੰ ਆਪਣੇ ਦਿਮਾਗ ਨਾਲ ਸੋਚਣੀ ਹੈ। ਹਾਂ ਉਹਦੇ 'ਚ ਤੂੰ ਮੈਨੂੰ ਇਹ ਮਸ਼ਵਰਾ ਕਰ ਸਕਦਾ ਕਿ ਸਾਜੀ ਮੈਂ ਜਗ੍ਹਾ ਸਿਲੈਕਟ ਕੀਤੀ ਹੈ, ਇਹ 'ਚ ਮੈਂ ਕੀ ਕਰਾਂ, ਲੇਕਿਨ ਤੂੰ ਟੋਟਲ ਉਹਦੇ 'ਚ ਹੀ ਹੋਵੇ ਕਿ ਵੀ ਇਹ ਜਿੰਨੀ ਪੋਡਕਾਸਟ ਹੋ ਰਹੀ ਇਹਦੇ ਵਿੱਚ 99% ਇਹਦਾ ਡਾਇਰੈਕਸ਼ਨ, ਇਹਦੀ ਹਰ ਗੱਲ ਸਕ੍ਰਿਪਟ ਫਰੀਦ ਦਾ ਵਾ। ਓਕੇ ਸਹੀ ਬਾਤ। ਉਹਦੇ ਟੋਟਲੀ ਸਕ੍ਰਿਪਟ ਸਵਾਲ ਇਹ ਉਹ ਸਾਰਾ ਲੋਕੇਸ਼ਨ ਹਾਂ ਕਿ ਤੂੰ ਕੀ ਨਵਾਂ ਦੇ ਰਿਹਾ ਉਹਦੇ 'ਚ। ਵੱਡਾ ਮਸ਼ਵਰਾ ਆਵੇ, ਹਾਂਜੀ ਆ ਨਹਿਰ ਤੇ ਚੱਲ ਜਾ, ਨਹਿਰ ਤੇ। ਯਾਰ ਤੂੰ ਚੁੱਪ ਕਰਨਾ, ਇਹ ਮੈਂ ਕਰਨਾ ਵਾ। ਮੈਂ ਸੋਚਿਆ ਵਾ ਹੁਣ ਮੈਂ ਅੱਛਾ ਨਹਿਰ ਤੇ ਚੱਲ ਜਾ ਰਾਤ ਨੂੰ ਓਕੇ। ਅੱਗੇ ਵੀ ਜਾਂਦਾ ਹੀ ਆ ਉਸਤਾਦ ਜੀ, ਹੁਣ ਫੇਰ ਚੱਲ ਜੇ। ਹੈਲੋ ਨਵਾਂ ਆਈਡੀਆ ਦੇ ਦਈਏ ਤੈਨੂੰ, ਆਈਡੀਆ ਲੈਣਾ। ਫਿਰ ਤੈਨੂੰ ਇਹ ਨਾ ਕਿ ਨਹਿਰ ਤੇ ਚੱਲ ਜੀ, ਉਨਕੀ ਨਹਿਰ ਤੇ ਤੂੰ ਥੋੜੀ ਦੇਰ ਹੋਰ ਖਲੋਣਾ ਵਾ। ਜਦੋਂ ਤੇਰਾ ਜ਼ੇਨ ਬਣ ਜਾਣਾ ਕਿ ਹੁਣ ਮੈਂ ਘਰ ਜਾਵਾਂ, ਉਸ ਤੋਂ ਬਾਅਦ ਤੂੰ ਅੱਧਾ ਘੰਟਾ ਹੋਰ ਖਲੋਣਾ। ਨਵਾਂ ਆਈਡੀਆ ਦੇਣ ਲੱਗੇ ਇਹਨੂੰ ਛੁੱਟੀ ਨਾ, ਨਹੀਂ ਤੇ ਮੈਂ ਤੈਨੂੰ ਸੁੱਟਣੀਆਂ ਹੀ। ਸਵੇਰੇ ਉੱਠ ਜਾ ਫਜਰ ਤੋਂ ਪਹਿਲੇ, ਜਿੱਦਾਂ ਮੰਡੀ ਵਾਲੇ ਨਿਕਲਦੇ ਐ ਗੈਸ ਦੇ ਘਰ ਜਾ, ਬੂਹਾ ਖੜਕਾ, ਉਹਨੂੰ ਬਾਹਰ ਕੱਢ, ਮੰਡੀ ਵਾਲੇ ਡਾਲੇ ਤੇ ਬਹਿ ਜਾ, ਉਧਰਲੀ ਸਾਈਡ ਤੇ ਤੂੰ ਬਹਿ ਜਾ, ਇੱਧਰ ਆਪ ਬਹਿ ਜਾਵੇ। ਸਵਾਲ ਕਰਨ ਵਾਲੇ ਮੰਡੀ ਜਾ, ਫਲੇ ਸਬਜ਼ੀਆਂ ਦੇਖ ਟੋ। ਐ ਤੂੰ ਐ ਫਿੱਕਾ ਜਿਹਾ ਤੂੰ ਕਰ ਲਈ। ਬੇਟਾ ਤੂੰ ਮੇਰਾ ਮਾਨ ਤੋੜਿਆ। ਅੱਛਾ ਤੂੰ ਉਹਨੇ ਉਹਦੀ ਗੱਲ ਵੀ ਤੋੜੀ ਆ। ਉਹਨੇ ਹਲੇ ਨਹਿਰ ਦੀ ਗੱਲ ਕੀਤੀ, ਉਹਨੇ ਆਪਣੀ ਸੁਣਾਤੀ। ਉਹਨੇ ਇਹ ਨਹੀਂ ਪਤਾ ਰਾਤ ਨੂੰ ਦੇਖ ਕੈਸੀ ਗੱਲ ਆ। ਉਹਨੇ ਕਿਹਾ ਰਾਤ ਨੂੰ ਨਹਿਰ ਤੇ ਚੱਲ ਜੀ, ਤੇ ਉਹਨੇ ਇਹ ਗੱਲ ਤੋੜ ਕੇ ਉਹਨੇ ਆਪਣੀ ਪੂਰੀ ਸੁਣਾਤੀ, ਉਹਦੀ ਉਹਨੇ ਮਿੱਟੀ ਕਰਤੀ। ਚਲੋ ਭਾਈ ਤੁਸੀਂ ਕਰੋ। ਤੁਸੀਂ ਕੀਤੀ ਜੀ ਮਿੱਟੀ ਉਹਦੀ, ਨਹੀਂ ਭਾਈ ਮੈਂ ਕਰਨਾ। ਠਹਿਰ ਜਾਓ। ਹਾਂਜੀ ਰਾਤ ਨੂੰ ਜਾਣਾ ਨਹਿਰ ਤੇ, ਜਿੱਦਾਂ ਰੂਟੀਨ ਤੇਰਾ ਫਰਕ ਆ। ਆਪ ਵੀ ਗੈਸਟ ਵੀ ਸਲਵਾਰ 'ਚ ਫੂਕ ਭਰ ਕੇ ਵਿੱਚ ਛਾਲ ਮਾਰਨ, ਠੀਕ ਹੈ, ਵਿੱਚ ਤੈਰਦੇ ਜਾਣ, ਨਾਲੇ ਪੋਡਕਾਸਟ ਕਰਦੇ ਜਾਣ। ਥੋੜੀ ਦੇਰ ਬਾਅਦ ਐਂਕਰ ਦੇ ਗੈਸਟ ਤੈਨੂੰ ਲੱਭਦਾ ਫਿਰ, ਤੂੰ ਗੈਸਟ ਨੂੰ ਲੱਭਦਾ ਫਿਰ। ਬਾਅਦ ਚ ਨਾ ਐਂਕਰ ਦੇ ਮੂੰਹ ਦੇ ਵਿੱਚ ਵੱਡਾ ਪੱਤਾ ਫਸਿਆ ਹੋਇਆ ਤੇ ਗੈਸਟ ਦੇ ਮੂੰਹ 'ਚੋਂ ਬੁਲਬੁਲੇ ਨਿਕਲ ਰਹੇ। 11 ਬਾਅਦ ਚ 11 ਬਾਈ ਜਿਹੜੀ ਉਹ ਸਮੁੰਦਰੀ ਵਾਲੀ ਜਲ प्रोग्राम ਦਾ 11 ਬਾਈ ਵਾਲੇ ਦਿੰਦੇ ਹੋ कि नादरीन यहाँ पे पॉडकास्ट खत्म हो गई है, आपने दोनों लाशें रिकवर कर ली। इस वक्त सुबह के 4:30 बज रहे हैं। ਸਹੀ ਗੱਲ। इनके चैनल को सब्सक्राइब कर दीजिए। ਬਾਜੀ ਕਿਚਨ 'ਚ ਸੈੱਟ ਲਾਓ, ਚੁੱਲ੍ਹੇ ਦੇ ਸਾਹਮਣੇ ਆਪ ਵੀ ਖਲੋਵੋ, ਗੈਸਟ ਵੀ ਖਲੋਵੋ, 2 ਪ੍ਰੈਸ਼ਰ ਕੁੱਕਰ ਫੁੱਲ ਅੱਗ ਛੱਡ ਕੇ ਦਿਨੇ ਚੁੱਲ੍ਹੇ ਤੇ ਖਲੋਵੋ, ਰਾਤ ਨੂੰ ਕਿਤੇ ਪੋਡਕਾਸਟ ਕਰੋ ਜਾ ਕੇ ਬਾਹਰ। ਹਾਂ
ਇੰਜ ਕਰਕੇ ਜਦੋਂ ਢੱਕਣ ਫਟਣ ਉਦੋਂ ਵਾਈਂਡ ਅਪ ਹੋ ਜਾਵੇ। ਹਾਂ ਨਹੀਂ ਤੇ ਮੈਂ ਦੱਸਦਾ ਤੈਨੂੰ, ਨਹੀਂ ਇਹ ਵੀ ਮੈਂ ਕਰਾਂਗਾ ਜੀ। ਇਹ ਵੀ ਮੈਂ ਕਰਾਂਗਾ। ਚੰਗੇ ਨੇ। ਆ ਜਿੰਨੀਆਂ ਪੋਡਕਾਸਟਾਂ ਦੀਆਂ ਮੈਂ ਕਰ ਰਿਹਾ ਨਾ, ਇਹ ਕਰੇ ਨਾ ਤੇ ਭਾਈ ਇਹ ਧਾਂਦਲੀ ਆ। ਹਾਂ ਇਹਨੂੰ ਵਿਊਜ਼ ਨਾ ਪਾਉਣਾ ਚਲੋ ਅੱਛਾ, ਕਿਹੜਾ ਤੁਸੀਂ ਕਹਿ ਰਹੇ ਤੁਸੀਂ ਕਰੋਗੇ? ਯਾਰ ਤੂੰ ਤੈਨੂੰ ਅੱਲਾ ਨੇ ਮੈਂ ਕਹਿ ਰਿਹਾ ਸੀ ਉਸਤਾਦ ਜੀ, ਮੈਂ 2 ਕਿਲੋ ਤੋਰੀਆਂ ਦਾ ਉੱਪਰੋਂ ਕੱਟ ਕੇ ਨਾ ਗੈਸ ਨੂੰ ਸਾਹਮਣੇ ਪਾ ਲੈਣਾ, ਆਪਣੇ ਵੀ ਲਾਈ ਜਾਣੀਆਂ ਮੂੰਹ ਤੇ। ਤੋਰੀਆਂ ਨੇ ਬਚਪਨ ਚ ਲਾਈ, ਭਿੰਡੀਆਂ ਉਹਦੇ ਵੀ ਲਾਈ ਜਾਣੀਆਂ ਪੂਰਾ ਮੂੰਹ ਤੋਰੀਆਂ ਨਾਲ, ਉਹਦੇ ਨਾਲ ਭਰ ਕੇ ਨਾ ਜਿਹੜੀ ਲੱਥ ਗਈ ਉਹ ਵੀ ਆਪ ਲਾਉਣੀ ਤੇ ਨਾਲ ਉਹਨੂੰ ਸਵਾਲ ਕਰਨਾ। ਇਹ ਵੀ ਹੋ ਸਕਦਾ। ਇਹ ਮੈਂ ਕਰਾਂਗਾ, ਠੀਕ ਹੋ ਗਿਆ। ਜਾਂ ਸ਼ੇਪ ਨਾ ਹੀ ਬਣ ਜਵੇ, ਐ ਵੀ ਫਿੱਕਾ ਜਿਹਾ ਮੈਂ ਕਰ ਲਾਂ। ਨਾਲ ਸ਼ੇਵ ਕਰ ਰਿਹਾ ਵਾ ਤੇ ਨਾਲ ਪੋਡਕਾਸਟ। ਯਾਰ ਇਹਦੇ ਚ ਲੰਮੀ ਗੱਲ ਹੈ ਹੀ ਇਹ ਹੈ ਵਾ, ਬਹੁਤ ਸਾਰੇ ਲੋਕਾਂ ਨੇ ਕੀਤਾ ਸ਼ੁਰੂ। ਆਹੋ ਕਿਹਨੇ ਕੀਤਾ ਜੀ? ਕਈਆਂ ਨੇ ਕੀਤਾ ਵਾ। ਮੇਰੀ ਗੱਲ ਸੁਣੋ ਉਸਤਾਦ ਜੀ, ਤੋਰੀਆਂ ਲਾ ਕੇ ਬਹਿਣਾ ਕਿੱਥੇ ਹੈ? ਅਸਲ ਤੇ ਗੱਲ ਹੈ ਕਿ ਲੋਕੇਸ਼ਨ। ਹਾਂ ਯਾਰ ਇਹ ਲੋਕੇਸ਼ਨ ਦਾ ਬੇਟਾ ਕਹਿੰਦੇ ਨੇ ਇਹ ਜਿਹੜਾ ਨਾ ਐਂਕਰ ਹਰ ਗੱਲ ਦੱਸ ਦਿੰਦਾ ਵਾ, ਬਸ ਇਹ ਨਹੀਂ ਉਹਨੇ ਇਹ ਨਹੀਂ ਦੱਸਿਆ ਕਿ ਵੀ ਬਹਿਣਾ ਕਿੱਥੇ। ਦਰਖਤ ਤੇ ਚੜਨਾ ਨਹੀਂ ਦੱਸਦਾ। ਦਰਖਤ ਤੇ ਚੜਨਾ ਨਹੀਂ ਤੈਨੂੰ ਮੈਂ ਦੱਸਣਾ। ਉਸਤਾਦ ਜੀ ਮੈਂ ਨਾ ਸ਼ਾਗਿਰਦ ਪਤਾ ਕਿਹਦਾ, ਮੈਂ ਪੰਗੇ ਲੈਣੋਂ ਮੈਂ ਹਟਣਾ ਨਹੀਂ ਤੇ ਮੈਂ ਕਰਨਾ ਐਸਾ ਹੀ ਆ। ਮੈਂ ਤੁਹਾਨੂੰ ਦੱਸ ਦਿੱਤਾ, ਲੇਕਿਨ ਤੁਸੀਂ ਇੱਜ਼ਤ ਨਾਲ ਆਪਣੇ ਆਪ ਦੱਸ ਦਿਓ, ਬਾਅਦ ਚ ਤੁਸੀਂ ਕਹੋਗੇ ਵੀ ਉਸਤਾਦ ਨੇ ਸ਼ਾਗਿਰਦ ਨੇ ਮੁੰਡੇ ਪਾਤੇ। ਇਹ ਛੋਟੀ ਜੀ ਗੱਲ ਤਾਂ ਭਾਈਜਾਨ ਤੁਸੀਂ ਭੱਠੀ ਹੁੰਦੀ ਜਿੱਥੇ ਲੋਹਾ ਪਿਘਲਦਾ ਵਾ, ਹਾਂ ਉਹਦੇ ਬਾਹਰ ਕੀ ਮੌਲ ਹੁੰਦਾ, ਉੱਥੇ ਇੱਕ ਇੱਧਰ ਐਂਕਰ ਆਪ ਖਲੋ ਜਾ, ਇੱਧਰ ਉਹਨੂੰ ਬੰਦੇ ਨੂੰ ਖਿਲਾ ਵਿੱਚ ਅੱਗ ਬਲ ਤੇ ਵਿੱਚ ਅੱਗ ਬਲ ਰਹੀ, ਸੇਕ ਪੈ ਰਿਹਾ ਤੈਨੂੰ, ਯਾਨੀ ਪੂਰੇ। ਪਸੀਨੋ ਪਸੀਨੀ ਹੋਏ ਹੋ। ਨਹੀਂ ਏਦਾਂ, ਇਹ ਤੇ ਖਤਰਨਾਕ ਹੈ ਨਾ, ਖਤਰਨਾਕ। ਨਹੀਂ ਐਡਾ ਉੱਤੇ ਨਹੀਂ ਚੜਨਾ, ਹਾਂ। ਸਿਰਫ ਹੀਟ ਹੋਵੇ। ਤਾਂ ਜੇਕਰ ਲੜਦਿਆਂ ਕੀਤੀ ਜਾਏ ਪੋਡਕਾਸਟ ਜਿੱਦਾਂ ਮੁਸਵਾ ਕਰਾਈ ਸਰਦਾਰੀ ਸਾਹਿਬ, ਨਹੀਂ ਉਹਦੇ ਕਰਨਾ ਨਹੀਂ ਚਾਹੀਦੀ। ਉਹ ਰਾਣੇ ਜਾਦ ਵਰਗਾ ਬੁਲਾ ਲਿਆ ਤੂੰ ਮਾਰ ਦੇਗਾ ਇਹਨੂੰ, ਹਿੱਟ ਤੇ ਹੋ ਜਾਏਗਾ ਉਹਨੇ ਨਾ। ਤਾਂ ਉੱਤੋਂ ਮੁੱਕੇ ਮਾਰਨੇ ਨੇ। ਦਾਣੇ ਸਾਹਿਬ ਤੁਸੀਂ ਕੀ ਕਹਿ ਰਹੇ ਅਗਲਾ ਆਈਡੀਆ ਆ ਗਿਆ ਮੇਰੇ ਜਿਹੇ ਜਿੱਥੇ ਹੀ ਕਰਨਾ ਤੁਸੀਂ ਆਪ ਮੈਂ ਇੱਕ ਚੀਜ਼ ਦੇਖ ਲਈ, ਉੱਥੇ ਹੀ ਮੈਂ ਕਰਨਾ ਵੇ। ਤੁਸੀਂ ਫਰੇਮ ਖੋਲਣਾ, ਤੁਹਾਡੀਆਂ ਵੱਖੀਆਂ ਟੁੱਟ ਜਾਣੀਆਂ ਕਿ ਇਹ ਕਿਹੜੀ ਪੋਡਕਾਸਟ। ਯਾਰ ਤੇਰੀ ਪੋਡਕਾਸਟ ਖੋਲੀ ਗਈ ਹੈ ਤੇ ਤੂੰ ਹੁਣ ਤੂੰ ਬਹਿ ਜਾ ਚੁੱਪ ਕਰਕੇ, ਮਾਲਕ ਆਪ ਹੀ ਸਾਰਾ ਕੁਝ ਕਰਨਗੇ। ਨਹੀਂ ਮੈਨੂੰ ਨਹੀਂ 6 ਕਰਾਂਗਾ, 6 ਹਾਂ ਤੁਹਾਡੇ ਨਾਲ ਹੀ, ਤੇਰੇ ਨਾਲ ਵੀ ਕਰਾਂਗਾ, ਤੇਰੇ ਨਾਲ ਫੈਸਲ ਨਾਲ, ਮਿੱਠੇ ਨਾਲ, ਦੁਨੀਆ ਨੂੰ ਦੱਸਾਂਗਾ ਕਿ ਪੋਡਕਾਸਟ ਇਦਾਂ ਵੀ ਐਡੇ ਐਕਸਟ੍ਰੀਮ ਲੈਵਲ ਤੇ ਚੀਜ਼ਾਂ ਵੀ ਹੁੰਦਾ ਵਾ ਪੋਡਕਾਸਟ 'ਚ। ਕਸਮ ਹੈ। ਹਾਂ, ਮੁੜ ਕੇ ਲੋਕੀ ਦੇਖਣ ਵੇ ਵੀ ਤੇਰੇ ਭਰਾ ਨੇ ਜਿਹੜਾ ਕੰਮ ਕੀਤਾ ਨਾ, ਉੱਥੇ ਛੱਡਿਆ ਜਿੱਥੇ ਤੱਕ ਨਹੀਂ ਅੱਲਾ ਦੀ ਰਹਿਮਤ ਨਾਲ, ਮੇਰੇ ਮੌਲਾ ਦੀ ਰਹਿਮਤ ਨਾਲ ਪਹੁੰਚ ਸਕਿਆ ਕੋਈ। ਬੜੀ ਗੱਲ ਆ ਉਸਤਾਦ ਜੀ, ਤੁਸੀਂ ਕਰ ਸਕਦੇ ਹੋ। ਬਹਰਹਾਲ ਇਸ ਬੰਦੇ ਨੇ ਮੇਰਾ ਮਾਨ ਤੋੜਿਆ ਉਸਤਾਦ। ਉਹ ਮਾਨ ਤੋੜਤਾ, ਠਹਿਰ ਜਾ। ਮਾਨ ਚ ਬਗਦ ਮੈਂ ਕਿਤੇ ਕੂਣੀ ਮਾਰਤੀ ਮਾਨ ਚ। ਜੀ ਭਾਈ ਯਾਰ ਨੁੱਕਰ ਤੇ ਦੁਕਾਨ ਆ, ਉਹ ਬਾਹਰੋਂ ਮੰਗਾਉਂਦਾ ਮਾਨ, ਉਹਦੇ ਕੋਲ ਨਵਾਂ ਲੈ ਲੈ। ਜਾਂ ਕਾਲ ਕਰ ਹਰਭਜਨ ਮਾਨ ਸਾਹਿਬ ਨੂੰ, ਉਹਨਾਂ ਮਾਨ ਭੇਜ ਦੇ। ਨਹੀਂ ਨਹੀਂ ਕੱਲੇ ਮਿੱਠਾ ਜੀ, ਹਰ ਭਜਨ ਰਹਿ ਜਾਓ ਕੱਲੇ, ਮਾਨ ਮੈਨੂੰ ਦੇ ਦੇ। ਯਾਰ ਤੂੰ ਫਰੀਦ ਸਾਬਰੀ ਸੁਪਰ ਡੂਪਰ ਹਿੱਟ ਪ੍ਰੋਗਰਾਮ ਫੁੱਲ ਇੰਜ ਲੈਵਲ ਦਾ ਵੱਡਾ ਵੱਡਾ ਤੇਰੇ 골ਡਨ ਪਲੇਟਾਂ ਸਿਲਵਰ ਪਲੇਟਾਂ ਇੰਜ ਤੇਰੇ ਪੈਰਾਂ 'ਚ ਸੁੱਕਣ ਸਹੀ। ਲੈ ਬਨੇਰੇ ਨਾਲ ਲਮਕ ਜਾਣਾ ਇੰਜ ਕਰਕੇ, ਆਪ ਵੀ ਤੇ ਗੈਸਟ ਵੀ। ਹਾਂ ਠੀਕ ਆ, ਫਿਰ ਬਨੇਰੇ ਨਾਲ ਲਮਕ ਜਾਣਾ ਤੇ ਉੱਥੇ ਗੱਲਬਾਤ ਕਰਨੀ ਹੈ। ਨਹੀਂ ਯਾਰ ਤੂੰ ਜਿਹਦੇ ਚ ਜਾਨ ਦਾ ਖਤਰਾ ਨਾ, ਹਾਂਜੀ ਉਸਤਾਦ ਜੀ ਸੱਟਾਂ ਸੁੱਟਾਂ ਨਹੀਂ ਲੱਗਣਗੀਆਂ ਨਹੀਂ ਗੈਸਟ ਦੇ ਜਾਨ ਦਾ, ਕਿ ਗੈਸਟ ਕਹੇ ਮੈਂ ਚੱਲਾਂ ਭਾਈ। ਨਹੀਂ, ਉਹਦੀ ਜਾਨ ਦਾ ਵੀ, ਹਾਂ ਉਹਦੀ ਜ਼ਿੰਦਗੀ ਦਾ ਵੀ। ਹਾਂ, ਨਹੀਂ ਨਹੀਂ ਯਾਰ ਇਹ ਹੈਂਗਿੰਗ ਲੈ ਇੱਥੋਂ ਇੱਕ ਮੈਨੂੰ ਵੀ ਆਈਡੀਆ ਆ ਗਈ। ਲਓ ਜੀ ਤੁਸੀਂ ਆਪ ਹੀ ਕਰਨਾ ਨਾ। ਹੋ ਗਏ 6 ਪੂਰੇ। ਲਓ ਜੀ 6 ਮੈਂ ਇਦਾਂ ਦੇ ਕਰਾਂਗਾ ਕਿ ਲੋਕੀ ਕਹਿਣਗੇ ਜਾਨੀ ਭਾਈ ਤੁਸੀਂ ਇਹ ਰਿਪੀਟ ਕਰੀ ਜੋ ਬਸ। ਐਸਾ ਵੱਡਾ ਕੰਮ ਕਰਾਂਗਾ, ਆ ਗਿਆ ਮੇਰੇ ਜ਼ਿਹਨ 'ਚ। ਮੈਂ ਬੜੇ ਮਹੀਨਿਆਂ ਤੋਂ ਲੱਭ ਰਿਹਾ ਸੀ ਕੀ ਕਰਾਂ, ਆ ਗਿਆ ਮੇਰੇ ਜ਼ਿਹਨ 'ਚ। ਯਾਰ ਫਰੀਦ ਮੈਨੂੰ ਪਤਾ ਲੱਗ ਗਿਆ ਫਿੱਕਾ ਹੀ ਆ। ਤੂੰ ਨਾ ਕਸਟਮਰ ਨੂੰ ਬੋਲੀ ਨਾ। ਭਾਈ ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਐਡਵਾਂਸ ਕਹਿ ਦਿੰਨਾ, ਇਹ ਤੈਨੂੰ ਆ ਹੁਣ ਜਿੰਨੇ ਆਈਡੀਆ ਦੱਸਿਓ ਸਾਰੇ ਤੂੰ ਕਰ ਲਈ ਜਿਹੜਾ ਮਰਜ਼ੀ। ਲਓ ਜੀ ਸਾਡਾ ਭਰਾ ਵਾ ਸੀ, ਜਦੋਂ ਮਾਨ ਤੋੜਾ ਸਾਡਾ ਤੋੜ ਦੂ, ਕਿਹੜਾ ਰੌਲਾ। ਕਸਟਮਰ ਨੂੰ ਕਿਡਨੈਪ ਕਰ। ਕਸਟਮਰ ਕਿਹੜਾ? ਉਹ ਜਿਹੜਾ ਭੌਂਦਾ ਵਾ Guest। ਗੈਸਟ ਨੂੰ ਕਿਡਨੈਪ ਕਰ, ਉਹਦੇ ਕੋਲ ਨਾਲੇ ਤਵਾਰ ਮੰਗ, ਨਾਲੇ ਉਹਦਾ ਸਵਾਲ ਜਵਾਬ ਕਰ। ਨਾਲੇ ਆ ਅੱਛੀ ਗੱਲ ਹੈ। ਉਹਨੂੰ ਕਿਡਨੈਪ ਕਰਕੇ ਤੇ ਮੂੰਹ ਤੇ ਕੱਪੜਾ ਪਾ ਕੇ ਲੈ ਗਿਆ, ਹਨੇਰੇ 'ਚ ਬਹਾ ਕੇ ਉਹਨੂੰ ਬੰਨਿਆ ਵਾ ਤੇ ਉਹਦੇ ਸਿਰ ਤੇ ਲਾ ਕੇ ਤੁਹਾਨੂੰ ਕਿਹਾ ਹਾਂ ਸ਼ਾਮਦੀਦ ਮੇਰੇ ਪੋਡਕਾਸਟ में। ਹਾਂ ਹਾਂ, ਲੇਕਿਨ ਉਹਦੇ ਚ ਲੋਕਾਂ ਕਹਿਣਾ ਨਹੀਂ ਫੇਕ ਉਹਦੇ 'ਚ ਆ। ਪਤਾ ਕਿ ਉਹਦੇ 'ਚ 2-4-5 ਹਜ਼ਾਰ ਵੀ ਤੇਰਾ ਲੱਗਣਾ ਤੇ ਉਹ ਕਦੇ ਵੀ ਨਹੀਂ ਲੱਗਣਾ। ਉਹ ਕਦੇ ਵੀ ਨਹੀਂ ਲੱਗਣਾ। ਤੂੰ ਤੇ ਤੇਰੇ ਤੇ ਕੋਈ ਹੋਰ ਤੈਨੂੰ ਜਦੋਂ ਤੂੰ ਕਿਸੇ ਨੂੰ ਗੈਸਟ ਬੁਲਾਉਣਾ ਨਾ, ਮੈਂ ਤੈਨੂੰ ਦੱਸਾਂ ਇਹ ਮਹੀਨੇ 2 ਮਹੀਨੇ ਬਾਅਦ ਪਤਾ ਕੀ ਹੋਣਾ ਤੇਰੇ ਬਾਰੇ 'ਚ ਮਸ਼ਹੂਰ। ਜਦੋਂ ਕਿਸੇ ਨੂੰ ਫੋਨ ਕਰਨਾ ਨਾ ਗੈਸਟ ਤੋਂ ਬੁਲਾਉਣਾ, ਤੇ ਉਹਨੇ ਆਣਾ ਕਰਨਾ, ਉਹਨੇ ਕਹਿਣਾ ਯਾਰ ਕਿਤੇ ਪੋਡਕਾਸਟ ਚਲਾਉਣਾ, ਕਿ ਨਹੀਂ ਯਾਰ ਬਸ ਅਮਦਾਦ ਕਰਨੀ ਭੁੱਲ ਗਈ, ਮੈਂ ਚੱਲਾਂ ਬਸ। ਵਿਚਾਰਾ ਪਰੇਸ਼ਾਨ ਆ। ਪੋਡਕਾਸਟ ਦੇ ਵਿੱਚ ਇਹ ਆ ਕਿ ਜਾਣ ਲੱਗਾ ਉਹਦੇ ਲਈ ਕੋਈ ਚੀਜ਼ ਲੈ ਜਾਏਗਾ, ਆਉਣ ਲੱਗਿਆ ਉਹਨੂੰ 2-4 ਹਜ਼ਾਰ ਵੀ ਦੇ ਆਵਾਂਗੇ। ਇਹ ਤੇ ਜਿੱਦਣ ਘਰ ਖਾਣ ਨੂੰ ਕੁਛ ਨਾ ਭਰਜਾਈ ਕਿਤੇ ਕਿਤੇ ਪੋਡਕਾਸਟ ਕਰ ਆਓ, ਬੱਚੇ ਭੁੱਖੇ ਮਰਨ ਡਏ। ਤੁਹਾਡੀ ਮਿਹਰਬਾਨੀ। ਉਹ ਜਿਵੇਂ ਮੱਲੇ ਕਰਿਆਨੇ ਵਾਲੇ ਨੇ ਕਹਿੰਦੇ ਬੱਚੇ ਨੂੰ ਕਹਿੰਦਾ ਉਹ ਯਾਰ ਆਪਣੇ ਅੱਬੇ ਨੂੰ ਕਿਹਾ ਪੈਸੇ ਦੇ ਦੇ, ਤੇ ਉਹ ਕਹਿੰਦਾ ਬਾਜ ਅੱਬੂ ਨਾ ਪੋਡਕਾਸਟ ਕਰਨ ਗਏ ਹੁੰਦੇ ਆ ਨਾ, ਤੇ ਫੇਰ ਦਿੰਨੇ ਅਸੀਂ।
ਫਰੀਦ ਸਾਹਿਬ ਐਡੀਏ ਤੇ ਸਵਾ ਲੱਖ ਵਾ ਲੇਕਿਨ ਕੁਛ ਵੱਡੂ ਵੀ ਲਾਈ ਦਿੰਦੇ ਤੂੰ ਮਾਨ ਤੋੜਿਆ ਮੇਰਾ ਬੇਟੇ। ਕੋਈ ਮਸਲਾ ਨਹੀਂ ਹੈ, ਮਾਨ ਤੇ ਮੈਂ 2 ਹਿੱਸੇ ਨਹੀਂ ਕਰਤੇ, ਕੋਈ ਰੌਲਾ ਨਹੀਂ। ਮੈਂ ਵੀ ਇਹਦੀ ਇੱਕ ਚੀਜ਼ ਤੋੜੀ ਹੈ ਲੇਕਿਨ ਉਹ ਦੱਸਣ ਵਾਲੀ ਨਹੀਂ। ਹਾਂ ਨਹੀਂ ਮੈਨੂੰ ਸਾਰਿਆਂ ਦਾ ਮਜ਼ਾ ਆਇਆ ਜਦੋਂ ਮੈਂ ਕਿਹਾ ਨਾ ਅਸੀਂ ਕਦਾਰੇ ਨਾ ਮੁਸਲਕ ਕੱਲੇ ਨੂੰ ਮੈਂ ਫੋਨ ਕੀਤਾ, ਮੈਂ ਕਿਹਾ ਇਹ ਗੱਲ ਸੁਣੋ ਯਾਰ। ਫਰੀਦ ਭਾਈ ਮੇਰੇ ਤੇ ਉਹੀ ਰੋਈ ਜਾਂਦਾ ਮਾਨ ਉਸਤਾਦ ਜੀ ਮਾਨ। ਮੇਰੇ ਤੇ ਆਬਜੈਕਸ਼ਨ ਨਹੀਂ ਤੁਸੀਂ ਲਾ ਸਕਦੇ ਕਿਉਂਕਿ ਮੈਂ ਉਸ ਦਿਨਾਂ ਚ ਅਦਾਰੇ ਦਾ ਵੀ ਨਹੀਂ ਸੀ ਫੋਨ ਸੁਣ ਰਿਹਾ ਤੇ ਤੁਹਾਡਾ ਕਿੱਥੋਂ ਸੁਣ। ਬਸ ਯਾਰ ਹਾਂ ਨਹੀਂ ਇਹਦੇ ਨਾਲ ਭਾਈ ਮੈਂ ਸਿੱਧਾ ਕਹਿਦਾ, ਮੈਨੂੰ ਕੋਈ ਬੰਦਾ ਕਵੇ ਨਾ ਕੋਈ ਕਿ ਯਾਰ ਉਹਨੂੰ ਭੇਜ ਦਿਓ ਜਾਂ ਦਾਨਿਸ਼ ਨੂੰ, ਬਾਕੀਆਂ ਦਾ ਮੈਂ ਕਹਿ ਦਿੰਦਾ ਵਾਂ ਕਿ ਭਾਵੇਂ ਉਹਨਾਂ ਨੂੰ ਪੁੱਛ ਲਓ ਜਾਂ ਕੋਈ ਨਹੀਂ ਦੇਖ ਲਓ ਜਾਂ ਉਹ ਜਿੱਦਾਂ। ਇਹਦਾ ਮੈਨੂੰ ਕਹਿੰਦਾ, ਮੈਂ ਕਹਿਣਾ ਭਾਈ ਉਹਨੇ ਮੈਨੂੰ ਹੀ ਮਨਾ ਕੀਤਾ ਕਿ ਉਸਤਾਦ ਜੀ ਮੈਂ ਨਹੀਂ ਜਾਣਾ, ਮੈਨੂੰ ਕਹਿ ਕੇ ਐਵੇਂ ਸ਼ਰਮਿੰਦਾ ਨਾ ਹੋਣਾ। ਭਾਈ ਮੈਂ ਉਹਨੂੰ ਨਹੀਂ ਕਹਿਣਾ, ਉਹਨੂੰ ਤੁਸੀਂ ਆਪੇ ਕਹਿਣਾ। ਉਸਤਾਦ ਜੀ ਅਗਰ ਇਸ ਤਰ੍ਹਾਂ ਕੀਤਾ ਜਾਏ ਕਸਟਮਰ ਨੂੰ ਲੈ ਜਾਵੇ ਨਾਲ, ਆ ਨਾਨਕਾ ਦੀ ਸਭ ਤੋਂ ਜਿਹੜੀ ਬਲਾਈ ਚੋਟੀ ਆ ਉੱਥੇ ਵੀ ਕਿਰਾਇਆ ਲੱਗਣਾ ਨਾ ਜਾਂਦੇ ਆ। ਨਾਨਕ ਖਾਂ ਤੇ ਰੁਪਈਆ ਲੱਖ ਲੱਗ ਜਾਣਾ, 2 ਵਜੇ ਜਾਂਦੇ। ਉਸਤਾਦ ਜੀ ਹੁਣ ਦੇਖੋ ਤੁਸੀਂ ਪੈਸੇ ਲਾਉਂਦੇ ਸ਼ਿਪੰਡੂ ਲਾਉਂਦੇ ਹੋ ਫੇਰ ਹੀ ਆ। ਇਹਦੀ ਫੋਰਚੂਨਰ ਨਿਕਲੇ ਮਜ਼ਰ ਚਲਾ ਕੇ ਲੈ ਕੇ ਜਾਵੇ ਤੇ ਟੂਲ ਪਲਾਜ਼ਾ ਦਾ ਇੱਕ ਵੇ ਜੀ ਜਾਂ ਗੈਸਟ ਖੜੇ ਤੇ ਟੂਲ ਪਲਾਜ਼ਾ ਲੈ ਕੇ ਫੋਰਚੂਨਰ ਤੇ ਬਿਠਾਵੇ, ਕਸਟਮਰ ਆਵੇ ਹਲਕੀ ਜਿਹੀ ਗੁਲਪਾਸ਼ੀ ਕੀਤੀ ਜਾਵੇ, ਵੱਡਾ ਬੁੱਕਾ ਪੇਸ਼ ਕੀਤਾ ਜਾਵੇ, ਉਹਦੇ ਸਾਹਮਣੇ ਤੋਂ ਆਪਣਾ ਪਰੌਠਾ ਜਿ ਕਰਕੇ ਬੈਠਾ ਉਹਨਾਂ ਉਹ ਜਿਹੜਾ ਵੇਖਣਾ ਕੰਮ ਨੂੰ ਪੁੱਛਦਾ, ਸਾਦਾ ਪਾਣੀ ਉੱਠ ਕੇ ਪੀਂਦਾ ਵਾ ਕਸਟਮਰ ਆਪ। ਇਹਦਾ ਹੁੰਦਾ ਭਲਾ? ਉਹ ਕਸਟਮਰ ਕਿਹੜਾ ਵਾ? ਉਹ ਯਾਰ ਉਹ ਗੈਸਟ ਆਹੋ ਯਾਰ ਟੂਲ ਪਲਾਜ਼ਾ ਤੇ ਕਰ ਫਰੀਦ, ਉਹ ਡੰਡਾ ਜਿਹੜਾ ਨਹੀਂ ਹੁੰਦਾ ਉਹਦੇ ਇੱਕ ਪਾਸੇ ਤੂੰ ਖਲੋਤਾ ਇੱਕ ਪਾਸੇ ਗੈਸਟ ਖਲੋਤਾ, ਸਵਾਲ ਜਵਾਬ ਹੋ ਰਹੇ, ਗੱਡੀਆਂ ਵੀ ਲੰਘ ਰਹੀਆਂ। 2 ਟੂਲ ਪਲਾਜ਼ੇ ਨਹੀਂ ਹੁੰਦੇ ਦਰਮਿਆਨ ਚ ਰਸਤਾ, ਇੱਕ ਚ ਤੂੰ ਬਹਿ ਜਾ, ਇੱਕ ਚ ਗੈਸਟ ਨੂੰ ਬਲ। ਹਾਂ ਬਾਰੀਆਂ ਖੋਲ ਕੇ ਨਾਲ ਗੱਲ ਕਰੀ ਜਾ ਉਹਨਾਂ ਨੂੰ, ਐ ਬਾਰੀ ਖੋਲ ਕੇ। ਹਾਂਜੀ ਭਾਜੀ ਤਾਲੀਮ ਕਿੱਥੋਂ ਹਾਸਲ ਕੀਤੀ ਸੀ? ਤੇ ਉਹ ਖੋਲ ਕੇ ਮੈਂ ਪਹਿਲਾਂ ਤਾਂ ਜਾ ਕੇ ਨਾ ਦੁਬਈ ਹਨੀ ਭਾਜੀ ਨੇ ਇੱਕ ਕਰਨਾ ਉਹ ਸ਼ੋਅ ਨਹੀਂ ਕਰਨਾ, ਮੈਂ ਕੁਝ ਗੱਲਾਂ ਉਹਨਾਂ ਨੂੰ ਪੁੱਛਣੀਆਂ। ਮੈਂ ਦੇਖ ਰਿਹਾ ਨਾ ਜਿਹੜਾ ਸੈਟਅਪ ਉਹਨਾਂ ਦਾ, ਬਹੁਤ ਸਾਰੇ ਇੰਟਰਵਿਊਜ਼ ਦੇਖ ਰਿਹਾ ਉਹਨਾਂ ਦੇ, ਚੇਂਜ ਆ ਰਿਹਾ। ਮੈਨੂੰ ਸਮਝ ਨਹੀਂ ਆ ਰਹੀ ਹਨੀ ਸਿੰਘ ਭਾਜੀ ਦੇ। ਤੇ ਹੁਣ ਮੈਂ ਜਾ ਕੇ ਨਾ ਤੇ ਮੈਂ ਉਹਨਾਂ ਨਾਲ ਕਰਨਾ ਇੰਟਰਵਿਊ। ਮੇਰਾ ਸਲਾਮ ਦੇ ਇੰਟਰਵਿਊ ਨਹੀਂ, ਮਤਲਬ ਸ਼ੋਅ ਕਰਾਂਗਾ ਜਿਹਦੇ ਚ ਨਾ ਮੈਂ ਉਹਨਾਂ ਨੂੰ ਮਤਲਬ ਇਹ ਪੁੱਛਾਂਗਾ ਕਿ ਕੀ ਚੇਂਜਿੰਗ ਆ ਰਹੀ, ਕੀ ਹੋ ਰਿਹਾ ਤੁਹਾਡੇ ਅੰਦਰ, ਕੀ ਚੱਲ ਰਿਹਾ ਹੈ, ਕੀ ਜਿਹੜਾ ਤੁਸੀਂ ਮਤਲਬ ਕਿਤੇ ਥੋੜਾ ਕੋਸ਼ਿਸ਼ ਕਰ ਰਹੇ ਹੋ ਨਿਡਰ ਹੋ ਕੇ ਬੋਲਣ ਦੀ, ਸਾਰਾ ਕੁਝ ਇਸ ਹਿਸਾਬ ਨਾਲ ਮੈਂ ਉਹਨਾਂ ਨੂੰ ਪੁੱਛਾਂਗਾ ਕੁਝ। ਕਿਉਂਕਿ ਬਹੁਤ ਸਾਰੇ ਲੋਕ ਆ ਤੇ ਮੈਂ ਇੱਥੇ ਉਦੋਂ ਮੈਨੂੰ ਬੜਿਆ ਜਾਣੇ ਨੇ ਕਿਹਾ ਯਾਰ ਨਹੀਂ ਭਾਜੀ ਨੇ ਆਹ ਗੱਲ ਕੀਤੀ ਹੈ, ਨਹੀਂ ਭਾਜੀ ਨੇ ਆਹ ਗੱਲ। ਬਹੁਤ ਸਾਰੇ ਲੋਕ ਸੁਣਨਾ ਚਾਹੁੰਦੇ ਨੇ, ਮਤਲਬ ਇੱਕ ਜਗ੍ਹਾ ਤੇ ਉਹਨਾਂ ਨੇ ਇੰਟਰਵਿਊ ਦੇ ਦਿੱਤਾ, ਆਪਣੀ ਗੱਲ ਕਰਤੀ। ਹੁਣ ਇੱਕ ਇੰਟਰਵਿਊ ਐਸਾ ਹੋਵੇ ਜਿਸ 'ਚ ਉਹਨਾਂ ਨੂੰ ਇਹ ਪੁੱਛਿਆ ਜਾਏ ਕਿ ਗੱਲ ਤੁਸੀਂ ਕਿਉਂ ਕੀਤੀ ਹੈ, ਉਹ ਮੈਂ ਜਾ ਕੇ ਕਰਾਂਗਾ ਉਹਨਾਂ ਨਾਲ। ਭਾਜੀ ਜਦੋਂ ਆਉਣਾ ਨਾ ਤੇ ਉਹ ਨਾਲੇ ਉਹ ਮੈਂ ਚਾਹ ਪੀਣੀ ਹੈ, ਨਾਲੇ ਉਹ ਮੈਂ ਉਹ ਜਿਹੜਾ ਚਿਕਨ ਖਾਣਾ, ਤੇ ਨਾਲੇ ਮੈਂ ਸਟੂਡੀਓ ਦੇਖਾ ਭਾਜੀ ਨੇ ਬੜਾ ਮਜ਼ੇਦਾਰ ਬਣਾਇਆ ਸਟੂਡੀਓ। ਸਰ ਜੀ ਮੈਂ ਬੜਾ ਫੈਨ ਹਾਂ ਉਹਨਾਂ ਦਾ। ਅੱਛਾ ਬਹੁਤ। ਉਹ ਸਾਡੇ ਨਾਲ ਬੜਾ ਪਿਆਰ ਕਰਦੇ ਸਾਰਿਆਂ ਨੇ। ਮੇਰਾ ਸਲਾਮ ਦੇਣਾ ਭਾਜੀ ਨੂੰ ਤੇ ਤੂੰ ਦੇ ਦੇਖਣ ਦੇ ਤੂੰ ਦੇ ਭਾਜੀ ਮੇਰਾ ਸਲਾਮ। ਮੈਂ ਇਹਨਾਂ ਟੋਟਾ ਕੱਟ ਕੇ ਉਹਨਾਂ ਨੂੰ ਸੈਂਡ ਕਰ ਦੇਣਾ। ਭਾਜੀ ਮੇਰਾ ਬਹੁਤ ਬਹੁਤ ਜ਼ਿਆਦਾ ਤੁਹਾਨੂੰ ਸਲਾਮ, ਖੁਸ਼ ਰਹੋ, ਆਬਾਦ ਰਹੋ। ਤੇ ਫਿਲਮ ਦਾ ਤੁਸੀਂ ਮੈਨੂੰ ਵਾਅਦਾ ਕੀਤਾ ਸੀ ਕਿ ਜ਼ਿੰਦਗੀ ਰੀਤ ਮੇਰੇ ਨਾਲ ਵੀ ਗਾਣੇ ਦਾ ਵਾਅਦਾ ਕੀਤਾ ਸੀ ਭਾਜੀ। ਹਾਂਜੀ ਮੈਨੂੰ ਵੀ ਕਿਹਾ ਸੀ ਕਿ ਮੇਰਾ ਆਨਲਾਈਨ ਤੇਰੇ ਨਾਲ ਵਾਅਦਾ ਰਿਹਾ, ਤੇਰਾ ਇੱਕ ਗਾਣਾ ਮੈਂ ਬਣਾਵਾਂਗਾ। ਹੈ ਨਹੀਂ ਭਾਜੀ, ਮੈਂ ਇੱਕ ਸਟੋਰੀ ਫਿਲਮ ਦੀ ਲਿਖਾਂਗਾ, ਉਹ ਤੁਹਾਨੂੰ ਤੇ ਉਸਤਾਦ ਜੀ ਨੂੰ ਲੈ ਕੇ ਉਹ ਫਿਲਮ ਵੀ ਆਪਾਂ ਕਰਨੀ ਹੈ। ਇੱਕ ਔਰ ਖਸੂਸੀ ਹਨੀ ਭਾਜੀ ਮੈਨੂੰ ਸਿਰਫ ਤੁਸੀਂ ਟਾਈਮ ਦੱਸ ਦੇਣਾ ਵੀ ਕਿੱਦਣ ਆਵਾਂ ਮੈਂ ਤੁਹਾਡੇ ਨਾਲ ਪੋਡਕਾਸਟ ਕਰਨੀ ਵਾ। ਔਰ ਟਿਕਟ ਵੀ ਭਾਜੀ ਤੁਸੀਂ ਭੇਜਣੀ, ਵੀਜ਼ਾ ਵੀ ਤੁਸੀਂ ਭੇਜਣਾ ਵਾ, ਰੋਟੀ ਵੀ ਤੁਸੀਂ ਖਵਾਉਣੀ, ਪੋਡਕਾਸਟ ਵੀ ਤੁਸੀਂ ਕਰਕੇ ਦੇਣੀ, ਆਉਣ ਲੱਗਿਆ ਕੋ 2-4 ਹਜ਼ਾਰ ਵੀ ਬੱਚੇ ਨੂੰ ਦੇਣਾ। ਬੱਚੇ ਮੇਰੇ ਚਾਕਲੇਟ ਖਾਂਦੇ, ਉਹਨਾਂ ਲਈ ਚਾਕਲੇਟ ਲੈ ਦਿਓ ਵੱਧ ਤੋਂ ਵੱਧ ਵੀ ਉਹ ਮੇਰੇ ਕੋਲ ਲਿਖਾ ਲਓ। ਨਹੀਂ ਉਹ ਚੌਕ ਲੇਟ ਹੋ ਜਾਣਾ ਕਾਫੀ, ਉਹ ਲੇਟ ਹੋ ਜਾਣਾ। ਪੌਡਕਾਸਟ ਇੱਕ ਦਿਨ ਦੀ ਹੁਣੇ ਤੁਹਾਡੇ ਕੋਲ ਵਿਜ਼ਿਟ ਵੀਜ਼ਾ ਮਹੀਨੇ ਦਾ ਲੈਣਾ ਤੇ 9 ਜੀਆਂ ਦਾ ਲੈਣਾ, ਪੂਰੀ ਫੈਮਿਲੀ ਜਾਊਗੀ। ਔਰ ਆਰਡੀਪੀ ਹੈਗਾ ਇੱਕ ਬੰਦਾ, ਉਹ ਬੜੀ ਗੱਲਾਂ ਕਰਨੇ ਵੀ ਇਹਨੇ ਕਿੱਥੋਂ ਫਿਲਮਾਂ ਚ ਆਉਣਾ। ਹਨੀ ਭਾਜੀ ਤੁਹਾਡੀ ਮਿਹਰਬਾਨੀ, ਮੇਰਾ ਵੀਜ਼ਾ ਪੂਜਾ ਭੇਜੋ, ਆਪਾਂ ਫਿਲਮ ਸ਼ੁਰੂ ਕਰੀਏ। ਅੱਲਾ ਹਾਫਿਜ਼। ਬਸ ਐਂਡ ਹੋ ਗਿਆ ਸੀ। ਆਪਣਾ ਬਹੁਤ ਖਿਆਲ ਰੱਖਿਓ, ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਓ, ਕਿਸੇ ਦਾ ਕੋਈ ਮਸਲਾ। ਅੱਛਾ ਯਾਰ ਵੈਸੇ ਗੱਲ ਇਹ ਹੈ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਨਾ, ਜਿੱਦਾਂ ਮੈਨੂੰ ਵੀ ਬਿਮਾਰੀ ਹੈ ਨਾ, ਮਤਲਬ ਜਿੱਦਾਂ ਇੱਕ ਰੱਬ ਨੇ ਮਤਲਬ ਤੁਹਾਨੂੰ ਇੱਕ ਇੱਜ਼ਤ ਦਿੱਤੀ ਹੈ, ਇੱਕ ਹੋਰ ਆਰਟਿਸਟ ਆ ਉਹਨੂੰ ਤੁਹਾਡੇ ਤੋਂ ਜ਼ਿਆਦਾ ਸ਼ੋਹਰਤ ਇੱਜ਼ਤ ਆ, ਉਹਦੇ ਕੋਲ ਪੈਸਾ ਵੀ, ਇੱਕ ਆਰਟਿਸਟ ਆ ਉਹ ਤੁਹਾਡੇ ਤੋਂ ਥੋੜੀ ਆ। ਤੇ ਤੁਹਾਨੂੰ ਨਾ ਹਿਸਾਬ ਲਾਉਣਾ ਚਾਹੀਦਾ ਕਿ ਯਾਰ ਅਗਰ ਮੈਂ ਕਿਸੇ ਕੰਟਰੋਵਰਸੀ ਦੇ ਵਿੱਚ ਆ ਗਿਆ ਨਾ, ਕਿ ਅਗਲਾ ਬੰਦਾ ਕੀ ਹੈ, ਉਹਦਾ ਲੈਵਲ ਕੀ ਹੈ, ਮੈਨੂੰ ਉਹਦਾ ਜਵਾਬ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ। ਲੇਕਿਨ ਕਿਸ ਟਾਈਮ ਇਦਾਂ ਹੁੰਦਾ ਕਿ ਅਸੀਂ ਇਨਸਾਨ ਆ ਨਾ, ਅਸੀਂ ਕੋਈ ਗੱਲ ਦੇਖਦੇ ਹਾਂ ਤੇ ਫੌਰਨ ਅਸੀਂ ਵੀਡੀਓ ਬਣਾ ਕੇ ਉਹਨੂੰ ਬਾਅਦ 'ਚ ਸਾਨੂੰ ਸਮਝ ਆਉਂਦੀ। ਬੜੇ ਸਾਰੇ ਰੋਕਣ ਵਾਲੇ ਵੀ ਕਈ ਹੁੰਦੇ ਆ, ਕੋਈ ਯਾਰ ਚਾਨੀ ਭਾਜੀ ਜਾਂ ਫਲਾਣੇ ਭਾਜੀ ਤੁਸੀਂ ਕਿਉਂ ਇਦਾਂ ਕਰਦੇ ਹੋ, ਛੱਡੋ ਪਰੇ ਯਾਰ, ਤੁਸੀਂ ਉਹਦਾ ਲੈਵਲ ਹੀ ਨਹੀਂ ਹੈਗਾ। ਲੇਕਿਨ ਉਹ ਅੰਦਰ ਇੱਕ ਪਤਾ ਨਹੀਂ ਹਿਸਾਬ ਕਿਤਾਬ ਹੁੰਦਾ। ਉਹ ਭਾਜੀ ਦੀ ਵੀ ਨਾ ਥੋੜਾ ਜਿਹਾ ਹੈਗਾ ਤਬੀਅਤ ਇਦਾਂ ਦੀ ਗੱਲਬਾਤ ਹੈ। ਇੱਕ ਸਿਆਣੇ ਬੰਦੇ ਨੇ ਕਿਹਾ ਕੁਛ ਵੀ ਹੋ ਜਾਏ ਨਾ ਫੌਰੀ ਰੱਦੇ ਅਮਲ ਨਹੀਂ ਦੇਣਾ ਚਾਹੀਦਾ। ਹਾਂ ਯਾਨੀ ਸਾਲ ਸੋਚ ਵਿਚਾਰ ਕਰਕੇ ਕੁਛ ਵੀ ਹੋ ਜਾਏ। ਇਹ ਕਿਸੇ ਸਿਆਣੇ ਨੇ ਨਹੀਂ ਕਿਹਾ, ਭਾਜੀ ਨੇ ਆਪੇ ਗੱਲ ਸੋਚੀ ਹੈ। ਨਹੀਂ ਫਸਟ ਇੰਪ੍ਰੈਸ਼ਨ ਤੇ ਲਾਸਟ ਇੰਪ੍ਰੈਸ਼ਨ। ਮਤਲਬ ਕਿ ਮੇਰੇ ਤੇ ਮੈਂ ਕੋਈ ਗਲਤੀ ਕਰਦਾ
ਜਾਂ ਕੋਈ ਚਵਲ ਮਾਰਦਾ ਤੁਸੀਂ ਫੋਰ ਇੰਪ੍ਰੈਸ਼ਨ ਆਪਣਾ ਉਹ ਨਹੀਂ ਦੇਣਾ। ਹਾਂ ਉਹ ਤਹਮਲ ਮਜ਼ਾਜੀ ਤਹਮਲ ਮਜ਼ਾਜੀ। ਯਾਰ ਗੱਲ ਇਹ ਹੈ ਵੀ ਇਹ ਬਿਲਕੁਲ ਇਹ ਨਹੀਂ ਹੈਗੀ ਵੀ ਹਨੀ ਸਿੰਘ ਭਾਜੀ ਨਾਲ ਮੇਰਾ ਪਿਆਰ ਆ ਜਾਂ ਤਲਕ ਆ, ਤੇ ਮੈਂ ਇਸ ਤੋਂ ਇਹ ਗੱਲ ਕਰਨ ਲੱਗਾ, ਹਨੀ ਸਿੰਘ ਭਾਜੀ ਦੇ ਲਾਗੇ ਵੀ ਕੋਈ ਨਹੀਂ ਲੱਗਦਾ। ਹਾਏ ਹਾਏ ਉਹਨਾਂ ਦੀ ਪਰਸਨੈਲਿਟੀ ਦੇ, ਉਹਨਾਂ ਦੇ ਕੰਮ ਦੇ, ਉਹਨਾਂ ਦੀ ਮਤਲਬ ਲਿਖਣ ਤੋਂ ਲੈ ਕੇ ਉਹਨਾਂ ਦੀ ਬਾਡੀ ਲੈਂਗੁਏਜ, ਪਰਸਨੈਲਿਟੀ, ਕੈਮਰਾ ਫੇਸ, ਔਰ ਉਸ ਤੋਂ ਬਾਅਦ ਉਹਨਾਂ ਦੀ ਵੀਡੀਓ ਸ਼ੂਟ ਹੋਣ ਤੱਕ, ਉਹਦੇ ਕਨਸੈਪਟ ਤੱਕ ਉਹਨਾਂ ਦੇ ਲਾਗੇ ਹੀ ਕੋਈ ਨਹੀਂ ਲੱਗਦਾ ਮੇਰੇ ਹਿਸਾਬ ਨਾਲ। ਉਹਨਾਂ ਦੇ ਜਿਹੜੇ ਮੁਕਾਬਲੇ ਤੇ ਇੱਕ ਭਾਜੀ ਹੋਣੀ ਨੇ, ਮੈਂ ਜੈਨੂਇਨ ਗੱਲ ਦੱਸਾਂ, ਉਹਨਾਂ ਦੀ ਨਾ ਬਾਡੀ ਫਿਜ਼ੀਕਸ ਨਾ ਕੋਈ ਗੱਲਬਾਤ ਉਹਨਾਂ ਦੀ ਹੈ ਹੀ ਨਹੀਂ ਹੈ ਨਹੀਂ ਰੈਪਰਾਂ ਵਾਲੀ। ਨਹੀਂ ਹੈ ਉਹ ਐਡਾ ਮੂੰਹ ਵਾਲਾ ਰੈਪਰ ਹੁੰਦਾ ਹੀ ਨਹੀਂ। ਆਹੋ ਐਡਾ ਵਜੂਦ, ਐਡਾ ਮਤਲਬ ਕੱਦ ਕਾਠ ਤੇ ਐਡਾ ਮੂੰਹ ਤੇ ਐਡੀ ਗੱਲਬਾਤ, ਉਹ ਉਸਤਾਦ ਤੇ ਜੀ ਉਹ ਮਤਲਬ ਉਹਦੀ ਉਹ ਵਿਜ਼ੂਅਲੀ ਨਹੀਂ ਹੈਗਾ ਭਾਈ, ਉਹ ਵੀ ਉਹ ਮਤਲਬ ਕਿ ਇਸ ਕੈਟਾਗਰੀ ਦੇ ਵਿੱਚ ਹੋਵੇ। ਉਹਨੂੰ ਚਾਹੀਦਾ ਕਿਤੇ ਚੱਦਰ ਜੀ ਕਾਲੀ ਜੀ ਇੱਥੇ ਲੈ ਕੇ ਵਾਜਾ ਜਿਹਾ ਰੱਖ ਕੇ, ਮਤਲਬ ਸ਼ੇਪ ਵਧਾ ਕੇ ਸਾਰਾ ਕਰਕੇ, ਨਾਲ ਥੋੜਾ ਜਿਹਾ ਢੋਲਕ ਵਾਲਾ ਪਾਇਆ ਹੋਵੇ ਜਿਹਦਾ ਹੱਥ ਵੀ ਨਾ ਕੰਮ ਕਰਦਾ ਹੋਵੇ, ਆਹੋ ਜਿਹੜਾ ਇਧਰੋਂ ਟੁੰਡ ਮਾਰੀ ਜਾਵੇ ਉਧਰੋਂ ਇੰਜ ਕਰੀ ਜਾਵੇ। ਬਸ ਸਮਝ ਆ ਰਹੀ ਐਟ ਟਾਈਮ ਦੇ ਬੰਦੇ ਨਾਲ ਕਿਤੇ ਗਾਵੇ ਬਸ। ਨਹੀਂ ਉਹਦਾ ਪਤਾ ਨਹੀਂ ਭਾਈ ਕਿਹੜੇ ਚੱਕਰ 'ਚ ਪੈ ਗਏ। ਲੇਕਿਨ ਹਨੀ ਭਾਜੀ ਫਿਰ ਵੀ ਤੁਸੀਂ ਤਿਆਰ ਰਹਿਣਾ, ਮੈਂ ਆ ਰਿਹਾ ਫਰੀਦ ਹਨੀ ਸਾਹਿਬ। ਭਾਜੀ ਮੈਂ ਕਹਿੰਦਾ ਚਿੱਟੇ ਵਾਲਾਂ 'ਚ ਵੀ ਉਹਨਾਂ ਦੀ ਪਰਸਨੈਲਿਟੀ। ਹਾਂ ਯਾਰ ਮੈਂ ਇੱਕ ਤਸਵੀਰ ਵੇਖ ਰਿਹਾ ਸੀ, ਸਲਮਾਨ ਖਾਨ ਸਾਹਿਬ ਤੇ ਹਨੀ ਭਾਜੀ ਖੜੇ ਨੇ, ਤੇ ਤਸਵੀਰ ਹੈਗੀ ਇੱਕ ਸਟੇਜ ਦੀ ਕਿਸੇ ਅਵਾਰਡ ਦੀ, ਤੇ ਉਹਨਾਂ ਵੀ ਸ਼ਰਟ ਲਾਈ, ਉਹਨਾਂ ਨੇ ਬ੍ਰਾਂਡ ਟੈਪ ਪਾਈ। ਉਹ ਮਾਸ਼ਾਅੱਲਾ ਉਹ ਵੀ ਭਾਈ ਓਡਾ ਹੀ ਲੱਗਣ ਡਿਆ ਜਿਹੜਾ ਸਲਮਾਨ ਖਾਨ। ਅਸਲ 'ਚ ਗੱਲ ਪਤਾ ਕੀ ਹੈ, ਜਿਸ ਬੰਦੇ ਨੂੰ ਭਾਰ ਨਹੀਂ ਨਾ ਹੁੰਦਾ ਕਿਸੇ ਦਾ, ਹਾਂ ਉਹ ਭਾਵੇਂ ਸ਼ਾਹਰੁਖ ਨਾਲ ਖਲੋਤਾ ਹੋਵੇ ਤੇ ਭਾਵੇਂ ਟੌਮ ਕਰੂਜ਼ ਨਾਲ ਖਲੋਤਾ ਹੋਵੇ ਤੇ ਭਾਵੇਂ ਜਿਹੜਾ ਆਪਣੇ ਆਪ ਨੂੰ, ਹੁਣ ਮੇਰੀ ਪੂਰੀ ਮਤਲਬ ਜਿੰਨੀ ਆ ਸਟਰਗਲ ਆ ਇਹਦੇ ਵਿੱਚ, ਇੱਕ ਬੰਦੇ ਦੇ ਸਿਰਫ ਮੈਂ ਗੋਡੇ ਨੂੰ ਹੱਥ ਲਾਇਆ, ਅਮਾਨੁੱਲਾ ਸਾਹਿਬ। ਉਹ ਵੀ ਇੱਕ ਸਿਚੁਏਸ਼ਨ ਐਸੀ ਬਣ ਗਈ ਸੀ ਤੇ ਉਹਨਾਂ ਦੇ ਜ਼ਰਫ ਦੀ ਵਜ੍ਹਾ ਤੋਂ, ਤੇ ਤਸਵੀਰ ਮੈਂ ਮਾੜੇ ਬੰਦੇ ਨਾਲ ਖਿੱਚ ਰਹੀ ਨੇ, ਮੈਨੂੰ ਕੋਈ ਬਾਹਰ ਮਿਲਿਆ ਨਾ ਤੇ ਉਹ ਸ਼ਰਮਾ ਰਿਹਾ ਕਿ ਯਾਰ ਮੈਂ ਕਿੱਦਾਂ, ਤੇ ਮੈਂ ਕੋਈ ਇਹ ਸੈਲਫੀ ਨਹੀਂ ਲੈਣੀ ਮੇਰੇ ਨਾਲ। ਮਤਲਬ ਇੱਕ ਬਹੁਤ ਵਿਚਾਰਾ ਮਾੜਾ ਜਿਹਾ ਤੇ ਉਹ ਸ਼ਰਮਾ ਰਿਹਾ, ਡਰ ਰਿਹਾ ਕਿ ਮੈਂ ਕਿੱਦਾਂ ਕਹਾਂ। ਮੈਨੂੰ ਪਤਾ ਲੱਗ ਜਾਂਦਾ ਸੀ ਕਿ ਹੁਣ ਜਿਹੜਾ ਸਲਾਮ ਲੈ ਕੇ ਤੇ ਜਾ ਨਹੀਂ ਨਾ ਰਿਹਾ, ਇਹਦੇ ਕਦਮ ਨਹੀਂ ਜਾ ਰਹੇ ਪਿੱਛੇ, ਤੇ ਇਸ ਚੱਕਰ ਚ ਤੇ ਉਹ ਇੱਧਰ ਵੇਖੀ ਜਾ ਰਿਹਾ, ਤੇ ਮੈਂ ਕੋਈ ਉਦਾਂ ਹੀ ਚੱਲਣਾ ਯਾਰ, ਸੈਲਫੀ ਨਹੀਂ ਖਿੱਚਣੀ ਮੇਰੇ ਨਾਲ, ਸੈਲਫੀ ਤੇ ਖਿਚਾ ਫੋਰ ਉਹਨਾਂ ਨਾਲ ਮੈਂ ਖਿੱਚ ਲਈ ਹੈ। ਲੇਕਿਨ ਵੱਡੇ ਬੰਦੇ ਜਿਹੜੇ ਮੈਨੂੰ ਮਿਲੇ ਨੇ ਨਾ, ਕੋਈ ਚੱਕਰ ਨਹੀਂ, ਕੋਈ ਗੱਲਬਾਤ ਨਹੀਂ। ਸਾਜੀ ਤੁਸੀਂ ਇੱਕ ਇਹ ਹਨੀ ਐਵੇਂ ਨਹੀਂ ਮੇਰਾ ਉਹਨਾਂ ਨਾਲ ਪਿਆਰ। ਨਾਲੇ ਉਸਤਾਦ ਜੀ ਸਾਜੀ ਤੁਹਾਡਾ ਤੁਸੀਂ- ਦਿਮਾਗ ਵੀ ਉਹਨਾਂ ਦੇ ਨਾਲ ਰੱਖ। ਅਮਾਨ ਸਾਹਿਬ ਦੇ ਸਿਰਫ ਗੋਡੇ ਨੂੰ ਹੱਥ ਲਾਇਆ, ਸਿਰਫ ਇੱਕੋ ਬੰਦੇ ਤੇ। ਹਾਂ ਇਹਨੇ ਸਿਰਫ ਇੱਕ ਬੰਦਾ ਛੱਡਿਆ, ਬਾਕੀ ਸਾਰਿਆਂ ਦੇ ਗੋਡੇ ਨੂੰ ਹੱਥ ਲਾਇਆ। ਸਾਈ ਸਫਿਆਨ ਦੇ ਵੀ ਲਾਇਆ ਉਹਨੂੰ ਵੀ ਕਹਿੰਦਾ ਸੀ ਭਾਜੀ ਕੀ ਹਾਲ ਚਾਲ। ਸਾਈ ਸਮਿਆਨ ਦੀ ਮੈਂ ਦੇਖਿਆ ਛੋਟਾ ਸ਼ਾਟ, ਉਹ ਉੱਥੇ ਫਿਰਨ ਦੇ ਆ ਸਟੇਡੀਅਮ 'ਚ ਪੁਲਿਸ ਉਹਦੇ ਮਗਰ ਆ ਤੇ ਉਹ ਅੱਗੇ ਭੇਜਦੇ ਕਿ ਆਹੋ ਉਹ ਵਿੱਚ ਵੜ ਜਾਂਦਾ ਬੱਚਾ ਉਲ ਗਿਆ। ਪਰਸੋਂ ਇੱਥੇ ਉਹਨੂੰ ਤੁਸੀਂ ਕੋਤਾ ਹੁਣ ਕੀ ਕਰ ਲੋਗੇ ਉਹਦਾ? ਸਾਜੀ ਉਹ ਵਿਚਾਰਾ ਜ਼ਿਹਨੀ ਤਵਾਜ਼ਨ ਤੇ, ਲੇਕਿਨ ਆਰਟਿਸਟਿਕ ਮਾਈਂਡ ਆ। ਹਾਂ, ਤੇ ਬਸ ਉਹ ਬੜੀ ਸਟਰਗਲ, ਉਹ ਵੀ ਮਿਹਨਤ। ਉਹ ਜ਼ਿਹਨੀ ਤਵਾਜ਼ਨ ਨਹੀਂ, ਉਹਨੂੰ ਮੈਂ ਉਹਦੇ ਕੋ ਨਮਾਜ਼ ਸੁਣੀ ਪੂਰੀ, ਹਾਂ ਉਹਦੇ ਕੋ ਮੈਂ ਸਾਰਾ, ਉਹਦੇ ਕੋ ਜੋ ਮਰਜ਼ੀ ਪੁੱਛ, ਉਹਨੂੰ ਸਾਰਾ ਪਤਾ ਹੀ। ਹਾਂ ਸਾਜੀ ਉਹ ਮਹਿਫਲਾਂ ਵੀ ਪੜ ਲੈਂਦਾ ਯਾਰ ਉਹ ਮਹਿਫਲਾਂ ਵੀ, ਮਹਿੰਦੀਆਂ ਦੇ ਵੀ ਚਲੇ ਜਾਂਦਾ, ਖਤਮ ਦਰੂਦ ਤੇ ਵੀ ਚਲੇ ਜਾਂਦਾ, ਜਿੱਥੇ ਲੈ ਜਾਓ ਉਹਨੂੰ। ਆਹੋ ਤੇ ਹਨੀ ਭਾਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤ ਦਾ, ਤੁਸੀਂ ਸਾਨੂੰ ਟਾਈਮ ਦਿੱਤਾ। ਉਹਨਾਂ ਨੇ ਤਾਂ ਕੋਈ ਗੱਲ ਨਹੀਂ ਕੀਤੀ। ਉਹ ਆਰਡੀਬੀ ਬੜੀਆਂ ਗੱਲਾਂ ਕਰਨ ਰਿਹਾ ਵੀ ਇਹਨਾਂ ਕੋਲ ਨਹੀਂ ਫਿਲਮ ਬਣੀ। ਆਰਡੀਬੀ ਕੌਣ ਆ? ਇੱਕ ਹੈ ਕਿਸੇ ਅੱਛਾ ਆਰਡੀਬੀ, ਲਾ ਮੈਂ ਹੀ ਆਰਡੀਬੀ ਕਿਹਾ ਤੇ ਮੈਂ ਹੀ ਆਰਡੀਬੀ। ਅੱਛਾ ਸਾਜੀ ਬੜੀਆਂ ਗੱਲਾਂ ਤੁਹਾਨੂੰ ਯਾਦ ਕਰਨ ਹੋਏਗਾ, ਇੱਕ ਸਿਰਫ ਮੈਂ ਸੈਲਫੀ ਨਹੀਂ ਉਹ ਮੈਂ ਥੋੜੇ ਤੇ ਨਹੀਂ ਆ। ਹਾਂ ਉਹ ਗੱਲ ਮੈਨੂੰ ਯਾਦ ਆ ਗਈ ਵੀ ਜਿਵੇਂ ਤੁਸੀਂ ਕਹਿ ਰਹੇ ਤਸਵੀਰ ਜਾਂ ਕੋਈ ਏਦਾਂ ਮਕਾਨ ਵੇਖ ਗਏ ਨੇ, ਮੈਨੂੰ ਪਤਾ ਲੱਗਾ। ਅੱਲਾ ਨੇ ਖੋਲਣੀ ਹਰ ਇਨਸ਼ਾਅੱਲਾ ਹਲੇ ਤੇ ਬੜਾ ਕੁਝ ਹੋਣਾ। ਅੱਲਾ ਨੇ ਮੁਜ਼ੈਕਾ ਖੋਲਣਾ। ਨਹੀਂ ਮੈਂ ਵੈਸੇ ਨਾ, ਮੈਂ ਇੱਕ ਟਾਈਮ ਸੀ ਕਿ ਮੈਂ ਕਿਹਾ ਸੀ ਚਲੋ ਯਾਰ ਓਕੇ, ਲੇਕਿਨ ਉਸ ਤੋਂ ਬਾਅਦ ਮੇਰੇ ਕੋਲ ਇੱਕ ਚੀਜ਼ ਬੜੀ ਅੱਛੀ ਆ ਗਈ ਹੈ, ਇੱਕ ਕਾਲ। ਉੱਥੋਂ ਮੈਂ ਕਿਹਾ ਨਹੀਂ ਬਈ। ਅੱਛਾ ਜੀ, ਹਾਂਜੀ ਮੇਰੇ ਅੱਲਾ ਨੇ ਬਾਅਦ ਚ, ਕਿੰਨੀ ਦੇਰ ਬਾਅਦ ਚ ਉਹ ਮੇਰੇ ਕੋਲ ਆ ਗਈ ਕਾਲ। ਅੱਛਾ ਜੀ, ਹਾਂਜੀ ਉਹ ਕਾਲ ਤੋਂ ਬਾਅਦ ਮੈਂ ਕਿਹਾ ਵੀ ਹੁਣ ਨਹੀਂ। ਮੇਰੇ ਕੋ ਵੀ, ਹੁਣ ਅਗਰ ਮੈਨੂੰ ਕੋਈ ਕਹੇਗਾ ਨਾ ਤਾਂ ਮੈਂ ਕਹਾਂਗਾ ਭਾਜੀ ਇਹ ਦੇਖ ਲਓ। ਮੇਰੇ ਕੋ ਵੀ ਸਾਜੀ ਇੱਕ ਦੋ ਚੀਜ਼ਾਂ ਆਈਆਂ। ਹਾਂਜੀ ਤੇ ਬਸ ਠੀਕ ਆ। ਅੱਛਾ ਥੋੜੇ ਉਸ ਦਿਨ ਹੀ ਆ ਬਸ, ਇਨਸ਼ਾਅੱਲਾ ਕੋਈ ਮਹੀਨਾ ਇੱਕ ਦੇ ਵਿੱਚ ਅੱਲਾ ਖੈਰ ਕਰਨਾ ਜ਼ਰੂਰ ਉਸਤਾਦ ਜੀ। ਚਲੋ ਮਿੱਠਾ ਜੀ, ਬਹਰਹਾਲ ਮੈਂ ਤੋ ਹਨੀ ਉਹਨੇ ਭਾਈ ਜਿਹੜੇ ਆਪਣੇ ਇਰਦ ਗਿਰਦ ਵਾਲਿਆਂ ਨੂੰ ਬਹੁਤ ਸੋਹਣੀ ਸੌਫਟ ਜੀ ਕਹਾਣੀ ਸੁਣਾਈ ਹੈ ਨਾ, ਮੈਂ ਸਾਰੀ ਕੱਢ ਦੇਣੀ ਹੈ। ਐਸੇ ਤਾਂ ਮੈਂ ਐਸੇ ਥਾ। ਉਸਤਾਦ ਜੀ ਝੂਠ ਦੀ ਕੋਈ ਉਮਰ ਨਹੀਂ, ਧੋਖੇ ਦੀ ਕੋਈ ਉਮਰ ਐਵੇਂ ਨਹੀਂ। ਝੂਠਾ 35 ਸਾਲ ਦਾ ਹੋ ਗਿਆ, 35 ਸਾਲ ਦਾ ਹੋ ਗਿਆ, 32 ਸਾਲਾਂ ਦਾ ਹੋ ਗਿਆ। ਆਵੇ ਤਾਂ ਝੂਠ। ਚੱਲ ਮੈਂ ਪਹਿਲਾਂ ਗਿਆ ਤੇ ਆਪਣਾ ਕੰਮ ਵੀ ਸ਼ੁਰੂ ਕਰ ਲਿਆ ਵਾ। ਅੱਛਾ ਯਾਰ ਗੈਸ ਕਰੋ, ਮੈਂ ਹਨੀ ਭਾਜੀ ਨੂੰ ਕਹਿਣਾ ਕਿ ਹਨੀ ਭਾਜੀ ਇੱਕ ਬਹੁਤ ਅੱਛਾ ਜਿਹਾ ਵਾਸ਼ਰੂਮ ਆ, ਬੜਾ VIP ਵਾਸ਼ਰੂਮ ਆ, ਉਹਦੇ 'ਚ ਕਿੱਧਰ ਕਮੋਡ ਲੱਗਾ, ਕਿੱਧਰ ਕਮੋਡ ਲੱਗਾ। ਹਾਂ ਉਸ ਕਮੋਡ ਦੇ ਉੱਤੇ ਇੱਕ ਤੇ ਮੈਂ ਬੈਠਣਾ, ਇੱਕ ਤੇ ਯਾਨੀ ਕਮੋਡ ਖੋਲ ਕੇ ਨਹੀਂ, ਕਮੋਡ ਦੇ ਥੱਲੇ ਬੇਸ਼ੱਕ ਗੱਦੀ ਬਣੀ ਹੋਵੇ,
ਲੇਕਿਨ ਲੱਗੇ ਇੰਜ ਕਿ ਕਮੋਡ ਤੇ ਬੈਠੇ ਨੇ, ਇਧਰ ਕਮੋਡ ਤੇ ਤੁਸੀਂ ਬੈਠਣਾ, ਇਧਰ ਕਮੋਡ ਤੇ ਮੈਂ ਬੈਠਣਾ, ਅਖਬਾਰ ਆਪਾਂ ਚ ਫੜੀ ਹੋਣੀ ਹੈ, ਤੇ ਪੋਡਕਾਸਟ ਹੋ ਉੱਥੇ ਪੋਡਕਾਸਟ ਕਰਨੀ ਆ। ਹਨੀ ਭਾਜੀ ਮੰਨਣਗੇ ਕਿ ਨਹੀਂ? ਵਾਹ 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 ਦੱਸੋ ਮੰਨਣਗੇ ਜਾਂ ਇਹ ਕਹਿਣਗੇ ਕਿ ਨਹੀਂ ਯਾਰ ਆ ਤੇ ਬੜੀ ਮੇਰਾ ਠਹਿਰ ਜਾ, ਪਹਿਲੇ ਤੂੰ ਦੱਸ ਆਪਣਾ। ਮੇਰਾ ਦਿਲ ਕਹਿੰਦਾ ਕਿ ਆਰਟਿਸਟ ਵੱਡੇ ਨੇ, ਉਹ ਇਸ ਚੀਜ਼ ਨੂੰ ਸਮਝਦੇ ਨੇ ਕਿ ਇਹ ਅਸਲ 'ਚ ਨਵੀਂ ਚੀਜ਼ ਹੈ ਤੇ ਉਹਨਾਂ ਨੇ ਮੰਨ ਜਾਣਾ। ਇੰਜੋਏ ਕਰਨਗੇ। ਹਾਂ ਬਈ ਮੇਰੇ ਹਿਸਾਬ ਨਾਲ ਆਈ ਥਿੰਕ ਜਿੱਥੋਂ ਤੱਕ ਮੇਰਾ ਆਈਡੀਆ ਵਾ ਨਾ, ਚਲੋ ਦਫਾ ਬਣੋ ਜਾ ਤੂੰ ਦੱਸ। ਨਹੀਂ ਲਓ ਜੀ ਇਹਨਾਂ ਗੱਲਾਂ ਤੋਂ ਭਾਗ ਨਹੀਂ ਲੱਗਣੇ, ਕੁਦਰਤ ਦੀ ਹਰ ਸ਼ੈ ਅੱਛਾ ਯਾਰ ਖੋਲਣਗੇ। ਦੱਸ ਲੈਂਦੇ ਦੱਸ। ਮੇਰੇ ਖਿਆਲ ਨਾਲ ਮੰਨਣਗੇ ਤਾਂ ਨਾ ਕਰਨਗੇ ਨਹੀਂ। ਅੱਛਾ ਜੀ, ਹਾਂਜੀ। ਅੱਜ ਮੇਰਾ ਖਿਆਲ ਹੈ ਉਹ ਇਹਨੂੰ ਇੰਜੋਏ ਕਰਨਗੇ ਕਿਉਂਕਿ ਨਵਾਂ ਆਈਡੀਆ ਵਾ, ਬਹੁਤ ਹਟ ਕੇ ਕੰਮ ਹੈ, ਕਿਸੇ ਨੇ ਨਾ ਸੋਚਣਾ ਵੀ ਨਹੀਂ। ਮੇਰੇ ਹਿਸਾਬ ਨਾਲ ਵੀ ਕਰ ਲੈਣਗੇ। ਕਰ ਲੈ। ਮੇਰੇ ਹਿਸਾਬ ਨਾਲ ਤੁਹਾਡਾ ਤਲਕ ਖਰਾਬ ਹੋ ਜਾਣਾ। ਕਿਉਂ ਨਹੀਂ ਨਹੀਂ ਲਓ ਇਸ ਸਾਜੀ ਪਹਿਲੇ ਟਰਾਈ ਕਰੋ, ਇਹਨੂੰ ਬਿਠਾ ਕੇ ਦੇਖੋ ਜਰਾ ਹਲਕਾ ਜਿਹਾ ਨਾ। ਉਸਤਾਦ ਜੀ ਯਾਰ ਉਹ ਬਹੁਤ ਮਜ਼ੇਦਾਰ ਭਾਈ ਆ। ਹਾਂਜੀ ਗਾਣੇ ਛਾਣੇ ਛੱਡੋ, ਗਾਣੇ ਉਹਨਾਂ ਦੀ ਇੱਕ ਸਾਈਡ ਆ, ਜਿਹਦਾ ਹਾਫੀ ਆ, ਹਾਂ ਹਾਫੀ ਦੇਖਿਆ ਨਾ, ਟੋਟਲੀ ਚੇਂਜ ਆ। ਓਏ ਹੋਏ ਹਨੀ ਸਿੰਘ ਭਾਜੀ ਵੀ ਟੋਟਲ ਇੰਜੋਏ ਕਰਨ ਵਾਲੇ ਨੇ, ਹਾਏ ਹਾਏ ਯਾਨੀ ਹਿਸਾਬ ਕਿਤਾਬ ਉਹਨਾਂ ਦਾ ਜਿਹੜਾ। ਲੇਕਿਨ ਭਾਜੀ ਦੇਖ ਲਓ, ਮੈਂ ਟੋਟਾ ਕੱਟ ਕੇ ਭੇਜ ਦੇਣਾ ਉਹਨਾਂ ਨੂੰ WhatsApp, ਭੇਜੋ ਭੇਜੋ। ਫਿਰ ਉਹ ਜਿਹੜਾ ਮੈਸੇਜ ਮੈਨੂੰ ਕਰਨਗੇ ਉਹ ਮੈਂ ਔਨ 에ਅਰ ਕਰ ਦੇਣਾ। ਭਾਜੀ ਇਸ ਤੋਂ ਬਾਅਦ ਤੁਸੀਂ ਜਿਹੜਾ ਮੈਸੇਜ ਕਰਨਾ ਨਾ ਮੈਨੂੰ ਵੌਇਸ ਮੈਸੇਜ, ਤੇ ਉਹ ਮੈਂ ਔਨ 에ਅਰ ਚਲਾਉਣਾ ਜੇ ਤੁਹਾਡਾ। ਜਾਓ। ਤੇ ਉਹ ਅੱਛਾ ਇੱਕ ਗੱਲੋਂ ਉਸਤਾਦ ਜੀ ਮੈਂ ਵੇਖਿਆ ਕਿ ਫਾਰਜ਼ ਸ਼ਫੀ ਦਾ ਨਾਮ ਲਿਆ ਸਾਨੀ ਭਾਜੀ ਨੇ। ਯਾਰ ਇੱਕ ਮਿੰਟ ਜੀ, ਭਾਫੀ ਦੱਸਦਾ ਵਾ ਕਿ ਘਰ ਦੀਆਂ ਔਰਤਾਂ ਨਮਾਜ਼ ਕਿਦਾਂ ਤੋਬਾ ਯਾਰ ਉਹ ਬੰਦਾ ਕੀ ਕਾਪੀ ਕਰਦਾ ਹੈ ਯਾਰ, ਕੀ ਕਾਸੀ ਕਰਦਾ ਹੈ। ਆਮ ਘਰੇਲੂ ਔਰਤਾਂ ਮਤਲਬ ਕਿੱਦਾਂ ਨਮਾਜ਼ ਪੜ੍ਹਦੀਆਂ, ਇਧਰ ਉਧਰ ਵੀ ਧਿਆਨ ਆ ਪੂਰਾ, ਬੱਚੇ ਵੀ ਪਿੱਛੇ ਚੜੇ ਨੇ, ਅੱਗੋਂ ਬੱਚਾ ਵੀ ਇੱਕ ਆ ਕੇ ਲੰਮੇ ਪੈ ਗਿਆ, ਉਹਨੂੰ ਵੀ ਸਾਈਡ ਤੇ ਕਰਨਾ ਵਾ। ਯਾਨੀ ਸਾਡੀ ਖੂਬਸੂਰਤੀ ਹੈ ਨਾ ਇੱਕ। ਹਾਂ ਅੱਛਾ ਮੈਂ ਦੱਸ ਰਿਹਾ ਸੀ ਭਾਈ ਹਨੀ ਭਾਜੀ ਨੇ ਫਾਰਜ਼ ਸ਼ਫੀ ਸਰ ਦਾ ਨਾਮ ਲਿਆ। ਹਾਂ ਫਾਰਜ਼ ਸ਼ਫੀ ਪਾਕਿਸਤਾਨ ਦੇ ਰੈਪਰ ਨੇ ਔਰ ਮੈਨੂੰ ਬਹੁਤ ਮਜ਼ਾ ਆਉਂਦਾ ਯਾਰ। ਉਹ ਸਜਾਦ ਜੈਨੀ ਨੂੰ ਜਾਣਦੇ ਨੇ, ਤੇ ਇਸ ਤੋਂ ਬਾਅਦ ਅੱਗੇ ਕੀ ਰਹਿ ਗਿਆ ਪਿੱਛੇ? ਅੱਛਾ ਹਾਂਜੀ ਉਹ ਤੇ ਹੈ ਉਸਤਾਦ ਜੀ। ਅੱਛਾ ਇਹਨੇ ਫਿੱਕੇ ਜਿਹੇ ਲਹਿਜੇ ਦੇ ਨਾਲ ਨਹੀਂ ਉਸਤਾਦ ਜੀ ਮੈਂ ਇਹ ਕਿਹਾ ਚੱਕਰਾਂ ਚ ਆ। ਮੈਂ ਇੱਕ ਗੱਲ ਕਹਿਣਾ ਕਿ ਜਿੱਦਾਂ ਉਹ ਨਹੀਂ ਹਨੀ ਸਾਹਿਬ ਹਰ ਟਾਈਮ ਨਵੀਂ ਦਿਮਾਗ ਕ੍ਰੀਏਸ਼ਨ, ਉਹਨਾਂ ਦਾ ਵੀ ਦਿਮਾਗ ਨਹੀਂ ਰੁਕਦਾ, ਉਸਤਾਦ ਜੀ ਦਾ ਵੀ ਨਹੀਂ ਰੁਕਦਾ। ਮੇਰਾ ਇਹ ਐਨਾਲਿਸਿਸ ਦਾ ਉਸਤਾਦ ਜੀ। ਅੱਛਾ ਮੈਂ ਗੱਲ ਕਰ ਰਿਹਾ ਸੀ, ਉਹ ਯਾਰ ਇਹ ਤੇ ਮੈਂ ਪੂਰੀ ਕਰ ਲਾਂ ਕਿ ਉਹਨਾਂ ਨੇ ਉੱਥੇ ਬੈਠਿਆ ਫਿਰ ਮੈਂ ਰੀਸੈਂਟਲੀ ਸੁਣਿਆ ਮਨਸੂਰ ਮਲੰਗੀ ਸਾਹਿਬ ਦਾ ਜ਼ਿਕਰ ਕੀਤਾ ਉਹਨਾਂ ਨੇ। ਹਾਂਜੀ ਹਨੀ ਸਾਹਿਬ ਨੇ ਕਿਹਾ ਜੀ ਮੈਂ ਪਾਕਿਸਤਾਨ ਦੇ ਇੱਕ ਸਿੰਗਰ ਨੇ ਮਨਸੂਰ ਮਲੰਗੀ ਸਾਹਿਬ, ਤੇ ਮੈਂ ਉਹਨਾਂ ਨੂੰ ਬੜਾ ਪਸੰਦ ਕਰਨਾ। ਤੇ ਉਹ ਯਾਨੀ ਉਹ ਇੱਕ ਵੱਡਾ ਆਰਟਿਸਟ ਵਾ। ਉਸ ਤੋਂ ਬਾਅਦ ਉਹਨਾਂ ਨੂੰ ਇਹ ਵੀ ਪਤਾ ਵਾ ਕਿ ਮੈਂ ਭਾਵੇਂ ਉਹ ਦੇਸੋਂ ਪਾਰ ਜਾਂ ਕੰਧੋਂ ਪਾਰ ਇੱਧਰ, ਉਹ ਸਮਝਦੇ ਨੇ ਆਰਟ ਵੱਡੀ ਚੀਜ਼ ਹੈ। ਇਹ ਬੜੀ ਅੱਛੀ ਗੱਲ। ਫਾਰਜ਼ ਸ਼ਫੀ ਮਾਸ਼ਾਅੱਲਾ ਪਹਿਲੇ ਨਹੀਂ ਸੀ, ਉਹ ਮੇਰੇ ਖਿਆਲ ਨਾਲ ਸ਼ਾਇਦ ਹੋਵੇਗਾ ਵੀ, ਲੇਕਿਨ ਫਾਰਜ਼ ਸ਼ਫੀ ਜਦੋਂ ਹਨੀ ਸਿੰਘ ਨੇ ਕਿਹਾ ਕਿ ਯਾਰ ਉਹ ਬੜਾ ਅੱਛਾ ਵਾ, ਲੋਕਾਂ ਨੇ ਸਰਚ ਕਰਕੇ ਤੇ ਉਹ। ਮੈਨੂੰ ਤੇ ਹਨੀ ਸਿੰਘ ਭਾਈ ਦਾ ਇੱਕੋ ਗਾਣਾ ਬੜਾ ਪਸੰਦ ਵਾ, ਉੱਚੀ ਅੱਡੀ ਯਾਦਾ, ਉੱਚੀ ਅੱਡੀ ਯਾਦਾ। ਉਹ ਬਹੁਤ ਅੱਛਾ ਗਾਣਾ ਹੈ। ਲੱਕ ਤਿਲਕਦਾ ਜਾਵੇ ਤੇਰਾ, ਹਾਏ ਨੀ ਕਸੂਰੇ ਤੇਰਾ, ਉੱਚੀ ਅੱਡੀ। ਇਹ ਹਨੀ ਭਾਜੀ ਦਾ ਨਹੀਂ। ਭਾਜੀ ਦਾ ਹੀ ਆ, ਕੀ ਹੋ ਗਿਆ ਤੈਨੂੰ ਇੰਨਾ ਕੁਝ ਕਰਕੇ ਵੀ ਤੈਨੂੰ ਇਹ ਨਹੀਂ ਪਤਾ ਭਾਈ ਦਾ ਗਾਣਾ ਕਿਹੜਾ। ਭਾਜੀ ਐ ਨੂੰ ਪਿੰਡ ਪੋਡਕਾਸਟ ਦਾ ਟਾਈਮ ਦੇਣਾ, ਫਿਲਮ ਭਰਾ ਦੀ। ਓਕੇ ਡਨ ਵਾਏ। ਭਾਜੀ ਨੇ ਮੇਰਾ ਮਾਨ ਤੋੜਿਆ, ਮੈਂ ਇਹਨੂੰ ਫੋਨ ਕਰਦਾ ਜਦੋਂ ਮੈਂ ਪਹਿਲੀ ਪੋਡਕਾਸਟ ਕਰਨੀ ਸੀ, ਮੈਂ ਇਹਨੂੰ ਫੋਨ ਕੀਤਾ, ਬਾਸ ਨੂੰ ਕੀਤਾ, ਦਾਨਿਸ਼ ਨੂੰ ਤੇ ਖੈਰ ਉਹਨੂੰ ਚੁੱਕਿਆ ਨਹੀਂ ਉਹਨੇ, ਹੋਰ ਮੈਂ ਕਾਲੂ ਨੂੰ ਕੀਤਾ। ਇਹਨਾਂ ਨੇ ਭਾਜੀ ਸਾਰਿਆਂ ਨੇ ਮੇਰਾ ਫੋਨ ਨਹੀਂ ਚੁੱਕਿਆ ਹੈਗਾ। ਜਿਹਨੂੰ ਮਿੱਠਾ ਨਹੀਂ ਟਾਈਮ ਦੇ ਰਿਹਾ ਤੁਸੀਂ ਦੋਗੇ ਕੱਖ ਵੀ ਨਹੀਂ। ਨਹੀਂ ਭਾਜੀ ਮਿੱਠੇ ਨਾਲ ਬੜਾ ਪਿਆਰ ਕਰਦੇ ਉਹਨਾਂ ਨੇ, ਕਦੀ ਵੀ ਨਹੀਂ ਲੱਗਦਾ। ਭਾਜੀ ਖੁਸ਼ ਰਿਹਾ ਕਰੋ, ਬਾਤ ਰਿਹਾ ਕਰੋ, ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ ਲੈਣੀ, ਅੱਲਾ ਦੇ ਹੁਕਮ ਦੇ ਨਾਲ ਇਨਸ਼ਾਅੱਲਾ। ਨਹੀਂ ਭਾਜੀ ਮੈਂ ਆ ਰਿਹਾ, ਮੈਂ ਤੁਹਾਡੇ ਨਾਲ ਨਾ ਕੁਝ ਜਿਹੜੀਆਂ ਕੋਈ ਪਰਸਨਲ ਮੈਂ ਤੁਹਾਡੇ ਜਿਹੜੇ ਪੋਡਕਾਸਟਾਂ ਜਾਂ ਦੇਖਦਾ ਨਾ, ਉਸ ਤੋਂ ਬਾਅਦ ਮੇਰੇ ਜ਼ਿਹਨ 'ਚ ਕੁਝ ਆਈਆਂ ਗੱਲਾਂ, ਮੈਂ ਉਹ ਆਪਾਂ ਕਰਨੀਆਂ ਨੇ। ਤੇ ਮੇਰੇ ਵੀਜ਼ੇ ਦਾ ਕੀ ਬਣਿਆ ਜੀ? ਹੈ ਵੀਜ਼ਾ ਮੇਰਾ 2 ਸਾਲ ਦਾ। ਵੀਜ਼ਾ ਤੇਰਾ? ਵੀਜ਼ੇ ਬੰਦ ਹੋ ਗਏ ਨੇ ਸਾਰਿਆਂ ਦੇ। ਨਹੀਂ ਉਹ ਭਾਜੀ ਦਾ ਕਰਕੇ ਲਵਾ ਦਿਓ ਕਿਸੇ ਤਰੀਕੇ ਨਾਲ, ਚੰਡੀਗੜ੍ਹ ਜਾ ਨਹੀਂ ਕੇ। ਭਾਜੀ ਦਾ ਨੇ ਕਰਕੇ ਨਹੀਂ, ਗਵਰਨਮੈਂਟ ਨੇ ਬੰਦ ਕਰਤੇ ਨੇ ਵੀਜ਼ੇ ਬਸ। ਉਸਤਾਦ ਜੀ ਭਾਜੀ ਨੂੰ ਬੁਲਾਓ ਕੈਨੇਡਾ ਤੇ ਆਪਾਂ ਉੱਥੇ ਜਾ ਕੇ ਉਹਨਾਂ ਨੂੰ ਮਿਲਦੇ। ਦੁਬਈ ਦੇ ਹੀ ਬੰਦ ਹੋਏ, ਕੈਨੇਡਾ ਦੇ ਤੇ ਨਹੀਂ ਨਾ। ਨਹੀਂ ਭਾਜੀ ਕੋਈ ਨੈਸ਼ਨਲਿਟੀ ਅੱਛਾ ਕੈਸਾ ਮਜ਼ਾ ਹੋਵੇ ਕਿ ਇੱਕ ਟੀ ਟਾਈਮ ਦੇ ਵਿੱਚ ਸਾਡੇ ਨਾਲ ਦੁਬਈ ਅਸੀਂ ਕਰੀਏ, ਹਨੀ ਸਿੰਘ ਭਾਜੀ ਦੇ ਘਰ ਤੇ ਸਾਡੇ ਨਾਲ ਉਹ ਵੀ ਬੈਠੇ ਹੋਣ ਵਿੱਚ, ਹਾਂਜੀ ਅਸੀਂ ਸਾਰੇ ਚਵਲਾ ਮਾਰਦੇ ਹੋਈਏ ਤੇ ਉਹ ਇੰਜੋਏ ਕਰਦੇ ਹੋ, ਬਲਕਿ ਉਹ ਵਿੱਚ ਗੱਲ ਕਰਦੇ ਨੇ ਪੂਰੀ। ਉਸਤਾਦ ਜੀ ਕੀ ਬਾਤ ਹਣਾ ਭਾਜੀ, ਮਜ਼ਾ ਆਇਆ। ਲਾਓ ਯਾਰ ਸਾਹਿਬ ਭਾਜੀ ਕੁਛ ਨਹੀਂ ਹੁੰਦਾ। ਚਲੋ ਮੈਂ ਕਹਿੰਦਾ ਹੁਣ ਗੁੱਜਰ ਦੇ ਮੂੰਹ ਨੂੰ ਮਿਹਰਬਾਨੀ ਹੈ, ਹਨੀ ਭਾਈ ਕਰੋ ਫਿਰ। ਔਰ ਮੈਨੂੰ ਭਾਜੀ ਤੁਸੀਂ ਟਾਈਮ ਦੇ ਦਿਓ ਹਨੀ ਭਾਜੀ ਓਕੇ ਕਰਕੇ। ਅੱਛਾ ਹਨੀ ਭਾਜੀ ਇੱਕ ਕਰਨ ਔਜਲਾ ਸਾਹਿਬ, ਕਰਨ ਔਜਲਾ ਭਾਜੀ ਯਾਰ ਛੱਡ ਸਾਰੀਆਂ ਗੱਲਾਂ, ਆ ਮੇਰੀ ਨਾ ਮੀਰਾ ਖੜੀ ਹੈ ਗੱਡੀ, ਮੀਰਾ 21 ਦੀ ਇੰਪੋਰਟ,
ਨੰਬਰ ਹਾਲੇ ਨੀ ਲੱਗਾ, 24 ਦਾ ਨੰਬਰ ਲਵਾ ਲਓ, 25 ਦਾ ਲਵਾ ਲਓ, ਮੈਂ ਵੇਚਣੀ ਆ, ਕੋਈ ਕਹਾ ਕੇ ਕਰ ਤਾਂ ਜੀ ਮੈਨੂੰ ਤੁਸੀਂ ਦੇਣੀ ਹੈ ਗੱਡੀ। ਡਨ ਹੋ ਗਿਆ। ਕਿੰਨੇ ਦੀ? ਨਹੀਂ ਉਹ ਜਦੋਂ ਕੋਈ ਪੱਕਾ ਤੇਰਾ ਸੀਨ ਬਣੇਗਾ ਉਦੋਂ ਦੱਸ। ਅੱਛਾ ਤੁਸੀਂ ਪਹਿਲਾਂ ਇਹ 33 34 32 33 34 35 32 34 35 ਦੇ ਵਿੱਚ ਇਹਦਾ ਰੇਟ ਆ। OLX ਦੇਖ ਲਓ ਭਾਵੇਂ, ਜਾਂ ਜਿੱਥੇ ਮਰਜ਼ੀ ਪਾਰਕ ਵੀ ਜਿੱਥੇ ਮਰਜ਼ੀ ਦੇਖ ਲਓ। ਓਕੇ ਯਾਨੀ 30 ਪਲੱਸ ਆ। ਉਸਤਾਦ ਜੀ ਮੈਨੂੰ ਇਹ ਦੱਸੋ ਵੀ ਕੰਮ ਕੁਮ ਕਿਤੇ ਨਹੀਂ ਥੋੜਾ ਬਹੁਤਾ ਕੋਈ ਦਿਮਾਗ ਖਰਾਬ ਆ ਤੇਰਾ? ਨੰਬਰ ਨਹੀਂ ਲੱਗਾ ਹਲੇ, ਨਵੀਂ ਗੱਡੀ ਆ। ਫਲਾਈਟ ਫਾਰ ਆ। ਡੈਸ਼ਬੋਰਡ ਤੂੰ ਕਿਤੋਂ ਲੱਭ ਲੈਣਾ ਬਸ। ਡੈਸ਼ਬੋਰਡ ਪੂਰਾ ਨਵਾਂ ਡੈਸ਼ਬੋਰਡ ਨਾ ਉਹਦਾ ਚੇਂਜ ਕਰਾ ਲਾ, ਕਿਉਂਕਿ ਉਹਦਾ ਇੰਜ ਵਾਲਾ ਨਹੀਂ, ਉਹ ਉਹਦਾ ਖਰਾਬ ਆ। ਪੂਰਾ ਡੈਸ਼ਬੋਰਡ ਨਵਾਂ ਬਸ ਉਹੀ ਹੈ ਨਾ। ਹਾਂ ਉਹੀ ਆ ਬਸ। ਉਹਦੇ ਨਾਲ ਜਿਹੜਾ ਉਹਦਾ ਸਟੀਅਰਿੰਗ ਨਹੀਂ, ਜਿਹੜਾ ਥੱਲੇ ਰਾਡ ਜਾਂਦਾ ਸਟੀਅਰਿੰਗ ਵਾਲਾ, ਉਹ ਥੋੜਾ ਟੇੜਾ ਵਾ। ਉਹ ਤੈਨੂੰ ਇੱਥੋਂ ਕਿਤੋਂ ਵੀ ਲੱਭ ਜਾਣਾ। ਪਸ਼ਾਵਰ ਆਟੋ ਤੋਂ ਲੈ ਨਹੀਂ ਆਹੋ ਇੱਥੋਂ ਫੈਸਲਾਬਾਦ ਤੋਂ ਲੱਭ ਜਾਣਾ ਤੈਨੂੰ। ਉਹ ਪੈ ਜਾਣਾ ਉਹਦੇ ਥੱਲੇ, ਉਹਦੀ ਕੰਘੀ ਹੁੰਦੀ ਆ, ਕੰਘੀ ਉੱਥੋਂ ਹੀ ਕੰਘੀ ਲੱਭ ਜਾਣੀ ਜਿੱਥੋਂ ਤੂੰ ਰਾਡ ਲੈਣਾ। ਬਸ ਇਹੀ ਫਾਲਟ। ਹਾਂਜੀ ਉਸ ਤੋਂ ਬਾਅਦ ਜਿਹੜਾ ਆ ਪਿਛਲਾ ਬੰਪਰ ਆ, ਉਹ ਤੇ ਮੀਰਾ ਮਸ਼ਹੂਰ ਗੱਡੀ ਆ, ਮਤਲਬ ਉਹਦੇ ਬਲਕਿ ਤੂੰ ਤੇ ਕਿਸੇ ਦੀ ਖਲੋਤੀ ਦਾ ਲਾ ਲੈਣਾ, ਉਹ ਬੰਪਰ ਪੈਣਾ ਵਾ। ਉਸ ਤੋਂ ਬਾਅਦ ਬੰਪਰ ਦਾ ਰੰਗ ਹੋਰ ਹੋ ਜਾਣਾ, ਗੱਡੀ ਦਾ ਹੋਰ ਹੋ ਜਾਣਾ। ਬੰਪਰ ਕਲਰ ਤੋਂ ਰੰਗ ਕਰਾਉਣਾ, ਮੈਚ ਕਰਾਉਣਾ, ਬੰਪਰ ਲੱਗ ਗਿਆ, ਗੱਡੀ ਹੋ ਗਈ। ਇਹ ਵਾਰ ਨਾ ਪਿਛਲੀ ਸੀਟ ਪਵਾ ਲਈ ਬਹੁਤ ਬ੍ਰੇਕਾਂ ਬਰੂਕਾਂ ਹੈ ਜੀ। ਬ੍ਰੇਕਾਂ ਟਾਇਰ ਕਿੰਨੇ ਕਿਤੇ ਲੈਂਦਰ ਪੈ ਜਾਣੇ ਆ, 5000 ਲੱਗ ਜੂ। ਤੇ ਫਿਰ ਨਹੀਂ ਸੀਟ ਪਿੱਛੇ ਨਹੀਂ ਹੈ। ਸੀਟ ਹੈ ਸੀ, ਹਾਂ ਹੈ ਆ, ਫਿਰ ਜਗ੍ਹਾ ਹੈ ਬੈਠ, ਕੁਰਸੀਆਂ ਰੱਖ ਲਈ। ਯਾਰ ਵਕਤੀ ਤੌਰ ਤੇ ਤੂੰ ਰੇਟ ਕਿਤੇ ਹੀ ਆਸਤਾ ਪੈਸੇ ਲਾਈ ਤੇ ਗੱਡੀ ਚੱਲਦੀ ਆ ਬਾਬਾ ਜੀ। ਰੁਕਦੀ ਰੁਕਦੀ ਤਾਂ ਨਹੀਂ ਪਤਾ, ਚੱਲਦੀ ਆ। ਰੁਕ ਵੀ ਜਾਂਦੀ ਹੋਊ ਕਿਤੇ ਬਾਅਦ, ਕਿਤੇ ਅੱਗੇ ਕੋਈ ਚੀਜ਼ ਆਉਂਦੀ ਹੋਊ ਰੁਕ ਵੀ ਜਾਂਦੀ ਹੋਊ। ਜਿੱਥੇ ਤੂੰ ਇੰਨੀਆਂ ਚੀਜ਼ਾਂ ਰੀਨ ਸਾਹਿਬ ਤੂੰ ਸਿਰਫ ਜਾਣਾ ਇੱਧਰ ਸੁਣ ਲਾ, ਤੂੰ ਲਾਹੌਰ ਜਾਣਾ ਵਾ, ਜੀ ਜੀ ਠੀਕ ਆ ਜੀ, ਦਲਾਲਗੰਜ। ਜੀ ਜੀ। ਅਗਲੇ ਦੋਵੇਂ ਦੀਆਂ ਲਾਈਟਾਂ ਤੋਂ ਲੈਣੀਆਂ ਨਵੀਆਂ ਜੋੜਾ। ਅੱਛਾ ਉਹ ਵੀ ਨਹੀਂ ਹੈ। ਜੀ ਮੈਂ ਤੈਨੂੰ ਜੇ ਹੁੰਦੀਆਂ ਤੇ ਮੈਂ ਕਾਹਤੋਂ ਕਹਿਣਾ ਸੀ। ਇਹ ਕੋਈ ਐਡਾ ਰੌਲਾ ਨਹੀਂ ਹੈਗਾ। ਦਲਾਲਗੰਜ ਤੈਨੂੰ ਮੈਂ ਬੰਦੇ ਦਾ ਨੰਬਰ ਦਿਆਂਗਾ, ਤੈਨੂੰ ਜਰਮਨ ਜੋੜਾ ਦੇਗਾ ਲਾਈਟਾਂ ਦਾ, ਪਿਛਲੀ ਖੱਬੀ ਲਾਈਟ, ਸੈਂਸਰ ਦੋਵੇਂ ਇਹਦੇ ਤੈਨੂੰ ਉੱਥੋਂ ਲੱਭ ਜਾਣੇ। ਇਹ ਸੈਂਸਰ ਨਹੀਂ ਅੱਗੇ ਲੱਗੇ ਨੇ ਡੈਸ਼ਬੋਰਡ 'ਚ, ਉਹ ਦੋਵੇਂ ਉੱਥੋਂ ਤੈਨੂੰ ਲੱਭ ਜਾਣੇ। ਓਕੇ ਗੇਅਰ ਬਾਕਸ ਗੇਅਰ ਚੱਲਦੀ ਆ। ਅੱਛਾ ਚੱਲਦੀ ਹੈ। ਭਾਜੀ ਇਹਨੂੰ ਇੰਨੀਆਂ ਚੀਜ਼ਾਂ ਪੈਣੀਆਂ, ਇਕੱਲਾ ਲੋਡਰ ਹੀ ਵੇਚਣ ਦਾ। ਸਹੀ ਗੱਡੀ ਹੈ। ਇੰਨੀਆਂ ਚੀਜ਼ਾਂ ਦਾ ਚੇਂਜ ਨੂੰ ਪਾ ਲਾ, ਉਹ ਗੱਡੀ ਪੜ ਜਾਣੀ ਹੈ। ਯਾਰ ਇੱਕ ਮਿੰਟ, ਉਹ ਇਹਦਾ ਸਿਰਫ ਉਹ ਗੇਅਰ ਬਾਕਸ ਜਿਹੜਾ ਉਹ ਹੈ ਵਾ। ਯਾਰ ਗੇਅਰ ਲੱਗਦਾ ਵਾ, ਚੱਲਦੀ ਆ। ਅੱਛਾ ਹਾਂ ਉਹਦੇ ਚੋਂ ਜਿਹੜਾ ਗੇਅਰ ਜਿਹਨਾਂ ਫੜ ਕੇ ਐਂ ਲਾਈਦਾ, ਹਾਂ। ਬਸ ਉਹਨੂੰ ਐਂ ਵਿੱਚ ਠੋਕਣਾ ਵਾ ਕਿਤੋਂ ਲੈ ਕੇ ਤੇ ਥੱਲੇ ਵਰਕਿੰਗ ਪੂਰੀ ਮਸ਼ੀਨ ਕਰਦੀ। ਉਹ ਲੀਵਰ ਤੇ ਠੋਕਣਾ। ਉਹ ਕੋਈ ਹੋਰ ਚੀਜ਼ ਠੋਕ ਲਈ ਆਰਜੀ ਤੌਰ ਤੇ ਕਈ ਤਾਂ ਦੱਸਾਂ ਤੇ ਨਹੀਂ ਵੱਡਾ ਜਿਹਾ ਆਇਆ ਕਦੀ ਗਿਆ। ਯਾਰ ਉਹ ਮਧਾਣੀ ਦਾ ਡੰਡਾ ਜਿਹਾ ਦੇ ਵਿੱਚ ਫਸਾ ਲਈ ਉਹ ਨਹੀਂ ਓਕੇ ਹੈ ਮੈਂ 34-35 ਲੱਖ ਦੀ। ਹਾਂ ਲੇਕਿਨ ਤੈਨੂੰ ਮੈਂ ਰਿਆਇਤ ਕਰ ਦਿਆਂਗਾ, ਕਿੰਨੀ ਕਰ ਲਾਂਗੇ ਨਾ ਤੂੰ ਕਿੰਨੀ ਦੇਖ ਲੈ। ਕਿੰਨੀ ਕਰੋ ਗੱਡੀ ਤੇਰਾ ਕੀ ਦੇਣਾ, ਕਿੰਨੇ ਕੁ ਦੇਣੇ ਤੂੰ ਦੱਸ। ਯਾਰ ਮੈਨੂੰ ਲੇਕਿਨ ਇੱਕ ਗੱਲ ਮੇਰੀ ਚੇਂਜ ਰੱਖ ਲਾ, ਇੱਕ ਚੀਜ਼ ਪਹਿਲੇ ਪਤਾ ਕਰ ਲਾ ਕਿ ਇਹਦੇ ਪਿਛਲਾ ਖੱਬਾ ਦਰਵਾਜ਼ਾ ਲੱਭ ਜਾਏਗਾ ਤੈਨੂੰ। ਹੋਰ ਪਿਛਲਾ ਇੰਜਨ ਸਹੀ ਹੈ। ਇੰਜਨ ਸਹੀ ਆ, ਉਹ ਮੈਂ ਤੈਨੂੰ ਦਿਖਾ ਦਾਂਗਾ ਇੱਥੇ ਪਿਆ ਨਾਲ ਦੁਕਾਨ ਦੇ ਉੱਤੇ। ਉਹ ਕਿਦਾ ਇਹਦਾ ਬਿਲਕੁਲ ਓਕੇ ਇੰਜਨ। ਇਹਨੂੰ ਉਸਤਾਦ ਜੀ ਸ਼ਰਾਟ ਦਾ ਇੰਜਨ ਪੈ ਜਵੇ ਨਾ। ਨਹੀਂ ਤੂੰ ਮੇਰੇ ਨਾਲ ਜਾਣਾ ਵਾ, ਸਾਹਮਣੀ ਦੁਕਾਨ ਦੇ ਉੱਤੇ ਰੱਖਿਆ, ਉਹ ਤੇ ਇੰਜਨ ਪੂਰਾ ਚੈੱਕ ਕਰ, ਮਿਸਤਰੀ ਦਾ ਹਾਫ ਭਾਵੇਂ ਜਿੱਤਾ ਮੈਂ ਤਾਂ ਤੇਰੇ ਤੇ ਹੈਰਾਨ ਕਿ ਇਹਨੇ ਫਾਲਟਾਂ ਤੋਂ ਬਗੈਰ ਬਾਅਦ ਚ ਪੁੱਛ ਜਿਹੜਾ ਆ ਹੈ ਗੱਡੀ ਸ਼ੈ ਤੇ ਬਣ ਜਾਏਗੀ ਉਹ ਯਾਰ ਸ਼ੈ ਗਾਦੀ ਬਣ ਜੇਗੀ, ਇਹ ਕਿਹੜੀ ਸ਼ੈ ਬਣ ਗਈ। ਉਹਦੇ ਚ ਨਾ ਕੋਈ ਤੁਸੀਂ ਗੇਅਰ ਬਾਕਸ ਨਾ ਕਹਿਣੇ, ਨਾ ਬ੍ਰੇਕ ਆ, ਨਾ ਉਹਦਾ ਪਿਛਲਾ ਟਾਪਾ, ਨਾ ਪਿੱਛੇ ਅੱਗੇ ਕੁਛ ਹੈ। ਉਹ ਕਾਹਦੇ 34 ਲੱਖ ਨੰਬਰ ਨਹੀਂ ਲੱਗਾ ਲੈ ਲਓ। ਹਾਂਜੀ ਭਾਜੀ ਗੱਡੀ ਤਾਂ ਕਿੰਨੀ ਜਗ੍ਹਾ ਲੱਗ ਗਈ ਹੈ, ਨੰਬਰ ਹਲੇ ਨਹੀਂ ਲੱਗਾ। ਨਹੀਂ ਇੱਕ ਝਰੀਟ ਨਹੀਂ ਹੈ, ਪਿਛਲਾ ਦਰਵਾਜ਼ਾ ਨਹੀਂ ਹੈ। ਉਹ ਜਦੋਂ ਨਿਕਲਣੀ ਨਹੀਂ ਕਿਤੇ ਉੱਥੇ ਹੀ ਖਲੋਤੀ, ਉਹ ਢਾਂਚਾ ਜਾਂ ਤੇ ਉਹਨੂੰ ਝਰੀਟ ਕਿੱਥੋਂ ਤੇਰਾ ਕੋਈ ਵਾਕਫ ਹੈਗਾ ਵਾ ਜਿਹੜਾ ਉਹ ਜਿਹੜੇ ਪੇਟੀਆਂ ਪੁੱਟੀਆਂ ਵਾਲਾ ਸਿੱਧੇ ਬੰਦੇ ਕਰ ਉਹ ਸਾਡੇ ਮੱਲੇ ਚਾਚਾ ਸਨੇਹ ਉਹਦੇ ਕੋਲ ਤੂੰ ਅਗਲਾ ਬੋਨਟ ਸਿੱਧਾ ਕਰਾ ਲੈਣਾ। ਪੇਟੀਆਂ ਵਾਲੇ ਹਾਂ ਔਰ ਤੂੰ ਕੱਲਾ ਸਟੇਚਰ ਤੇ ਲੈ ਜਾਏਗਾ। ਟਾਇਰ ਉਹਦੇ ਚਾਰੇ ਆਏ ਨੇ। ਟਾਇਰ ਉਹਦੇ 4 ਨਹੀਂ 400 ਪਿਆ ਉਹ ਆਬਦ ਟਾਇਰ ਵਾਲੇ ਦੀ ਦੁਕਾਨ 'ਚ। ਉੱਥੋਂ ਜਿਹੜੇ ਮਰਜ਼ੀ ਟਾਇਰ ਭਾਈ ਆਬਦ ਨੂੰ ਉਹ ਕਵਾਂਗਾ। ਉਹ ਕਿਹੜਾ ਸੀ ਉਹ MS ਆਬਦ ਸਾਹਿਬ ਨੂੰ MS ਸਾਹਿਬ ਉਹ ਟਾਇਰ ਇਹਦੇ ਨਾਲ ਗੱਡੀ ਦੇ ਨਾਲ ਆਏ ਨੇ ਟਾਇਰ ਆਏ ਨੇ ਕਿੱਥੇ ਨੇ? ਉਹ ਉਹਨਾਂ ਨੂੰ ਮੈਂ ਵੇਚਦੇ ਸੀ ਨਾ, ਤੇ ਉਹ ਕਹਿੰਦੇ ਸੀ ਮੈਂ ਨਵੇਂ ਪਾਵਾਂਗਾ ਟਾਇਰ। ਉਸਤਾਦ ਜੀ ਲੇਕਿਨ ਟਾਇਰ ਪਾਉਣ ਤੋਂ ਪਹਿਲੇ ਉਹ ਜਿਹਦੇ ਤੇ ਟਾਇਰ ਚੜਾਈ ਦਾ ਨਾ, ਨਹੀਂ ਉਹ ਹੱਬ ਜਿਹਦੇ ਅੰਦਰ 4 ਜਾਂਦੇ ਨੇ, ਉਹ ਪਵਾ ਲਈ।
ਇਹ ਜਿੱਥੇ ਤੂੰ ਸਾਰਾ ਕੁਝ ਪਵਾਏਗਾ ਗੱਡੀ ਵੀ ਪਵਾ ਲਈ। ਆਹੋ ਜਦੋਂ ਚੀਜ਼ਾਂ ਲੈਣ ਜਾਏਗਾ ਉੱਥੇ ਗੱਡੀ ਵੀ ਖਲੋਤੀ ਹੋਣੀ। ਓ ਯਾਰ ਥੋੜਾ ਥੋੜਾ ਕੰਮ ਹੋਣ ਵਾਲਾ ਤੂੰ ਕਰਾ ਲੈ ਫਰੀ ਤੇ ਬਾਰੇ ਚ ਲੱਭ ਜਾਣਗੀਆਂ ਚੀਜ਼ਾਂ ਘੱਟ ਆ ਨਾ, ਪੈਸੇ ਵੀ ਘੱਟ ਹੀ ਦੇਣੇ। ਆਹ ਤੇ ਪੈਸੇ ਮੈਂ ਕਿਹੜਾ ਕਰਾਂਗਾ ਯਾਰ ਇਦਾਂ ਨਹੀਂ ਪਤਾ ਉਸਤਾਦ ਜੀ ਮੈਨੂੰ ਇਹ ਦੱਸੋ ਉਹ ਲਾਈਟ ਜਿਹੜੀ ਵਿਚਕਾਰ ਲੈਂਦੀ ਆ ਚੱਲਦੀ ਚੱਲਦੀ ਹੋਗੀ ਜਦੋਂ ਲਾਈਟ ਲੱਗ ਜਾਏਗੀ ਤੇ ਚੱਲੇਗੀ। ਇਹ ਉੱਥੇ ਆਲਾ ਬਣਾਇਆ ਬੱਚੀਆਂ ਚਿੜੀਆਂ ਨੇ। ਯਾਰ ਜਦੋਂ ਬਾਹਰੋਂ ਗੱਡੀਆਂ ਆਉਂਦੀਆਂ ਨਾ ਤੈਨੂੰ ਨਹੀਂ ਪਤਾ ਇਹਨਾਂ ਨੂੰ ਪੁੱਛੀ ਕਿੰਨੇ ਨੂੰ ਇਦਾਂ ਹੀ ਆਉਂਦੀਆਂ। ਮੈਂ ਤਾਂ ਲੈਦਾ ਹਾਂਜੀ ਏਸੀ ਇੱਕ ਨੰਬਰ ਲਵਾਉਣਾ ਵਿੱਚ ਏਸੀ। ਮੈਂ ਹਾਂ ਗੈਸ ਭਰਵਾਉਣੀ ਹੈ ਜਰਮਨ ਦੀ ਏਸੀ ਮੈਂ ਲਵਾਉਣਾ ਜੀ। ਤੇ ਤੂੰ ਫੜਿਆ ਨਹੀਂ ਜਾਣਾ, ਤੂੰ ਅੰਦਰ ਕਹਿੰਦਾ ਯਾਰ ਕੰਬਲ ਦੇ ਦਿਓ ਮੈਨੂੰ। ਹਾਂ ਉਹ ਕਰਕੇ ਕਿਸੇ ਕੋ ਲਿਫਟ ਮੰਗਿਆ ਤੈਨੂੰ ਹੱਥ ਰੇੜੀ ਤੇ ਛੱਡ ਆਇਆ ਕਰੂਗਾ ਉਹੀ ਕੁਝ ਕਰ। ਨਹੀਂ ਉਹ ਉਸਤਾਦ ਜੀ ਉਹ ਜਿਹੜਾ ਪਿੱਛੇ ਹੁੰਦਾ ਵਾ ਡਿੱਕੀ ਵਗੈਰਾ ਉਹ ਇਹ ਤੇ ਨਹੀਂ ਹੁੰਦਾ। ਡਿੱਕੀ ਡਿੱਗੀ ਤੇ ਹੁੰਦੀ ਹੈ ਨਾ, ਡਿੱਗੀ ਤੇ ਤੂੰ ਪਿਛਲਾ ਇੰਜ ਕਰਕੇ ਉਹ ਪੀਸ ਲਵਾਉਣਾ ਉਹਦੇ ਡਿੱਗੀ ਬਣ ਜਾਣੀ। ਦਰਵਾਜ਼ਾ ਹੀ ਲੱਗਣਾ, ਡਿੱਗੀ ਹੈ। ਹਾਂ ਫਿਲਹਾਲ ਉਹਨੇ ਸਾਰਾ ਕੱਪੜਾ ਭੇਜਿਆ ਕਿਤੇ ਉਹ ਪਾ ਲਿਆ ਕਰੋ ਤਰਪਾਲ ਟੈਪ। ਇਹ ਬਾਹਰੋਂ ਇਦਾਂ ਹੀ ਹੁੰਦੀ ਬਾਹਰ ਕੱਲੀ ਕੱਲੀ ਸ਼ਾਇਦ ਹੈ। ਬਾਹਰੋਂ ਏਦਾਂ ਹੀ ਆਉਂਦੀ ਆ, ਬਹੁਤ ਪਤਾ ਦੂਰੀਆਂ ਹੋਈਆਂ ਗੱਡੀਆਂ। ਤੇਰੇ ਮੈਂ ਦੱਸਾਂ ਹੁਣ ਗੱਡੀ ਸਿੰਗਲ ਪੀਸ ਆਉਂਦੀ ਆ, ਨਹੀਂ ਤਾਂ ਬਾਹਰੋਂ ਜਾਪਾਨ ਚੋਂ ਗੱਡੀ ਕੱਟ ਕੇ ਆਉਂਦੀ ਹੁੰਦੀ ਸੀ ਦਰਮਿਆਨ ਚੋਂ। ਸੈਂਟਰ ਚੋਂ ਪੂਰੀ ਗੱਡੀ ਦੇ ਪੂਰੇ ਸੈਂਟਰ ਚੋਂ ਨਾ ਦਰਵਾਜ਼ਿਆਂ ਚੋਂ, ਯਾਨੀ ਜਿਹੜੀ ਉਹ ਬਾਰਡਰ ਹੁੰਦਾ ਜਿੱਥੋਂ ਦਰਵਾਜ਼ੇ ਉੱਥੋਂ ਗੱਡੀ ਕੱਟ ਦਿੰਦੇ ਸੀ। ਕੱਟ ਕੇ ਦੋ ਪੀਸਾਂ 'ਚ ਗੱਡੀ ਆਉਂਦੀ ਸੀ, ਇੱਥੇ ਗੱਡੀ ਜੋੜਦੀ ਸੀ। ਇੱਥੇ ਇੱਕ ਵਾਕਿਆ ਨਹੀਂ ਸੀ ਹੋਇਆ, ਉਹ ਕਿਸੇ ਬੰਦੇ ਨੇ ਜੋੜ ਲਈ ਆ ਕੇ। ਉਸ ਤੋਂ ਬਾਅਦ ਦੋ ਜਣੇ ਪਿੱਛੇ ਬੈਠੇ ਫੈਮਿਲੀ ਆ ਜੋ ਅੱਗੇ ਗੱਡੀ ਚਲਾ ਰਿਹਾ, ਜੰਪ ਆਇਆ ਉਹ ਪਿੱਛੇ ਰਹਿ ਗਏ, ਹੋ ਕੇ ਲੰਘ ਗਏ। ਕਸਮ ਵਾਲੀ ਗੱਲ ਆ, ਜਰਮਨ ਵਾਕਿਆ ਹੋਇਆ ਇਹ। ਉਸ ਤੋਂ ਥੋੜਾ ਪਿੱਛੇ ਚੱਲ ਜਾਓ, ਪਿੱਛੇ ਡਰਾਈਵਰ ਵੀ ਕੱਢਦੇ ਸੀਗੇ। ਅੱਲਾ ਦੇ ਬੰਦਿਆਂ ਜਿੰਨੇ ਚ ਨੁਕਸਵਾ ਮੰਜੇ ਜੇ ਦਾ ਦੇ ਦੇ 34 ਲੱਖ ਰੁਪਏ ਕੱਲਾ ਮੰਜਾ ਹੀ ਰਹਿ ਗਿਆ, ਬਹਿ ਕੇ ਪੰਚਾਇਤ ਕਰਦਿਆ ਕਰੀ। ਉਹਦੇ ਵਿੱਚ ਚੂਚੇ ਰੱਖਣੇ ਪੈਣੇ ਤੈਨੂੰ। ਤੇ ਗਾਂ ਤੋਂ ਤੁਹਾਨੂੰ ਇਦਾਂ ਉਹਨਾਂ ਹੀ ਮੋੜ ਦੇ ਕਰ ਉਹਨਾਂ ਨੂੰ ਕੋਈ ਸਾਨੂੰ ਨਹੀਂ ਚਾਹੀਦੀ। ਨਹੀਂ ਮੈਂ ਤੈਨੂੰ ਮਜ਼ਾਕ ਲੱਗਾ, ਗੱਡੀ ਓਕੇ ਆ, ਮੈਂ ਤੈਨੂੰ ਵੀਡੀਓ ਦਿਖਾ ਦਿੰਦਾ, ਤਸਵੀਰਾਂ ਦਿਖਾ ਦਿੰਦਾ। ਅਪਲਾਈਡ ਫਾਰ ਉਹਦੇ ਪਿੱਛੇ ਨੰਬਰ ਲੱਗ, ਹਰ ਚੀਜ਼ ਓਕੇ, ਜਰਮਨ ਗੱਡੀ। ਸਾਡੀ ਇਹ ਆਪ ਇਹਦੇ ਚ ਬਹਿ ਕੇ ਲਾਹੌਰ ਵੀ ਗਿਆ, ਇਹਨੇ ਖੁਦ ਚਲਾਈ ਵੀ ਹੈ ਤੇ ਫੇਰ ਹੁਣ ਸਵਾਲ ਆ। ਹਾਲੇ ਆਪਾਂ ਪਰਸੋਂ ਜੋ ਮੈਂ ਪੈਸੇ ਲਾਏ ਤੇ ਪਰਸੋਂ ਜੋ 200 ਰੁਪਏ ਦੀਆਂ ਭਾਵਾਂ ਫੁੱਲ ਕਰਾ ਕੇ ਲਿਆ ਕੇ ਨਿਕਲਾ ਰਹੇ। ਲੈ 10 ਸਾਲ ਕਿਤੇ ਨਹੀਂ ਗਈ ਹੁਣ ਹਵਾਵਾਂ, 10 ਸਾਲ ਕਿਤੇ ਨਹੀਂ ਗਈਆਂ। ਪੈਟਰੋਲ ਦੀ ਕੀ ਹੈ ਐਵਰੇਜ? ਪੈਟਰੋਲ ਹਾਂਜੀ ਪੈਟਰੋਲ ਦੀ ਕੀ ਹੈ? ਪੈਟਰੋਲ ਤਾਂ ਬਿਲਕੁਲ ਨਾ ਹੋਇਆ ਵਰਗੀ। ਅੱਛਾ ਜੀ। ਹਾਂਜੀ ਬਿਲਕੁਲ ਨਾ ਹੋਇਆ, ਸੁੰਘਦਾ ਹੀ ਸੁੰਘਦੀ ਵੀ ਨਹੀਂ। ਮਤਲਬ ਤੂੰ 1000 ਦਾ ਪਵਾਇਆ ਨਾ, 15 ਦਿਨ ਬਾਅਦ 1000 ਦਾ ਹੀ ਹੋਣਾ, ਬਲਕਿ 1050 ਰੁਪਏ ਦਾ ਹੋਣਾ ਵਿੱਚ। ਉਹ ਮਤਲਬ ਤੂੰ ਜਦੋਂ ਸਾਰੀ ਸੈਟਿੰਗ ਕਰੇਗਾ ਸਟਾਰਟ ਹੋਏਗੀ ਫੇਰ ਹੀ ਪੈਟਰੋਲ ਖਾਏਗੀ ਨਾ। ਐ ਜਦੋਂ ਤੂੰ 2000 ਦਾ ਪਵਾ ਦੇ ਤੇ ਉਹਦੇ ਚ ਹੀ ਆ। ਪੈਟਰੋਲ ਦੀ ਟੈਂਕੀ ਵੀ ਹੈ ਨਹੀਂ, ਵਿੱਚ ਬੋਰਾ ਟੰਗਿਆ ਵਾ, ਉਹ ਚ ਪੈਟਰੋਲ ਜਾਂਦਾ ਸਾਰਾ ਇੰਜ ਕਰਕੇ। ਉਹ ਬੋਰੇ ਚ ਕਿਹੜਾ ਪੈਟਰੋਲ ਜਾਂਦਾ। ਇਹ ਤਾਂ ਕਹਿ ਦੇਣਾ ਵਾ। ਸ਼ਾਪਰ ਟੈਪ ਆ। ਬਾਰਾਂ ਨਾਦਰੇ ਨੇ ਤੇ ਮਜ਼ਾਕ ਕਰ ਰਹੇ ਆ। ਕੋਰੇ ਬਹੁਤ ਆਲਾ ਗੱਡੀ। ਬਿਸਮਿਲ੍ਲਾ ਭਾਜੀ। ਕੋਰੇ ਵੀਰਾ ਸੌਰੀ ਮੀਰਾ। ਇਹ ਕੋਰੇ ਦੀ ਅਪਡੇਟ ਆ ਮੀਰਾ, ਤੈਨੂੰ ਪਤਾ? 850 ਜਦੋਂ ਕੋਰੇ ਬੰਦ ਹੋਏਗੇ ਤੇ ਫਿਰ ਉਹਨਾਂ ਨੇ ਮੀਰਾ ਕੱਢਦੀ। ਕੋਰੇ ਓਕੇ ਆ ਭਾਜਨ ਸ਼ਹਿਰ ਦੇ ਅੰਦਰ ਐਵਰੇਜ ਇਹਦੀ ਜਿਹੜੀ ਹੈ ਸ਼ਹਿਰ ਦੇ ਅੰਦਰ 20 21 20 21 18 20 21, ਲੌਂਗ ਤੇ 28 29 27 28 29। ਤੇ ਅਗਰ ਤੁਸੀਂ ਫੁੱਲ ਪੇਂਜਾ ਲਾ ਕੇ ਸ਼ਹਿਰ ਦੇ ਅੰਦਰ ਵੀ ਚਲਾਓ ਨਾ ਵੀ ਸਖਤ ਪੈਰ ਨਾਲ ਤੇ 14 15 ਐਵਰੇਜ ਉਦੋਂ ਆ। ਉਸਤਾਦ ਜੀ ਤੁਸੀਂ ਆਹੀ ਗੱਲਾਂ ਬਾ ਵਜ਼ੂ ਹੋ ਕੇ ਵੀ ਇਹਨੂੰ ਦੱਸੋ ਨਾ, ਨਹੀਂ ਲੈਣੀ। ਚਲੋ ਜੀ ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਹਾਂ ਤੇ ਮੈਨੂੰ ਦੱਸ ਦੇਣਾ। ਨਾਲੇ ਯਾਰ ਕੋਈ ਮਿਸਤਰੀ ਹੋਵੇ ਨਾ ਮੈਨੂੰ ਦੱਸਣਾ ਯਾਰ ਗੱਡੀਆਂ ਦਾ, ਤੁਹਾਡੀ ਮਿਹਰਬਾਨੀ, ਸੱਚੀ ਕਹਿ ਰਿਹਾ। ਮੈਨੂੰ ਮੇਲ ਕਰਨਾ ਥੱਲੇ ਮੇਲ। ਇਹ ਜੈਨੂਇਨ ਗੱਲ ਕਰ ਰਿਹਾ। ਸੁਭਾਨ ਅੱਲਾਹ ਕਾਰੀਗਰ ਹੋਵੇ ਮੇਰੇ ਵਰਗਾ, ਬਰੀਕ ਕਾਰੀਗਰ, ਕੰਮ ਕਰਨ ਵਾਲਾ, ਜਿਹੜਾ ਮਕੈਨਿਕ ਚਾਹੀਦਾ, ਮਕੈਨਿਕ। ਠੀਕ ਹੈ ਜੀ, ਮੈਨੂੰ ਲਾਜ਼ਮੀ ਦੱਸਣਾ ਯਾਰ ਮਕੈਨਿਕ ਜਿਹੜਾ ਨਾ, ਮੈਨੂੰ ਇੱਕ ਅਸ਼ਰਫ ਜ਼ਰੂਰ ਦਾ, ਇੱਕ ਬਹੁਤ ਬਰੀਕ ਆਲਾ ਕਿਸਮ ਦੇ ਮਕੈਨਿਕ, ਜਿਹੜਾ ਪਤਾ ਲੱਗੇ ਯਾਰ ਕਿ 50 ਮਕੈਨਿਕਾਂ ਦੇ ਵਿੱਚੋਂ ਵੀ ਇਹ ਬੰਦਾ ਜਿਹੜਾ ਨਾ ਸੁਭਾਨ ਅੱਲਾਹ ਮਕੈਨਿਕ, ਉਹ ਮੈਨੂੰ ਲਾਜ਼ਮੀ ਦੱਸਣਾ। ਓਕੇ, ਆਪਣਾ ਖਿਆਲ ਰੱਖੋ। ਲਵ ਯੂ।